ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 20 ਫਰਵਰੀ 2024 9 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵੀ ਔਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 4 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 4 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੋਂ ਡਾਊਨਲੋਡ ਕਰਕੇ ਜੋ ਟੀਵੀ 4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਨੀਐਪਲਸ ਇੰਡੀਆਨਾ ਤੋਂ ਸਰਦਾਰ ਬਲਵਿੰਦਰ ਸਿੰਘ ਖੱਖ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਟੀਵੀ 4 ਦੀ ਵੱਧ ਤੋਂ ਵੱਧ ਜਿਹੜੀ ਹੈ ਤੁਸੀਂ ਮਦਦ ਕਰੋ ਕਿਉਂਕਿ ਟੀਵੀ 4 ਜਿਹੜਾ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਨੇ ਉਹ ਦਿੰਦੇ ਨੇ, ਜਾਣਕਾਰੀ ਭਰਪੂਰ ਹੁੰਦੇ ਨੇ ਔਰ ਸਾਰੇ ਮੁੱਦੇ ਕਰੰਟ ਇਸ਼ੂ ਤੇ ਬਿਹਾਫ ਤੇ ਹੁੰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਖੱਖ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਬੀਤੇ ਸੰਡੇ ਯਾਨੀ ਕਿ 18 ਫਰਵਰੀ ਨੂੰ ਦੀਪ ਸੁਦੀ ਦੀ ਯਾਦ ਦੇ ਵਿੱਚ ਅੰਡਿਆਨਾ ਵਿਖੇ ਜਿਹੜੇ ਸਮਾਗਮ ਰੱਖੇ ਗਏ ਸਨ ਜਿਸ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਔਰ ਆਪਣੇ ਜਿਹੜੇ ਵਿਚਾਰ ਨੇ ਸੰਗਤਾਂ ਦੇ ਰੂਬਰੂ ਵੀ ਕੀਤੇ ਨੇ, ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ, ਵਿਚਾਰ ਵਟਾਂਦਰੇ ਵੀ ਕੀਤੇ ਨੇ ਔਰ ਸਪੀਚਸ ਵੀ ਹੋਈਆਂ ਨੇ। ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਔਰ ਜਿਸ ਤਰ੍ਹਾਂ ਕਿ ਦੀਪ ਸਿੱਧੂ ਦੀ ਜਿਹੜੀ ਸ਼ਖਸੀਅਤ ਹੈ ਨੌਜਵਾਨਾਂ ਦੇ ਇੱਕ ਨਾਇਕ ਵਜੋਂ ਉੱਭਰੀ ਹੈ ਔਰ ਹੁਣ ਜਦੋਂ ਕਿਸਾਨੀ ਸੰਘਰਸ਼ ਮੁੜ ਸ਼ੁਰੂ ਹੋਇਆ ਤਾਂ ਦੀਪ ਸਿੱਧੂ ਦੀ ਜਿਹੜੇ ਪਹਿਲੇ ਕਿਸਾਨ ਸੰਘਰਸ਼ ਵੇਲੇ ਜਿਹੜੇ ਨਿਭਾਇਆ ਗਿਆ ਰੋਲ ਸਭ ਨੂੰ ਹੁਣ ਜਿਹੜਾ ਯਾਦ ਆ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਾਥ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਫਿਕਰਮੰਦ ਹੁੰਦੇ ਨੇ ਜਦੋਂ ਕੋਈ ਦਿਨ ਸਲਿੱਪ ਹੁੰਦਾ। ਬਿਲਕੁਲ। ਵੈਸੇ ਲਗਾਤਾਰਤਾ ਨਾਲ ਪਿਛਲੇ 4-5 ਹਫ਼ਤੇ ਤੋਂ ਇਹ ਐਡ ਵੀ ਚੱਲ ਰਹੀ ਸੀ ਔਰ ਅਸੀਂ ਆਪਣੇ ਲਾਸਟ ਫਰਾਈਡੇ ਦੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ ਵੀ ਅਸੀਂ ਜਾਣਾ ਹੈ। ਹਾਲਾਂ ਸ਼ਾਰਟ ਟ੍ਰਿਪ ਸੀ, ਸੈਟਰਡੇ ਅਸੀਂ ਫਲਾਈ ਕੀਤਾ ਔਰ ਕੱਲ ਬੇਸ਼ੱਕ ਅਸੀਂ ਵਾਪਸ ਆ ਗਏ ਸੀ ਲੇਕਿਨ ਜਿਹੜਾ ਪ੍ਰੋਗਰਾਮ ਡਾਲਸ ਦੇ ਵਿੱਚ ਖਾਸ ਤੌਰ ਤੇ ਸੰਡੇ ਦੀ ਵਾਂਚ ਸੀ ਜਿਹਦੇ 'ਚ ਜਿਹੜਾ ਇੱਕ ਆਪਣੀ ਕਿਸਮ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ ਔਰ ਜਿਹੜੀ ਸੰਗਤ ਦੇ ਵਿੱਚ ਅਸੀਂ ਜਾਂਦੇ ਹਾਂ ਉਹਨਾਂ ਦੀ ਇਹ ਉਡੀਕ ਵੀ ਹੁੰਦੀ ਹੈ, ਇੰਤਜ਼ਾਰ ਵੀ ਹੁੰਦੀ ਹੈ ਕਿ ਉਹਨਾਂ ਦੇ ਪ੍ਰੋਗਰਾਮ ਨੂੰ ਸੱਚੋ ਸੱਚ ਦੇ ਪਲੇਟਫਾਰਮ ਤੋਂ ਜਿਹੜਾ ਹੈ ਉਹ ਟੈਲੀਕਾਸਟ ਕੀਤਾ ਜਾਏ। ਸੋ ਸਾਨੂੰ ਵੀ ਥੋੜਾ ਜਿਹਾ ਕਈ ਵਾਰੀ ਰੈਸਟ ਵਿੱਚੋਂ ਮਿਲ ਜਾਂਦਾ ਸੋ ਇਸ ਲਈ ਅਸੀਂ ਕੱਲ ਦਾ ਪ੍ਰੋਗਰਾਮ ਨਹੀਂ ਕੀਤਾ ਲੇਕਿਨ ਸਾਡਾ ਇਹ ਜ਼ਰੂਰ ਯਤਨ ਹੁੰਦਾ ਹੈ ਕਿ ਕੋਈ ਨਾ ਕੋਈ ਯੂਜ਼ਫੁਲ ਕੰਟੈਂਟ ਸਾਡੇ ਵਿਊਅਰਸ ਤੱਕ ਪਹੁੰਚੇ ਔਰ ਬੇਸ਼ੱਕ ਇਹ ਸਾਡਾ ਇੰਡੀਆਨਾ ਦਾ ਔਰ ਇਹ ਦੋਵੇਂ ਸਟੇਟਾਂ ਕਵਰ ਹੋ ਜਾਂਦੀਆਂ ਨੇ, ਮਿਸ਼ੀਗਨ ਵੀ ਔਰ ਇੰਡੀਆਨਾ ਵੀ। ਅਸੀਂ ਡ੍ਰੌਪ ਤਾਂ ਗ੍ਰੈਂਡ ਰੈਪਿਡਸ ਏਅਰਪੋਰਟ ਹੈ ਇੰਡੀਆਨਾ ਉੱਥੇ ਕੀਤਾ। ਭਾਈ ਗੁਰਦੇਵ ਸਿੰਘ ਜਿਹੜੇ ਸਾਡੇ ਨਾਲ ਹੁਣ ਪਰਛਾਵੇਂ ਵਾਂਗ ਹੁੰਦੇ ਨੇ ਉਹਨਾਂ ਨੇ ਸਾਨੂੰ ਰਿਸੀਵ ਕੀਤਾ ਆਪਣੇ ਘਰ ਕਲਾਮਾਜ਼ੂ ਲਗਾਏ ਔਰ ਉੱਥੋਂ ਅਸੀਂ ਸ਼ਾਮ ਦੇ ਲਈ ਜਿਹੜਾ ਕੂਚ ਕੀਤਾ ਜਿੱਥੇ ਸਾਡੀ ਅਲਟੀਮੇਟ ਮੰਜ਼ਿਲ ਸੀ। ਔਰ ਰਾਹ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਵੀ ਸਾਡੇ ਯੰਗਸਟਰਸ ਬੱਚੇ ਬੱਚੀਆਂ ਦੀ ਦਿਲਚਸਪੀ ਜੋ ਕੁਛ ਪਿਛਲੇ 40 ਸਾਲ 'ਚ ਲਗਭਗ ਹੋਇਆ ਉਸ 'ਚ ਕਾਫੀ ਵਧੀ ਹੈ ਔਰ ਸਾਡੇ ਬਹੁਤ ਹੀ ਪਿਆਰੇ ਪਰਿਵਾਰ ਦੇ ਇੱਕ ਜੀਅ ਵਾਂਗ ਜਿਹੜੇ ਸਾਨੂੰ
ਹਮੇਸ਼ਾ ਪਿਆਰਦੇ ਨੇ। ਉਹਨਾਂ ਦਾ ਬੇਟਾ ਉਸਨੇ ਸ਼ਾਨ ਸਿੰਘ, ਉਸਨੇ ਆਪਣੇ ਇੱਕ ਹੋਰ ਸਾਥੀ ਦੇ ਨਾਲ ਪ੍ਰੋਜੈਕਟ ਆਪਣੇ ਹਿਸਟਰੀ ਡਾਕੂਮੈਂਟਰੀ 5 ਮਿੰਟ ਦੀ ਬਣਾਉਣ ਦਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ। ਸੋ ਉਹਦੀ ਚਾਹਨਾ ਸੀ ਮਿਲਣ ਦੀ ਵੀ, ਇੰਟਰਵਿਊ ਕਰਨ ਦੀ ਵੀ। ਸੋ ਉਹਨਾਂ ਦਾ ਰਾਹ 'ਚ ਜਿਹੜਾ ਘਰ ਪੈਂਦਾ ਕਾਲਮਲ ਸ਼ੈਦ ਸਿਟੀ ਹੈ, ਉੱਥੇ ਅਸੀਂ ਰੁਕੇ। ਸ਼ਾਮ ਨੂੰ ਅਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚੇ। ਸਦਾਵਾਂਗ ਭਾਈ ਸੰਤੋਖ ਸਿੰਘ ਔਰਾਂ ਦੇ ਪਰਿਵਾਰ ਦੀ ਹੌਸਪਿਟੈਲਿਟੀ, ਭੈਣ ਜੀ ਇੰਤਜ਼ਾਰ ਕਰ ਰਹੇ ਸੀ, ਮੱਕੀ ਦੀ ਰੋਟੀ ਸਾਗ। ਭਾਵੇਂ ਪਹੁੰਚਦਿਆਂ ਸਾਨੂੰ 10 ਵੱਜ ਗਏ, ਉਹਨਾਂ ਨੇ ਵੀ ਰਾਹ 'ਚ ਰੋਕਿਆ, ਪਰ ਅਸੀਂ ਕਿਹਾ ਜੀ ਪ੍ਰਸ਼ਾਦੇ ਤਾਂ ਜਾ ਕੇ ਅਸੀਂ ਉੱਥੇ ਛਕਾਂਗੇ। ਔਰ ਉਹ ਸਦਾ ਵਾਂਗ ਉਹਨਾਂ ਨੂੰ ਚਾਅ ਚੜ੍ਹ ਜਾਂਦਾ। ਹਾਲਾਂ ਸਵੇਰੇ ਜਦੋਂ ਅਸੀਂ ਵਾਪਸ ਮੁੜਨ ਲਈ ਸਮਾਨ ਚੁੱਕਿਆ ਤੇ ਉਹ ਤਾਂ ਉਦਾਸ ਹੋ ਗਏ, ਕਹਿੰਦੇ ਤੁਸੀਂ ਚੰਗਾ ਨਹੀਂ ਕਰ ਰਹੇ, ਜਾ ਰਹੇ ਹੋ। ਅਸੀਂ ਕਿਹਾ ਵੀ ਹੁਣ ਅਗਲੇ ਦਿਨ ਮੈਂ ਤਾਂ ਅਕਸਰ ਇਹ ਕਹਿੰਦਾ ਹੁੰਦਾ ਵੀ ਨਗਰੀ ਬਸਤੀ ਭਲੀ, ਸਾਧੂ ਚਲਤੇ ਭਲੇ, ਸਾਧੂ ਰਮਤੇ ਭਲੇ, ਇੱਕ ਹੋਰ ਹੈ ਪਤਾ ਨਹੀਂ ਕੀ ਹੈ। ਸੋ ਮੈਂ ਕਿਹਾ ਕਿ ਪਾਣੀ ਚਲਤੇ ਭਲੇ, ਕਿ ਵੀ ਉਹ ਕਹਿੰਦੇ ਨੇ ਵੀ ਚਲਦਾ ਪਾਣੀ ਸਾਫ਼ ਰਹਿੰਦਾ, ਖੜਾ ਹੋ ਜਾਏ ਤੇ ਗੰਦਾ ਹੋ ਜਾਂਦਾ। ਮੈਂ ਕਿਹਾ ਵੀ ਇਹ ਜੋਗੀ ਵਾਲਾ ਫੇਰਾ ਹੈ, ਇਵੇਂ ਹੀ ਹੁੰਦਾ। ਸੋ ਮੁੱਖ ਸਮਾਗਮ ਜਿਵੇਂ ਇਹ ਉਦਮ ਇੰਡੀਆਨਾ ਦੀਆਂ ਸਿੱਖ ਸੰਗਤਾਂ ਵੱਲੋਂ ਸੀ। ਇਸ ਦੇ ਵਿੱਚ ਖਾਸ ਤੌਰ ਤੇ ਜਾਫੀ ਸਿੰਘ ਜਿਹੜੇ ਖੁਦ ਵੀ ਇੱਕ ਫਿਗਰ ਨੇ ਸੰਘਰਸ਼ ਦੇ ਵਿੱਚ ਵੀ, ਔਰ ਜਿਹੜੇ ਭਾਰਤ ਸਰਕਾਰ ਦੀਆਂ ਅੱਖਾਂ 'ਚ ਰੜਕਦੇ ਨੇ, ਜਿਨ੍ਹਾਂ ਦੀ ਕਦੇ 15 ਦੀ ਲਿਸਟ, ਕਦੇ 17 ਦੀ ਲਿਸਟ ਹੁੰਦੀ ਹੈ, ਉਹਦੇ 'ਚ ਉਹਨਾਂ ਦਾ ਨਾਮ ਵੀ ਪ੍ਰੋਮੀਨੈਂਸ ਨਾਲ ਹੁੰਦਾ। ਤੇ ਜਾਫੀ ਸਿੰਘ ਪੂਰੇ ਜੁਝਾਰੂ ਸਪਿਰਿਟ ਵਾਲੇ ਨੌਜਵਾਨ ਨੇ, ਪੂਰੇ ਜਵਾਬ ਵੀ ਉਹਨਾਂ ਦਾ ਪੂਰਾ ਹੁੰਦਾ। ਸੋਸ਼ਲ ਮੀਡੀਆ ਤੇ ਵੀ ਐਕਟਿਵ ਹੁੰਦੇ ਨੇ ਹਮੇਸ਼ਾ, ਔਰ ਉਹਨਾਂ ਦੇ ਯਤਨਾਂ ਦੇ ਨਾਲ, ਔਰ ਉਹਨਾਂ ਦੇ ਨਾਲ ਰੂਬਲ ਸਿੰਘ, ਇਹ ਸਾਡੇ ਵੀਰ ਸਰ ਗੁਰਨਾਮ ਸਿੰਘ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਹਮੇਸ਼ਾ ਸਾਨੂੰ ਇਨਪੁਟ ਵੀ ਦਿੰਦੇ ਨੇ। ਔਰ ਜੇ ਕਿਤੇ ਇੱਕ ਅੱਧਾ ਦਿਨ ਗੈਰ ਹਾਜ਼ਰੀ ਹੋ ਜਾਈਏ ਫਿਰ ਪੂਰਾ ਨੁਸਖਾ ਵੀ ਦਿੰਦੇ ਨੇ ਵੀ ਗਲਾ ਸਾਫ਼ ਕਰਨ ਦਾ ਆਹ ਪਾਰਟ ਹੈ। ਬੜੇ ਇੱਕ ਜਿਗਿਆਸਾ ਰੱਖਦੇ ਨੇ, ਪਿਆਰ ਕਰਦੇ ਨੇ, ਉਹਨਾਂ ਦੇ ਸਪੁੱਤਰ ਨੇ। ਔਰ ਉਹਨਾਂ ਦਾ ਉਦਮ ਔਰ ਜ਼ਾਹਰ ਹੈ ਗੁਰਦੁਆਰਾ ਕਮੇਟੀ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਵੀ ਕੀਤਾ, ਸਰ ਬਲਵਿੰਦਰ ਸਿੰਘ ਖੱਖ, ਇਹ ਪ੍ਰੋਮੀਨੈਂਟ ਸਾਡੇ ਵੀਰ ਨੇ, ਪੁਰਾਣੇ ਸਹਿਯੋਗੀ ਨਿਊਯਾਰਕ ਦੇ ਪੀਰੀਅਡ ਤੋਂ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆਨਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹੁਣ ਸਿੱਖ ਸੰਗਤਾਂ ਨੇ, ਗੁਰਦੁਆਰਾ ਸਾਹਿਬ ਵੀ ਕਈ ਬਣ ਗਏ, ਲੇਕਿਨ ਇਹ ਗੁਰਦੁਆਰਾ ਗ੍ਰੀਨਵੁੱਡ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਨੂੰ ਸਮਰਪਿਤ ਹੈ, ਬਹੁਤ ਹੀ ਖੂਬਸੂਰਤ ਥਾਂ ਹੈ। ਵੱਡਾ ਜਿਹੜਾ ਥਾਵਾਂ ਵਾਲੇ ਤਾਂ ਹੋਰ ਵੀ ਕਈ ਗੁਰਦੁਆਰੇ ਨੇ, ਲੇਕਿਨ ਜਿਵੇਂ ਇੱਥੇ ਸ਼ੁਰੂ ਤੋਂ ਹੀ ਗੁਰਮਤ ਦਾ ਬੱਚਿਆਂ ਦੇ ਲਈ ਸ਼ਬਦ ਬੋਧ, ਗੁਰਬਾਣੀ ਸੰਥਿਆ, ਕੀਰਤਨ ਔਰ ਖਾਸ ਤੌਰ ਤੇ ਗੱਤਕਾ, ਔਰ ਮੈਂ ਨਹੀਂ ਕਿਸੇ ਹੋਰ ਥਾਂ ਤੇ ਇੰਨੇ ਜ਼ਿਆਦਾ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਜਾਂ ਸੰਗਤ ਦਾ ਹੋਣਾ ਦੇਖਿਆ ਜਿੰਨੇ ਕਿ ਇੱਥੇ ਦੀਵਾਨ 'ਚ ਹੁੰਦੇ ਨੇ। ਔਰ ਬਹੁਤ ਅੱਛਾ ਉਹਨਾਂ ਦਾ ਸਾਰਾ ਪ੍ਰਬੰਧ ਹੁੰਦਾ ਹੈ। ਲੰਗਰ ਤਾਂ ਬਹੁਤੀਆਂ ਥਾਵਾਂ ਤੇ ਹੀ ਹੁਣ ਕਾਫੀ ਬੜੇ ਯੋਜਨਾਬੱਧ ਹੁੰਦੇ ਨੇ, ਲੇਕਿਨ ਇੱਕ ਉਸ ਮਾਹੌਲ ਦੇ ਵਿੱਚ ਤੁਸੀਂ ਗੁਰਮਤ ਦਾ ਇੱਕ ਰੰਗ ਦੇਖ ਸਕਦੇ ਹੋ। ਗੁਰਮਤ ਨੂੰ ਪਰਨਾਏ ਸਿੱਖੀ ਪ੍ਰਚਾਰਕ, ਰਾਗੀ, ਪਾਠੀ, ਅਰਦਾਸੀਏ, ਤੁਹਾਨੂੰ ਉਵੇਂ ਹੀ ਮਹਿਸੂਸ ਹੁੰਦਾ ਜਿਵੇਂ ਤੁਸੀਂ ਆਪਣੀ ਪੰਜਾਬ ਦੀ ਧਰਤੀ ਤੇ ਇੱਕ ਗੁਰਮਤ ਵਾਲੇ ਮਾਹੌਲ ਦੇ ਵਿੱਚ ਹੋ। ਔਰ ਇਸ ਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਵੀਰ ਬਲਵਿੰਦਰ ਸਿੰਘ ਖੱਖ, ਸਰ ਜਸਦੀਪ ਸਿੰਘ, ਇਹਨਾਂ ਪਰਿਵਾਰਾਂ ਦਾ, ਔਰ ਬਹੁਤ ਸਾਰੇ ਹੋਰ, ਮੈਂ ਕਈ ਵਾਰ ਨਾਂ ਲੈਣ ਤੋਂ ਮੈਂ ਗੁਰੇਜ਼ ਕਰਦਾ ਕਿਉਂਕਿ ਫਿਰ ਪਤਾ ਨਹੀਂ ਕਿੰਨੇ ਰਹਿ ਜਾਂਦੇ ਨੇ, ਲੇਕਿਨ ਜਿਹੜੇ ਪ੍ਰੋਮੀਨੈਂਟਲੀ ਸਾਹਮਣੇ ਆਉਂਦੇ ਨੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ। ਔਰ ਸਭ ਤੋਂ ਵੱਡੀ ਸਕਸੈਸ ਮੈਂ ਸਮਝਦਾ, ਔਰ ਮੈਂ ਅੱਗੇ ਵੀ ਇਹ ਮੈਂਸ਼ਨ ਕੀਤਾ, ਹਾਲਾਂ ਹੁਣ ਤਾਂ ਇੰਡੀਆਨਾ ਦੇ ਵਿੱਚ ਪੋਪੂਲੇਸ਼ਨ ਬਹੁਤ ਵੱਧ ਗਈ ਹੈ, ਪਰ ਕਪਲ ਆਫ ਈਅਰਸ ਐਗੋ ਜਦੋਂ ਅਜੇ ਇੰਨੀ ਆਬਾਦੀ ਨਹੀਂ ਸੀ, ਗੁਰਦੁਆਰਾ ਸਾਹਿਬ ਵੀ 1 ਜਾਂ 2 ਸੀ, ਉਦੋਂ ਇਹ ਇਹਨਾਂ ਦਾ ਬਲਵਿੰਦਰ ਸਿੰਘ ਖੱਖ ਹੋਰਾਂ ਦਾ ਐਫਰਟ ਸੀ ਕਿ ਇੰਡੀਆਨਾ ਦਾ ਗਵਰਨਰ ਉਸ ਵੇਲੇ ਦਾ ਮਾਈਕ ਪੈਂਸ, ਜਿਹੜਾ ਫਿਰ ਟਰੰਪ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਵੀ ਬਣਿਆ, ਉਹ ਪਹਿਲੇ ਨਗਰ ਕੀਰਤਨ ਵੇਲੇ ਹੀ ਜਿਹੜਾ ਉਸ ਦੇ ਵਿੱਚ ਉਹਨੇ ਸ਼ਮੂਲੀਅਤ ਕੀਤੀ ਸੀ, ਔਰ ਉਹ ਤੁਰ ਕੇ ਸਾਰਾ ਪਿੰਡ ਆ। ਔਰ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ, ਮੈਂ ਕਿਹਾ ਵੀ ਇਹ ਤੁਹਾਡੀ ਕਾਮਯਾਬੀ ਸੀ, ਅਦਰਵਾਈਜ਼ ਨਿਊਯਾਰਕ 'ਚ ਭਾਵੇਂ 40 ਸਾਲ ਹੋ ਗਏ ਨੇ ਪਰੇਡ ਨੂੰ ਜਾਂ 38 ਸਾਲ ਹੋ ਗਏ ਨੇ, ਲੇਕਿਨ ਇੱਥੇ ਹੁਣ ਜਿਹੜਾ ਮੇਅਰ ਹੈ ਉਹ ਵੀ ਇੱਕ ਗਲੀ ਦੇ ਵਿੱਚੋਂ ਆਉਂਦਾ, ਇੱਕ ਅੱਧੀ ਥਾਂ ਤੇ 2 ਮਿੰਟ ਖਲੋ ਕੇ ਤੇ ਉਹ ਚਲਾ ਜਾਂਦਾ। ਔਰ ਇਹੀ ਨਹੀਂ ਕਿ ਮਾਈਕ ਪੈਂਸ ਨੇ ਜਿਹੜਾ ਉਹ ਐਜ਼ ਏ ਗਵਰਨਰ ਕੀਤਾ, ਜਦੋਂ ਵਾਈਸ ਪ੍ਰੈਜ਼ੀਡੈਂਟ ਬਣਿਆ ਉਹਦੀ ਥਾਂ ਤੇ ਜਿਹੜਾ ਉਹਦਾ, ਕਿਉਂਕਿ ਗਵਰਨਰ ਬਣਨ ਤੋਂ
ਬਾਅਦ ਵਾਈਸ ਪ੍ਰੈਜ਼ੀਡੈਂਟ ਤੱਕ ਜਾਂ ਉਸ ਤੋਂ ਪਹਿਲਾਂ ਜਿਹੜੀ ਕਾਂਗਰਸਮੈਨ ਦੀ ਸੀਟ ਹੈ ਉਹਦਾ ਭਰਾ ਗ੍ਰੈਗ ਪੈਂਸ ਉਹ ਕਾਂਗਰਸਮੈਨ ਬਣਿਆ। ਹੁਣ ਇਸ ਵਾਰ ਤਾਂ ਉਹਨੇ ਐਲਾਨ ਕੀਤਾ ਵੀ ਉਹ ਨਹੀਂ ਲੜ ਰਿਹਾ ਔਰ ਉਹਨੂੰ ਲੈ ਕੇ ਕੋਈ ਹਿੰਦੂ ਤਵੀ ਨਾ ਵਿੱਚ ਵੜ ਜਾਏ ਆ ਕੇ। ਵੀਰ ਬਲਵਿੰਦਰ ਸਿੰਘ ਔਰ ਸਰ ਗੁਰਨਾਮ ਸਿੰਘ ਔਰ ਉਹਨਾਂ ਦੀ ਸਾਰੀ ਟੀਮ ਪੂਰੀ ਯਤਨਸ਼ੀਲ ਹੈ। ਸੋ ਇਹ ਐਵੇਂ ਨਹੀਂ ਹੁੰਦਾ ਔਰ ਇਹ ਸਾਰੇ ਦੇ ਨਾਲ ਨਾਲ ਵੀਰ ਬਲਵਿੰਦਰ ਸਿੰਘ ਅਮਰੀਕਨ ਪੋਲਿਟਿਕਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਸਿੱਖਾਂ ਦੇ ਖਿਲਾਫ ਹੋਇਆ ਉਸ ਸੰਬੰਧੀ ਜਿਹੜੇ ਉੱਥੋਂ ਦੀ ਸਿਆਸੀ ਧਿਰਾਂ ਨੇ ਉਹਨਾਂ ਤੱਕ ਪੂਰੀ ਜਾਣਕਾਰੀ ਪਹੁੰਚਾਉਣਾ, 1 to 1 ਮਿਲਣਾ ਔਰ ਵਾਹਿਗੁਰੂ ਨੇ ਉਹਨਾਂ ਨੂੰ ਕਾਰੋਬਾਰੀ ਸਕਸੈਸ ਵੀ ਬਖਸ਼ੀ ਹੋਈ ਹੈ। ਵੱਡੇ ਮਿਲੀਨੀਅਰਸ ਚੋਂ ਨੇ ਜਿਨ੍ਹਾਂ ਦੇ ਹੁਣ ਸਪੁੱਤਰ ਅੱਗੋਂ ਉਹਨਾਂ ਦੇ ਨਾਲ ਪੂਰਾ ਉਹਨਾਂ ਦੇ ਉਸ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਬੇਟਾ ਹੀ ਹੁਣ ਤੁਹਾਡੇ ਬਿਜ਼ਨਸ ਐਮਪਾਇਰ ਨੂੰ। ਔਰ ਇਹ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਵੀ ਜਿਨ੍ਹਾਂ ਵੀਰਾਂ ਭੈਣਾਂ ਨੇ ਗ੍ਰਾਸ ਰੂਟ ਤੋਂ ਸਟਰਗਲ ਕੀਤੀ। ਬਿਲਕੁਲ ਪੈਸਾ ਤਾਂ ਇੱਥੇ ਆਪਣਿਆਂ ਚੋਂ ਬਹੁਤਿਆਂ ਦੇ ਕੋਲ ਹੈ ਆਇਆ, ਲੇਕਿਨ ਕਿੰਨੇ ਨੇ ਜਿਹੜੇ ਆਪਣੀਆਂ ਰੂਟਸ ਨਾਲ ਲਾਇਲ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਕੌਮ ਨੂੰ ਕੌਮੀ ਘਰ ਖਾਲਿਸਤਾਨ ਲਈ ਜਾਂ ਦੂਸਰਾ ਵੀ ਜਿਹੜਾ ਹੈ ਉਹਨਾਂ ਨੇ ਆਪਣਾ ਰੋਲ ਨਿਭਾਉਣਾ ਔਰ ਉਹਦੇ ਲਈ ਇੱਕ ਬੜੀ ਕੀ ਹੈ ਲੋਕਲ ਪੋਲੀਟੀਕਲ ਸਿਸਟਮ ਦੇ ਵਿੱਚ ਇਨਵੋਲਵ ਹੋਣਾ। ਸੋ ਵੀਰ ਬਲਵਿੰਦਰ ਸਿੰਘ ਖਾਕ ਪੂਰੀ ਤਰ੍ਹਾਂ ਲੋਕਲੀ ਪੋਲੀਟੀਕਲੀ ਅਵੇਅਰ ਨੇ। ਔਨ ਦਾ ਟੌਪ ਜਿਹੜਾ ਮੀਟਿੰਗਸ ਕਰਨਾ, ਜਾਣਕਾਰੀ ਲੋਕਲ ਪੋਲੀਟੀਸ਼ੀਅਨਸ ਤੱਕ ਪਹੁੰਚਾਉਣਾ ਔਰ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਵੇਂ ਜਸਦੀਪ ਸਿੰਘ ਹੋਰਾਂ ਦਾ ਹਾਲਾਂ ਵਿੱਚ ਵਿਚਾਲੇ ਉੱਥੇ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਅਸੀਂ ਪਿਛਲੇ ਦਿਨਾਂ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਜਿੱਥੇ ਜਿੱਥੇ ਐਕਟੀਵਿਟੀ ਹੈ ਔਰ ਪੰਥਕ ਐਕਟੀਵਿਟੀ ਹੈ ਉੱਥੇ ਇੰਟੈਲੀਜੈਂਸ ਏਜੰਸੀਆਂ ਨੇ ਜਿਹੜਾ ਉਹ ਇਨਫਿਲਟਰੇਟ ਕਰਨਾ ਹੀ ਕਰਨਾ। ਜਿਵੇਂ ਅਸੀਂ ਕੈਨੇਡਾ 'ਚ ਸਰੀ ਦੇ ਹਵਾਲੇ ਨਾਲ ਦੇਖਿਆ ਕਿਵੇਂ ਗੈਂਗਸਟਰ ਕਲਚਰ, ਅਮਰੀਕਾ 'ਚ ਸੈਕਰਾਮੈਂਟੋ ਜੋ ਉਹਨਾਂ ਦੇ ਪਿਛਲੇ ਜਿਹੜਾ ਉਹ ਨਗਰ ਕੀਰਤਨ ਦੇ ਮੌਕੇ ਗੋਲੀ ਕਾਂਡ ਹੋਇਆ, ਫਿਰ ਸਟਾਕਟਨ ਦੇ ਨਗਰ ਕੀਰਤਨ ਤੋਂ ਠੀਕ ਪਹਿਲਾਂ 26-27 ਜਿਹੜੇ ਗੈਂਗਸਟਰ ਨੇ FBI ਨੇ ਚੁੱਕੇ ਔਰ ਇਹ ਇੱਕ ਆਮ ਵਾਂਗ ਸੀ ਕਿ ਲਾਰੈਂਸ ਬਿਸ਼ਨੋਈ ਜਿਹੜਾ ਉਸ ਦਾ ਭਰਾ ਜਿਹੜਾ ਉੱਥੋਂ ਆਇਆ ਕੈਲੀਫੋਰਨੀਆ ਔਰ ਗ੍ਰੀਨਵੁੱਡ ਇਹਨਾਂ ਦਾ ਨੈਕਸਟ ਗੈਂਗਸਟਰਸ ਦਾ ਅੱਡਾ ਬਣਾਇਆ ਗਿਆ। ਉਹਦਾ ਭਰਾ ਵੀ ਇੱਥੋਂ ਗੇੜੇ ਦੇ ਕੇ ਗਿਆ। ਹੋਰ ਵੀ ਕਈ ਇਸ ਕਿਸਮ ਦੇ ਨਾਂ ਨੇ ਔਰ ਇੱਥੇ ਵੀ ਧਮਕੀਆਂ ਬਿਜ਼ਨਸਮੈਨਾਂ ਨੂੰ ਵੀ ਔਰ ਜਿਹੜਾ ਫਰੋਤੀਆਂ ਦਾ ਤਾਂ ਕੋਈ ਬਹੁਤਾ ਸਾਹਮਣੇ ਨਹੀਂ ਆਇਆ ਲੇਕਿਨ ਕੈਲੀਫੋਰਨੀਆ ਦੇ ਵਿੱਚ ਤਾਂ ਸਾਹਮਣੇ ਹੈ ਕਿ ਵੀ ਔਰ ਇਹ ਵੀ ਗ੍ਰੀਨਵੁੱਡ ਦੇ ਵਿੱਚ ਜਿਹੜੀ ਇਨਫੈਕਟ ਮੁੱਢਲੇ ਕੁਛ ਵਰੇ ਪਹਿਲਾਂ ਜਦੋਂ ਅਜੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਨਹੀਂ ਵੀ ਆਈ ਸੀ ਕਿਵੇਂ ਸਰਕਾਰੀ ਟਾਊਟਾਂ ਵੱਲੋਂ ਜਿਹੜਾ ਗੁਰਦੁਆਰੇ ਦੇ ਵਿੱਚ ਝਗੜਾ ਕਰਾਇਆ ਗਿਆ। ਇਹ ਤਾਂ ਚਲੋ ਇੱਕ ਚੰਗੀ ਕਿਸਮਤ ਹੈ ਕਿ ਵੀ ਲਾਇਰਸ ਔਰ ਦੂਸਰਿਆਂ ਦੇ ਖਰਚਿਆਂ ਤੋਂ ਬਚ ਕੇ ਅਲਟੀਮੇਟਲੀ ਪੰਥਕ ਧਿਰਾਂ ਦੇ ਹੱਕ ਦੇ ਵਿੱਚ ਹੀ ਫੈਸਲਾ ਹੋਇਆ। ਪਰ ਇਸ ਪੀਰੀਅਡ ਦੇ ਵਿੱਚ ਪਿਛਲੇ 8-10 ਮਹੀਨੇ ਦੇ ਵਿੱਚ ਜੇ ਅਸੀਂ ਦੇਖਣਾ ਹੋਏ ਖਾਸ ਤੌਰ ਤੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਇਹ ਕਾਫੀ ਐਕਟਿਵ ਗੈਂਗਸਟਰ ਕਲਚਰ ਹੈ ਔਰ ਇਹ ਵੀ ਭਾਈ ਬਲਵਿੰਦਰ ਸਿੰਘ ਔਰ ਉਹਨਾਂ ਦੀ ਟੀਮ ਔਰ ਦੂਸਰੇ ਜਾਪੀ ਸਿੰਘ ਇਹ ਸਾਰੇ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਇਨਫੋਰਮ ਰੱਖਦੇ ਨੇ। ਨਤੀਜੇ ਦੇ ਤੌਰ ਤੇ ਇੱਥੋਂ ਇਹ ਵੀ ਹੈ ਖਬਰ ਕਿ ਕੁਛ ਦੌੜੇ ਨੇ, ਕੁਛ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਅੱਖ ਹੈ ਪੁਲਿਸ ਦੀ, ਪਰ ਧਮਕੀਆਂ ਦਾ ਸਿਲਸਿਲਾ ਘਟਿਆ ਜ਼ਰੂਰ ਹੈ ਪਰ ਇਹ ਬਰਾਬਰ ਨਾਲ ਜਾਰੀ ਹੈ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇੰਨੀ ਵੱਡੀ ਗਿਣਤੀ 'ਚ ਇਹ ਬਿਸ਼ਨੋਈ ਗੈਂਗ ਜਾਂ ਕੋਈ ਗੋਲਡੀ ਤੇ ਕੋਈ ਫਲਾਣੇ ਤੇ ਢਿਮਕੇ ਕੋਈ ਪੱਗੂ ਵਾਲੀਏ ਕੋਈ ਹੋਰ ਬਣਾ ਦਿੰਦੇ ਨੇ, ਇਹ ਸਾਰੇ ਹੁਣ ਪਿਛਲੇ ਦਿਨਾਂ 'ਚ ਔਰ ਸਾਨੂੰ ਇੱਕ ਅੰਦਰੂਨੀ ਸੋਰਸ ਨੇ ਵੀ ਇਹ ਗੱਲ ਦੱਸੀ, ਖਬਰ ਸੀ ਕਿ ਜੀ ਜਲੰਧਰ ਦੇ ਵਿੱਚ ਰੀਜਨਲ ਪਾਸਪੋਰਟ ਆਫਿਸਰ ਨੂੰ ਰੇਡ ਕੀਤਾ ਉਹਨੇ CBI ਜਾਂ ਜਿਹੜਾ ਵੀ ਇਨਕਮ ਟੈਕਸ ਵਾਲਿਆਂ ਨੇ ਉਹਨੂੰ ਤੇ 2 ਸਬਆਰਡੀਨੇਟਸ ਨੂੰ ਫੜ ਲਿਆ ਗਿਆ। ਉਹ ਗਲਤ ਪੈਸੇ ਲੈ ਕੇ ਪਾਸਪੋਰਟ ਦਿੰਦੇ ਸੀ ਇਹ ਉਹ। ਔਰ ਇਹ ਬਿਲਕੁਲ ਕਲੀਅਰ ਹੈ ਕਿ ਜਿਨ੍ਹਾਂ ਨੂੰ ਵੀ ਇਹ ਜਿਹੜੇ ਹਰਿਆਣਵੀ ਜਾਂ ਦੂਜੇ ਗੈਂਗਸਟਰ ਨੇ ਪੰਜਾਬ ਦੇ ਵੀ ਜਿਨ੍ਹਾਂ ਨੂੰ ਇਹਨਾਂ ਨੇ ਰਿਕਰੂਟ ਕੀਤਾ ਅਮਿਤ ਸ਼ਾਹ ਦੇ ਆਰਡਰ ਤੇ, ਇਹਨਾਂ ਨੂੰ ਪਾਸਪੋਰਟ ਦੇਣ ਦਾ ਸਿਲਸਿਲਾ ਜਲੰਧਰ ਪਾਸਪੋਰਟ ਆਫਿਸ ਤੋਂ ਹੀ ਹੋਇਆ। ਸੋ ਪਹਿਲਾਂ ਉਹਨਾਂ ਨੇ ਕਿਉਂਕਿ ਏਜੰਸੀਆਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਈਵਨ ਲੋਕਲ ਸਰਕਲ ਨੂੰ ਵੀ ਪਤਾ ਲੱਗੇ ਵੀ ਉਹਨਾਂ ਦਾ ਇਹ ਜਿਹੜਾ ਆਪਰੇਸ਼ਨ ਗੈਂਗਸਟਰ ਉਹਨਾਂ ਨੇ ਬਾਹਰ ਥੋਪਿਆ ਸਿੱਖਾਂ ਦੇ ਉੱਤੇ ਚੱਲ ਰਿਹਾ। ਸੋ ਉਹਦੇ 'ਚ ਉਹਨਾਂ ਨੇ 19 ਕੁ ਉਹਨਾਂ ਨੂੰ ਲੂਜ਼ ਰੋਪ ਦੇਣੀ ਹੁੰਦੀ ਹੈ ਜਿਹੜੀ ਉਹਨਾਂ ਨੇ ਉੱਥੇ ਦਿੱਤੀ ਗੈਂਗਸਟਰਾਂ ਦੇ ਬਣਾਏ ਔਰ ਐਨ ਜਦੋਂ ਕਿ ਉਹਨਾਂ ਨੇ ਆਪਣਾ ਮਿਸ਼ਨ ਅਕੰਪਲਿਸ਼ਡ ਹੋ ਗਿਆ ਜਿੱਥੇ ਪਹੁੰਚਾਣੇ ਸੀ ਔਰ ਬਾਅਦ 'ਚ ਉਹਨਾਂ ਨੂੰ ਚੱਕ ਲਿਆ ਪਾਸਪੋਰਟ ਕਿ ਜੀ ਇਹਨੇ
ਪੈਸੇ ਲੈ ਕੇ ਕਰ ਰਹੇ ਸੀ, ਇਹ ਉਹ ਕਰ ਰਹੇ ਸੀ, ਔਰ ਉਹ ਤਿੰਨੋਂ ਹੀ ਹਿੰਦੂ ਨੇ ਜਿਹੜੇ ਉਹਨਾਂ ਨੇ ਉੱਥੇ ਲਾਏ ਹੋਏ ਸੀਗੇ। ਸੋ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਗ੍ਰੀਨਵੁੱਡ ਦੇ ਵਿੱਚ ਵੀ ਇਹ ਸਾਰੇ ਏਰੀਆ 'ਚ ਇਹਨਾਂ ਦੀ ਕਾਫੀ ਐਕਟੀਵਿਟੀ, ਔਰ ਉਹਦੇ 'ਚ ਐਤਕੀ ਸਾਨੂੰ ਆਪਣੇ ਟ੍ਰਿਪ ਵਾਲੇ ਹੋਰ ਵੀ ਇਨਸਾਈਟ ਪਤਾ ਲੱਗਾ ਕਿ ਈਵਨ 3-4 ਸਿੱਖੀ ਸਰੂਪ ਦੇ ਵਿੱਚ ਵੀ ਜਿਹੜੇ ਇਸ ਕਿਸਮ ਦੇ ਨੇ ਉਹ ਉਹਨਾਂ ਨੇ ਅੰਦਰੂਨੀ ਹਲਕਿਆਂ ਦੇ ਵਿੱਚ ਵਾੜੇ ਹੋਏ ਸੀ, ਔਰ ਇੱਕ ਅੱਧਾ ਜਿਸ ਤੋਂ ਉਹਨਾਂ ਨੂੰ ਤਵੱਕੋ ਸੀ ਕਿ ਕੋਈ ਨਾ ਕੋਈ ਉਹ ਵਾਇਲੈਂਟ ਕਾਰਵਾਈ ਕਰੇਗਾ, ਉਹ ਕਹਿੰਦੇ ਨੇ ਕਿ ਵੀ ਇੱਕ ਥਾਂ ਤੇ ਮੈਂ ਸਿੰਘ ਦਾ ਨਾਂ ਨਹੀਂ ਲਵਾਂਗਾ, ਜਿਹਨੂੰ ਨਿਸ਼ਾਨਾ ਉਹਨੂੰ ਬਣਾਉਣ ਲਈ ਕਿਹਾ ਗਿਆ ਹੋਏਗਾ ਕਿ ਭਾਈ ਜਦੋਂ ਉਹ ਗਏ ਨਾਲ ਤੇ ਉਹ ਸਿੰਘ ਵੀ ਨਾਲ ਆਪਣੇ ਕਿਸੇ ਹਥਿਆਰਬੰਦ ਸਿੰਘ ਨੂੰ ਨਾਲ ਰੱਖਦਾ ਹੈ। ਕਹਿੰਦੇ ਜਦੋਂ ਕਿਹਾ ਗਿਆ ਵੀ ਉਹਨੂੰ ਵੀ ਨਾਲ ਲੈਣਾ ਤੇ ਮੌਕੇ ਦੇ ਉੱਤੇ ਉਹ ਚਲਾ ਗਿਆ, ਨਾਲ ਤਾਂ ਗਿਆ ਪਰ ਉਹਨੇ ਕਿਹਾ ਵੀ ਉਹ ਕੰਬੀ ਜਾਏ ਜਦੋਂ ਰਾਹ 'ਚ ਵੀ ਵਾਪਸ ਮੁੜੇ। ਤਾਂ ਕਹਿੰਦੇ ਉਹਨੂੰ ਫਿਰ ਅਸੀਂ ਪੁੱਛ ਹੀ ਲਿਆ ਵੀ ਤੂੰ ਗੱਲ ਦੱਸ ਕੀ ਹੈ, ਗੱਲ ਕੀ ਹੈ ਵੀ ਕੁਛ ਗੱਲ ਹੈ। ਉਹ ਕਹਿੰਦਾ ਵੀ ਸਾਨੂੰ ਥੋੜਾ ਬਹੁਤ ਸ਼ੱਕ ਪੈ ਰਿਹਾ ਸੀ, ਤਾਂ ਉਹਨੇ ਨੰਬਰ ਦਿਖਾਏ ਫੋਨ ਦੇ ਕੱਢ ਕੇ ਕਿ ਵੀ ਇੰਡੀਅਨ ਕੌਂਸਲਰ ਜਿਹੜਾ ਹੈ ਉਹ ਕਾਲਾਂ ਕਰ ਰਿਹਾ ਹੈ ਜਾਂ ਦੂਜਾ, ਕਿ ਉਹਨੂੰ ਮਿਸ਼ਨ ਦਿੱਤਾ ਹੋਇਆ ਸੀ ਵੀ ਇਹਨੂੰ ਐਲੀਮੀਨੇਟ। ਹੁਣ ਉਹਨਾਂ ਦੀਆਂ ਕੀ ਮਜਬੂਰੀਆਂ ਨੇ, ਕਿਹਨੂੰ ਗ੍ਰੀਨ ਕਾਰਡ ਲੈ ਕੇ ਦੇਣ ਦਾ ਹੁੰਦਾ ਹੈ, ਕਿਹਦੇ ਨਾਲ ਲੱਖਾਂ ਦੀ ਡੀਲ ਹੁੰਦੀ ਹੈ, ਕੀ ਹੈ। ਪਰ ਮੈਂ ਇਸ ਗੱਲ ਨੂੰ ਵੇਰਵੇ ਨਾਲ ਇਸ ਲਈ ਦੱਸ ਰਿਹਾ ਕਿ ਇਹ ਕਿਤੇ ਅਖਬਾਰਾਂ ਜਾਂ ਕਿਸੇ ਹੋਰ ਮੀਡੀਆ 'ਚ ਡਿਸਕਸ ਨਹੀਂ ਹੋਣਾ। ਜਦੋਂ ਅਸੀਂ ਆਪਣੇ ਲੋਕਾਂ ਦੇ ਵਿੱਚ ਜਾਂਦੇ ਆ, ਉਹਨਾਂ ਦਾ ਮਾਣ ਸਤਿਕਾਰ ਪਿਆਰ ਸਾਨੂੰ ਮਿਲਦਾ ਹੈ, ਤੇ ਸਾਡਾ ਇਹ ਫਰਜ਼ ਵੀ ਹੈ ਕਿ ਵੀ ਜਿਹੜੀਆਂ ਮੁਸ਼ਕਲਾਂ 'ਚੋਂ ਲੰਘ ਰਹੇ ਨੇ, ਜਿਹੜੇ ਚੈਲੰਜਸ ਨੇ, ਉਹਨਾਂ ਦਾ ਵੀ ਅਸੀਂ ਜਿਹੜਾ ਉਹ ਜ਼ਰੂਰ ਜ਼ਿਕਰ ਕਰੀਏ। ਸੋ ਇਹ ਜਿਹੜਾ ਖੌਫ ਹੈ ਇਕੱਲਾ ਮਹਿਜ਼ ਖੌਫ ਨਹੀਂ ਹੈ ਕਿ ਜੀ ਐਵੇਂ ਇੱਕ ਡਰ ਪੈਦਾ ਕੀਤਾ ਹੈ, ਇਹ ਇਨ ਫੈਕਟ ਇਨ ਪ੍ਰੈਕਟਿਸ ਇਹ ਗੈਂਗਸਟਰ ਕਲਚਰ ਜਿਹੜਾ ਉਹਨਾਂ ਨੇ ਥੋਪਿਆ ਹੋਇਆ। ਔਰ ਜੇ FBI ਨੇ, ਔਰ ਇਹ ਵੀ ਸਾਨੂੰ ਪਤਾ ਲੱਗਾ ਵੀ ਕੁਛ ਤਾਂ ਐਸੇ ਨੇ ਜਿਨ੍ਹਾਂ ਬਾਰੇ ਉਹ ਕਹਿੰਦੇ ਸਾਨੂੰ ਨਹੀਂ ਪਤਾ, ਪਰ FBI ਦੀ ਪੂਰੀ ਅੱਖ ਹੈ ਇਸ ਦੇ ਉੱਤੇ। ਜੇ FBI ਨੇ ਉਹ ਪੂਰੀ ਐਡ ਆਪਣੀ ਪੰਜਾਬੀ ਟਰਾਂਸਲੇਟਰ ਰਾਹੀਂ ਦਿੱਤੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਵੀ ਕਿਸ ਹੱਦ ਤੱਕ ਇੰਡੀਅਨ ਇਨਫਿਲਟ੍ਰੇਸ਼ਨ ਹੈ। ਹਾਂ, ਇਹਦੇ 'ਚ ਇੱਕ ਪਾਰਟ ਜ਼ਰੂਰ ਹੈ, ਇਹ ਵੀ ਸਾਹਮਣੇ ਆਇਆ ਕਿ ਭਾਈ ਜਦੋਂ ਹੁਣ ਕੋਈ ਵੀਜ਼ੇ ਲਈ ਜਾਂਦਾ ਜਾਂ ਅਪਲਾਈ ਕਰਦਾ ਹੈ ਤੇ ਸ਼ਿਕਾਗੋ ਕੌਂਸੂਲੇਟ ਹੈ ਜਿਹੜਾ ਨੇੜੇ ਪੈਂਦਾ, ਉੱਥੇ ਉਹਨਾਂ ਦੀ 2-3 ਇੰਡੀਅਨ ਕੌਂਸੂਲੇਟਸ ਦੀ ਕੌਂਸਲਰਸ ਜਾਂ ਉਹਨਾਂ ਦੇ ਸਹਿਯੋਗੀਆਂ ਦੀ ਟੀਮ ਬਹਿ ਜਾਂਦੀ ਹੈ। ਜਿਹੜਾ ਵੀ ਥੋੜਾ ਬਹੁਤ ਜਿਹਦਾ ਸਿੱਖੀ ਸਰੂਪ ਹੈ ਜਾਂ ਅਦਰਵਾਈਜ਼ ਆ, ਉਹਨੂੰ ਬਿਠਾ ਕੇ ਪੁੱਛਦੇ ਨੇ ਕਿ ਭਾਈ ਦੱਸ, ਫੋਟੋਆਂ ਰੱਖੀਆਂ ਹੁੰਦੀਆਂ ਨੇ, ਇਹਦਾ ਪਤਾ ਕੀ ਹੈ, ਇਹ ਪਿੱਛੋਂ ਕਿੱਥੋਂ ਹੈ, ਤੂੰ ਖਾਲਿਸਤਾਨ ਦਾ ਨਾਰਾ ਕਦੋਂ ਲਾਇਆ, ਕਿਵੇਂ ਲਾਉਂਦਾ ਹੈ, ਕੀ ਹੈ। ਔਰ ਇਸ ਕਿਸਮ ਦੀਆਂ ਰਿਪੋਰਟਾਂ ਇੰਡੀਵਿਜੂਅਲੀ ਤਾਂ ਸਾਡੇ ਤੱਕ ਵੀ ਆਈਆਂ, ਪਰ ਜਿਵੇਂ ਇੱਕ ਡਿਸਕਸ਼ਨ ਦੇ ਵਿੱਚ ਭਾਈ ਬਲਵਿੰਦਰ ਸਿੰਘ ਨੇ ਕਿਹਾ ਵੀ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਅਸੀਂ ਇਹ ਰਿਪੋਰਟ ਕਰਨਾ FBI ਨੂੰ ਜਾਂ ਦੂਜੇ, ਫਿਰ ਕੋਈ ਸਾਹਮਣੇ ਆਉਣ ਨੂੰ ਤਿਆਰ ਨਹੀਂ। ਫਿਰ ਜਿਹੜੇ ਨੇ ਉਹ ਬੈਕ ਆਫ, ਹਰ ਇੱਕ ਨੂੰ ਆਪਣਾ ਪਿਛਲਾ ਕੁਛ ਨਜ਼ਰ ਆ ਜਾਂਦਾ ਜਾਂ ਸੋ ਇਵੇਂ ਨਹੀਂ ਹੁੰਦਾ। ਤੁਸੀਂ ਜ਼ਬਾਨੀ ਕਲਾਮੀ ਜੋ ਮਰਜ਼ੀ ਕਹੀ ਜਾਓ, ਔਰ ਇੱਥੇ ਸਾਨੂੰ ਇਹ ਸਮਝਣਾ ਚਾਹੀਦਾ ਵੀ ਇੱਥੋਂ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਔਰ ਖਾਸ ਤੌਰ ਤੇ ਜਿਵੇਂ FBI ਨੇ ਜਾਂ ਜਸਟਿਸ ਡਿਪਾਰਟਮੈਂਟ ਨੇ ਸੀਰੀਅਸਲੀ ਲਿਆ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ। ਇਹ ਸਾਡਾ ਫਰਜ਼ ਹੈ ਕਿ ਅਸੀਂ ਸਾਹਮਣੇ ਆਈਏ। ਜਿੱਥੇ ਵੀ ਕੋਈ ਮਾੜੀ ਮੋਟੀ ਹਰਾਸਮੈਂਟ, ਉਹਨਾਂ ਨੇ 800 ਨੰਬਰ ਵੀ ਦਿੱਤਾ ਹੋਇਆ, ਤੁਸੀਂ ਲੋਕਲ ਵੀ ਜਿਹੜਾ ਉਹ ਕਮਿਊਨੀਕੇਟ ਕਰ ਸਕਦੇ ਹੋ, ਉਹਨਾਂ ਰਾਹੀਂ ਵੀ ਕਮਿਊਨੀਕੇਟ ਕਰ ਸਕਦੇ ਹੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇੰਡੀਅਨ ਸਿਸਟਮ ਦਾ ਜਿਹੜਾ ਵਿਦਨ ਅਮਰੀਕਨ ਸਿਸਟਮ ਪ੍ਰੈਸ਼ਰ ਹੈ ਔਰ ਇਹਦੇ 'ਚ ਇੰਟਰਫੀਅਰੈਂਸ ਹੈ, ਇਸ ਨੂੰ ਐਕਸਪੋਜ਼ ਕਰੀਏ। ਹੁਣ ਜਿਹੜਾ ਸਮਾਗਮ ਮੁੱਖ ਤੌਰ ਦੇ ਉੱਤੇ ਦੀਪ ਸਿੱਧੂ, ਜਿਨ੍ਹਾਂ ਨੂੰ ਸਾਥੋਂ ਵਿਛੜਿਆ 2 ਸਾਲ ਹੋ ਗਏ ਨੇ, ਉਹਨਾਂ ਦਾ ਪੂਰਾ ਨਾਂ ਤਾਂ ਸੰਦੀਪ ਸਿੰਘ ਸਿੱਧੂ ਹੈ, ਔਰ ਇੱਕ ਸਾਡੇ ਵੀਰ ਜਿਹੜੇ ਨਿਊ ਜਰਸੀ ਤੋਂ ਹੀ ਮੂਵ ਕੀਤੇ, ਉਹਨਾਂ ਦੇ ਬੜੇ ਪਿਆਰੇ ਬੱਚੇ, ਉਹਨਾਂ ਦੇ ਨਾਲ ਉਹਨਾਂ ਨੇ ਤਸਵੀਰਾਂ ਵੀ ਲਈਆਂ ਸਾਡੇ ਨਾਲ। ਔਰ ਦੂਜੇ ਤੇ ਉਹ ਮੈਨੂੰ ਕਹਿਣ ਲੱਗਿਆ ਜੀ ਵੀ ਚੰਗਾ ਹੋਏ ਜੇ ਦੀਪ ਸਿੱਧੂ ਦੀ ਥਾਂ ਸੰਦੀਪ ਸਿੰਘ ਕਿਹਾ ਜਾਏ ਉਹਨਾਂ ਨੂੰ। ਮੈਂ ਕਿਹਾ ਜੀ ਗੱਲ ਤੁਹਾਡੀ ਠੀਕ ਹੈ, ਪਰ ਕਈ ਵਾਰ ਇਹ ਹੁੰਦਾ ਵੀ ਕੋਈ ਇੰਨਾ ਕੁ ਪਪੂਲਰ, ਮੈਂ ਕਿਹਾ ਹੁਣ ਅਸੀਂ ਜਿੰਨਾ ਮਰਜ਼ੀ ਭਾਈ ਹਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ ਕਹੀ, ਅਲਟੀਮੇਟਲੀ ਗੱਲ ਜਿੰਦੇ ਸੁੱਖੇ ਤੇ ਮੁੱਕ ਜਾਂਦੀ ਹੈ। ਪਰ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਜਿਹੜੀ ਸੁਜੈਸ਼ਨ ਹੈ ਉਹ ਬਿਲਕੁਲ ਗੁਰਮਤ ਦੇ ਮੁਤਾਬਕ ਹੈ। ਸੋ ਉਹਨਾਂ ਦੀ 2 ਸਾਲ ਉਹਨਾਂ ਨੂੰ ਵਿਛੜਿਆ ਹੋ ਗਏ ਨੇ, ਕਿਉਂਕਿ 15 ਫਰਵਰੀ ਦਾ ਦਿਨ ਸੀ ਜਿਸ ਦਿਨ ਉਹਨਾਂ ਦਾ, ਜਿਸ ਨੂੰ ਇਹ ਕਹਿਣਾ ਹੋਏ ਕਿ ਜੋ ਏਜੰਸੀਆਂ ਦੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਉਹਦੇ 'ਚ ਕੌਣ ਕਿਹਦਾ ਕੀ ਕਿਰਦਾਰ ਹੈ, ਅਸੀਂ ਉਹਨਾਂ ਨੂੰ ਟ੍ਰਿਬਿਊਟ 14 ਫਰਵਰੀ ਵਾਲੇ ਦਿਨ, ਵੈਲੈਂਟਾਈਨ ਡੇ ਵਾਲੇ ਦਿਨ ਦੀਪ ਸਿੱਧੂ ਨੂੰ
ਔਰ ਉਹ ਸਾਰੀ ਜਿਹੜੀ ਹੈ ਬੈਕਗਰਾਉਂਡ ਨੂੰ ਵੀ ਬਿਆਨਿਆ ਸੀ ਕਿਉਂਕਿ ਜਦੋਂ ਅਸੀਂ ਇਹ ਕਿਹਾ ਕਿ ਵੈਲੈਂਟਾਈਨ ਭਾਵੇਂ ਡੇ ਨੈਕਸਟ ਸੀ ਲੇਕਿਨ ਅੱਜ ਜੇ ਦੀਪ ਸਿੱਧੂ ਕਹਿਣਾ ਹੋਏ ਤਾਂ ਬਹੁਤ ਸਾਰੇ ਨੌਜਵਾਨਾਂ ਦੀਆਂ ਉਹਨਾਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਜਾਂ ਨੌਜਵਾਨਾਂ ਦੇ ਅੰਦਰ ਉਹ ਭਾਵਨਾਵਾਂ ਜਿਹੜੀਆਂ ਦੀਪ ਸਿੱਧੂ ਨੇ ਆਪਣੇ ਨੈਰੇਟਿਵ ਦੇ ਨਾਲ ਆਪਣੇ ਡਾਇਲੌਗ ਦੇ ਨਾਲ ਔਰ ਫਿਰ ਅਲਟੀਮੇਟਲੀ ਆਪਣਾ ਆਪਾ ਕੁਰਬਾਨ ਕਰਕੇ ਸਿਰਜੀਆਂ ਅੱਜ ਅਸੀਂ 2 ਸਾਲ ਬਾਅਦ ਉਸ ਦਾ ਜਲਵਾ ਦੇਖ ਸਕਦੇ ਹਾਂ। ਹਾਲਾਂ ਪਹਿਲੇ ਵਰੇ 'ਚ ਤਾਂ ਉਹ ਸਾਰੇ ਉਹਨਾਂ ਦੇ ਯਾਦ ਨੂੰ ਧੁੰਦਲਾ ਕਰਨ ਦੇ ਲਈ ਇੱਥੋਂ ਜਿਹੜੀ ਬੀਬੀ ਨੇ ਪਹਿਲਾਂ ਜਾ ਕੇ ਉਹ ਸਾਰੇ ਮਰਡਰ ਪਲਾਟ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਰੋਲ ਹੈ। ਕੀ ਰੋਲ ਹੈ ਤਾਂ ਗੁਰੂ ਜਾਣਦਾ ਜਾਂ ਉਹ ਬੀਬੀ ਜਾਣਦੀ ਹੈ ਲੇਕਿਨ ਉਹ ਸਾਰਿਆਂ ਨੂੰ ਧੁੰਦਲਾ ਕਰ ਦਿੱਤਾ ਸੀ। ਡਿਬੇਟ ਹੋਰ ਪਾਸੇ ਸੀ। ਇਸ ਵਾਰ ਕਿਉਂਕਿ ਇੱਕ ਪਾਸੇ ਕੋਇਨਸਾਈਡ ਕਰ ਰਿਹਾ ਹੈ ਪੰਜਾਬ ਦੇ ਵਿੱਚ ਸ਼ੰਭੂ ਔਰ ਖਨੌਰੀ ਬਾਰਡਰ ਦੇ ਉੱਤੇ ਜਿਵੇਂ ਉਹੀ ਡਿਫਾਇੰਸ ਉਹੀ ਪੁਲਿਸ ਦਾ ਜ਼ਬਰ ਸਿਕਿਉਰਿਟੀ ਦਸਤਿਆਂ ਦਾ ਉਹੀ ਪੈਲਟ ਗਨਸ ਉਹੀ ਡਰੋਨ ਨਾਲ ਟੀਅਰ ਗੈਸ ਸ਼ੈਲਸ ਜੋ ਕੁਝ ਪਹਿਲੇ ਪਾਰਟ 'ਚ ਕੀਤਾ ਸੀ। ਦੂਸਰਾ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਇਹ ਵੀ ਕਿਸੇ ਦਾ ਕਥਨ ਹੈ ਕਿ ਅਸਲੀ ਇਤਿਹਾਸ ਉਦੋਂ ਹੀ ਲਿਖਿਆ ਜਾਂਦਾ ਹੈ ਜਦੋਂ ਕਰੰਟ ਪੀਰੀਅਡ ਦੀ ਡਸਟ ਸੈਟਲ ਹੋ ਜਾਂਦੀ ਹੈ ਮਿੱਟੀ ਜਿਹੜੀ ਹੈ ਥੱਲੇ ਟਿਕ ਜਾਂਦੀ ਹੈ ਉਦੋਂ ਹੀ ਇਹ ਲਿਖਿਆ ਜਾਂਦਾ ਹੈ। ਔਰ ਇਹ ਵਾਕਿਆ ਹੀ ਜਿਹੜਾ ਹੁਣ ਅਸੀਂ ਦੇਖਦੇ ਹਾਂ ਕਿ ਇਸ ਵਰੇ 'ਚ ਜਿੰਨੇ ਪ੍ਰੋਗਰਾਮ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਮੀਡੀਆ ਦੇ ਵਿੱਚ ਹੋਏ ਪੰਜਾਬੀ ਰੇਡੀਓ USA ਨਾਲ ਵੀ ਸਾਡਾ ਇੰਟਰਵਿਊ ਉਹਨਾਂ ਨੇ ਸਰ ਅਜਮੇਰ ਸਿੰਘ ਹਿਸਟੋਰੀਅਨ ਉਹਨਾਂ ਨੂੰ ਵੀ ਇੰਟਰਵਿਊ ਕੀਤਾ। ਇੰਗਲੈਂਡ ਤੋਂ ਇੱਕ ਜਰਨਲਿਸਟ ਨੇ ਉਹਨਾਂ ਨੂੰ ਵੀ ਕੀਤਾ। ਸਾਡੇ ਨਾਲ ਵੀ ਲਗਭਗ 1 ਘੰਟੇ ਦੀ ਗੱਲਬਾਤ ਸੀ। ਔਰ ਹੋਰ ਵੀ ਬਹੁਤ ਸਾਰੇ ਮੀਡੀਆ ਚੈਨਲਸ ਨੇ ਔਰ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਮਾਗਮ ਹੋਏ ਗੁਰਦੁਆਰਿਆਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਜਾਂ ਲੰਗਰ ਹਾਲਾਂ ਜਿੱਥੇ ਵੀ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਨੇ ਉਹਨਾਂ ਦੀ ਤਸਵੀਰ ਵੀ ਜਿਹੜੀ ਹੈ ਸੁਭਾਇਮਾਨ ਕੀਤੀ ਗਈ ਤੇ ਇੱਥੇ ਵੀ ਮੇਨ ਫੰਕਸ਼ਨ ਜਿਹੜਾ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਔਰ ਭਲਵਾਨ ਗਰੁੱਪ ਔਰ ਵਾਕਿਆ ਹੀ ਕੁਛ ਜਿਹੜੇ ਸਿੰਘ ਨੇ ਪੂਰੇ ਵੈਲ ਬਿਲਡ ਭਲਵਾਨ ਹੀ ਸੀ। ਔਰ ਮੈਂ ਆਪਣੇ ਪ੍ਰੈਜੈਂਟੇਸ਼ਨ ਦੇ ਐਂਡ 'ਚ ਕਿਹਾ ਵੀ ਸੀ ਮੈਂ ਕਿਹਾ ਜੀ ਇਹ ਚਲੋ ਬਾਕੀ ਸਪੋਰਟਸ ਤਾਂ ਸਾਰੀਆਂ ਚੰਗੀ ਚੀਜ਼ ਹੈ ਜਿਹੜਾ ਵੀ ਸਪੋਰਟਸ ਹੁੰਦਾ ਹੈ ਪਰ ਪਹਿਲਾ ਜਿਹੜਾ ਮੱਲ ਅਖਾੜਾ ਸਥਾਪਿਤ ਕੀਤਾ ਉਹ ਗੁਰੂ ਅੰਗਦ ਸਾਹਿਬ ਨੇ ਕੀਤਾ ਖਡੂਰ ਸਾਹਿਬ 'ਚ। ਅੱਜ ਵੀ ਉੱਥੇ ਗੁਰਦੁਆਰਾ ਮੱਲ ਅਖਾੜਾ ਹੈ ਕਿਉਂਕਿ ਭਲਵਾਨ ਲਫ਼ਜ਼ ਸ਼ਾਇਦ ਬਾਅਦ ਦੇ ਵਿੱਚ ਜ਼ਿਆਦਾ ਪਪੂਲਰ ਹੋਇਆ ਹੋਏਗਾ। ਮੱਲ ਵੀ ਕਹਿੰਦੇ ਸੀ ਔਰ ਅਜੇ ਵੀ ਪੰਜਾਬੀ ਪੇਂਡੂ ਬਜ਼ੁਰਗ ਕਿਸੇ ਨੂੰ ਕਹਿਣਗੇ ਆ ਵੀ ਮੱਲਾ ਬੈਠ ਸੋ ਮੱਲ ਜਿਹੜਾ ਹੈ ਉਹ ਭਲਵਾਨ ਦੇ ਲਈ ਹੈ। ਔਰ ਗੁਰੂ ਅੰਗਦ ਸਾਹਿਬ ਨੇ ਔਰ ਈਵਨ ਹਮਾਯੂੰ ਨਾਲ ਜੁੜਿਆ ਹੋਇਆ ਜਿਹੜਾ ਇਤਿਹਾਸਕ ਵਾਕਿਆ ਹੈ ਕੁਛ ਤਾਂ ਹੈ ਕਿ ਵੀ ਉਹ ਪੰਜਾਬੀ ਜਿਹੜੇ ਆ ਉਹ ਸਿਖਾ ਰਹੇ ਸੀ ਬੱਚਿਆਂ ਨੂੰ ਪਰ ਜ਼ਿਆਦਾ ਇਹ ਹੈ ਕਿ ਉਹ ਬੱਚਿਆਂ ਦੇ ਘੋਲ ਜਿਹੜੇ ਨੇ ਕਰਵਾ ਰਹੇ ਸੀ। ਔਰ ਇਹ ਜਿਹੜੀ ਸਿੱਖੀ ਦਾ ਸੰਤ ਸਿਪਾਹੀ ਦਾ ਕਾਨਸੈਪਟ ਨਿਰੋਲ ਜਿਹਦੇ 'ਚ ਫਿਜ਼ੀਕਲੀ ਫਿਟ ਇੰਟੈਲੈਕਚੁਅਲੀ ਇੰਟੈਲੈਕਟ ਲਾਈਕ ਦਾ ਸ਼ਾਈਨਿੰਗ ਲਾਈਟ ਸ਼ਾਈਨਿੰਗ ਕੈਂਡਲ ਲਾਈਟ ਔਰ ਰੂਹਾਨੀ ਤੌਰ ਤੇ ਰੱਬ ਨਾਲ ਜੁੜਿਆ ਹੋਣਾ ਔਰ ਸਮਾਜਿਕ ਤੌਰ ਦੇ ਉੱਤੇ ਚੇਤਨ ਆਪਣੇ ਫਰਜ਼ਾਂ ਪ੍ਰਤੀ ਉਹ ਧਾਰਮਿਕ ਸਮਾਜਿਕ ਆਰਥਿਕ ਸਿਆਸੀ ਹੋਣ ਇਹ ਸਾਰਾ ਕਾਨਸੈਪਟ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਹੀ ਸ਼ੁਰੂ ਹੁੰਦਾ ਹੈ। ਔਰ ਇਹ ਇੱਕ ਬਹੁਤ ਚੰਗੀ ਪਰੰਪਰਾ 47 ਤੱਕ ਵੀ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਇਹ ਹਰ ਛੋਟੇ ਵੱਡੇ ਥਾਂ ਤੇ ਅਖਾੜੇ ਸਨ। ਗੁਰਬਾਣੀ 'ਚ ਵੀ ਜਦੋਂ ਅਸੀਂ ਜਿਹੜੇ ਸ਼ਬਦ ਜਿਵੇਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਕਿ ਭਾਈ ਹੋਂ ਗੁਸਾਈ ਕਾ ਪਹਿਲਵਾਨੜਾ ਹੋਂ ਗੁਰਮਿਲ ਉੱਚ ਦੁਮਾਲੜਾ ਕਿ ਮੈਂ ਗੁਸਾਈ ਦਾ ਪਹਿਲਵਾਨ ਹੈ। ਔਰ ਇਹ ਹੁੰਦਾ ਸੀ ਕਿ ਭਾਈ ਜਿਹੜਾ ਭਲਵਾਨ ਜਿੱਤਦਾ ਜਿਹਦੇ ਲਈ ਹੁੰਦਾ ਸੀ ਰੁਮਾਲੀ ਜਿੱਤੀ ਜਾਂ ਗੁਰਜ ਜਿਹੜਾ ਲੈ ਕੇ ਉਹ ਗੇੜਾ ਦਿੰਦਾ ਸੀ ਗਰਾਊਂਡ ਦਾ ਜਾਂ ਉਸ ਦਾ ਵੱਡੇ ਭਲਵਾਨ ਹੋਣ ਦਾ ਉਹਨੂੰ ਦਮਾਲਾ ਮਿਲਦਾ ਸੀ। ਸੋ ਗੁਰੂ ਸਾਹਿਬ ਨੇ ਜਦੋਂ ਇਹ ਫਰਮਾਇਆ ਮੈਟਾਫਰ ਉਹੀ ਯੂਜ਼ ਕੀਤਾ ਕਿ ਹਾਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਕਿ ਮੈਂ ਗੁਸਾਈ ਦਾ ਭਲਵਾਨ ਹੈ ਉਸ ਵਾਹਿਗੁਰੂ ਦਾ ਮੈਨੂੰ ਗੁਰੂ ਦੇ ਰਾਹੀਂ ਮੈਂ ਮਿਲਿਆ ਤੇ ਮੈਨੂੰ ਉਹ ਦਮਾਲਾ ਹਾਸਲ ਹੋਇਆ ਦੁਮਾਲੜਾ ਜਿਹੜਾ ਔਰ ਸਾਰੀ ਛਿੰਝ ਜਿਹੜੀ ਆ ਉਹ ਇਕੱਠੀ ਹੋਈ ਹੈ ਔਰ ਇਹ ਸਾਰੇ ਮੱਲ ਉਹ ਮੱਲ ਭਲਵਾਨਾਂ ਨੂੰ ਹੀ ਕਹਿੰਦੇ ਨੇ। ਸੋ ਇਹ ਇੱਕ ਚੰਗੀ ਗੱਲ ਹੈ ਕਿ ਵੀ ਉੱਥੇ ਇਸ ਪੱਖੋਂ ਵੀ ਇੱਕ ਵੀਰ ਜਾਫੀ ਸਿੰਘ ਹੋਰਾਂ ਵੱਲੋਂ ਬਾਕੀ ਸਿੰਘਾਂ ਵੱਲੋਂ ਉਦਮ ਹੈ ਬੜੀ ਪ੍ਰੇਮ ਦੇ ਨਾਲ ਸਭ ਨੇ ਸੰਗਤ ਦੀ ਸੇਵਾ ਕੀਤੀ। ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤ ਆਲਮੋਸਟ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਤਾਂ ਲੰਗਰ ਹਾਲ ਦੇ ਵਿੱਚ ਤਾਂ ਚਲੋ
ਹੁੰਦੇ ਹੀ ਹੈ ਸੰਗਤ ਅੰਦਰ ਮੇਨ ਹਾਲ 'ਚ ਵੀ ਬਹਿਣ ਲਈ ਥਾਂ ਨਹੀਂ ਸੀ। ਔਰ ਸਰ ਜਰਨੈਲ ਸਿੰਘ ਹੋਰਾਂ ਦੇ ਪਰਿਵਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਤੇ ਭੋਗ ਪਾਏ ਗਏ ਔਰ ਜਿਨ੍ਹਾਂ ਹੋਰ ਵੀਰਾਂ ਨੇ ਸਾਰੇ ਦੇ ਵਿੱਚ ਸਾਡੇ ਨਾਲ ਸਹਿਯੋਗ ਵੀ ਕੀਤਾ, TV 84 ਦੀ ਆਰਥਿਕ ਮਦਦ ਵੀ ਕੀਤੀ। ਉਹਨਾਂ ਦੇ ਵਿੱਚ ਜਿਹੜੇ ਨਾਮ ਹੈ ਪਹਿਲਾਂ ਲਏ ਨੇ, ਉਹਨਾਂ ਤੋਂ ਇਲਾਵਾ ਭਾਈ ਸੰਤੋਖ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਜਸਪਾਲ ਸਿੰਘ ਔਰ ਹੋਰ ਬਹੁਤ ਸਾਰੇ ਜਿਨ੍ਹਾਂ ਦੀ ਸਪਾਂਸਰਸ਼ਿਪ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਕਸ ਕਰਾਂਗੇ। ਔਰ ਇਹ ਸਾਰੇ ਦੇ ਨਾਲ ਜਿਹੜਾ ਖਾਸ ਤੌਰ ਤੇ ਮੁੱਖ ਫੰਕਸ਼ਨ ਸੀ ਉਸ ਦੀ ਕਵਰੇਜ TV 84 ਦੀ ਟੀਮ ਨੇ ਰਿਕਾਰਡ ਕੀਤੀ ਹੈ। ਉਹ ਅਸੀਂ ਸਾਂਝੇ ਵੀ ਕਰਾਂਗੇ। ਮੈਂ ਉਸ ਬਾਰੇ ਤਾਂ ਬਹੁਤਾ ਕੁਝ ਨਹੀਂ ਕਵਾਂਗਾ, ਪਰ ਇਹ ਸਾਰੇ ਸਮਾਗਮ ਦੀ ਜਿੱਥੇ ਬਹੁਤ ਚੰਗੇ ਕੀਰਤਨੀਏ ਕਥਾਵਾਚਕ ਨੇ, ਉੱਥੇ ਇੱਕ ਖਾਸ ਤੌਰ ਦੇ ਉੱਤੇ ਲੰਗਰ ਹਾਲ ਦੇ ਵਿੱਚ ਦੀਪ ਸਿੱਧੂ ਦੀ ਪਿਕਚਰ ਤਾਂ ਪਹਿਲਾਂ ਹੀ ਲੱਗੀ ਹੋਈ ਹੈ, ਲੇਕਿਨ ਹੁਣ ਉਹਨਾਂ ਨੇ 3 ਸਿੰਘ ਜਿਹੜੇ ਕਿ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋਏ ਨੇ ਮਈ ਮਹੀਨੇ ਤੋਂ ਲੈ ਕੇ ਮਈ 2023 ਤੋਂ, ਜਿਨ੍ਹਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਸ਼ਹੀਦ ਕੀਤਾ ਗਿਆ, ਭਾਈ ਅਵਤਾਰ ਸਿੰਘ ਖੰਡਾ 15 ਜੂਨ ਨੂੰ ਬਰਮਿੰਗਮ UK ਦੇ ਵਿੱਚ ਉਹਨਾਂ ਨੂੰ ਕੈਮੀਕਲ ਵੈਪਨ ਰਾਹੀਂ ਸ਼ਹੀਦ ਕੀਤਾ ਔਰ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕੋਲਡ ਬਲੱਡਡ ਮਰਡਰ, ਉਹਨਾਂ ਦੀ ਸ਼ਹਾਦਤ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਜਿੱਥੋਂ ਐਨ ਬਾਹਰ ਲਾਸਟ ਐਂਡ ਦੇ ਉੱਤੇ ਜਿੱਥੇ ਉਹਨਾਂ ਨੇ ਹੁਣ ਨਿਸ਼ਾਨ ਸਾਹਿਬ ਲਾਇਆ, ਆਉਣ ਵਾਲੇ ਪੀਰੀਅਡ 'ਚ ਕੋਈ ਯਾਦਗਾਰ ਵੀ ਸਥਾਪਿਤ ਕਰਨਗੇ। ਸੋ ਇਹਨਾਂ 3 ਸਿੰਘਾਂ ਦੀਆਂ ਤਸਵੀਰਾਂ ਜਿਹੜੀਆਂ ਲੰਗਰ ਹਾਲ ਦੇ ਵਿੱਚ, ਜਦੋਂ ਅਸੀਂ ਗੱਲ ਕੀਤੀ ਹੈ ਦਰਸ਼ਕਾਂ ਨੇ ਨਾਲ ਨਾਲ ਪਿਕਚਰਸ ਦੇਖੀਆਂ ਹੋਣਗੀਆਂ। ਲੰਗਰ ਹਾਲ ਦੇ ਵਿੱਚ ਪਰਦਾ ਚੁੱਕਿਆ ਗਿਆ ਇਹਨਾਂ 3 ਪਿਕਚਰਸ ਤੋਂ ਔਰ ਇੱਕ ਖਾਸ ਜਿਹੜਾ ਟਚਿੰਗ ਸਾਡੇ ਲਈ ਮੂਮੈਂਟ ਵੀ ਸੀ ਕਿ ਇੱਕ ਵੀਰ ਜਿਨ੍ਹਾਂ ਦਾ ਵੇਰਵਾ ਅਸੀਂ ਆਉਣ ਵਾਲੇ ਦਿਨਾਂ 'ਚ, ਕਿਉਂਕਿ ਕੁਦਰਤੀ ਦੁਬਾਰਾ ਗੱਲ ਨਹੀਂ ਹੋਈ, ਉਹਨਾਂ ਨੇ ਖਾਲੜਾ ਪਿੰਡ ਨਾਲ ਉਹਨਾਂ ਦਾ ਸਿੰਘ ਦਾ ਸੰਬੰਧ ਹੈ ਔਰ ਉਹਨਾਂ ਨੇ ਇੱਕ ਦੀਪ ਸਿੱਧੂ ਦੀ ਪਿਕਚਰ ਜਿਹੜੀ ਕਿ ਉਹਨਾਂ ਨੇ ਹੱਥਾਂ ਨਾਲ ਬਣਾਈ, ਉਹ ਸਾਨੂੰ ਖਾਸ ਤੌਰ ਤੇ ਭੇਟ ਕੀਤੀ। ਅਸੀਂ ਉਸ ਨੂੰ ਕਿਉਂਕਿ ਕੈਰੀ ਨਹੀਂ ਸੀ ਹੋ ਸਕਦਾ, ਭਾਈ ਗੁਰਦੇਵ ਸਿੰਘ ਹੋਰਾਂ ਦੇ ਕੋਲ ਛੱਡਿਆ ਉਸ ਨੂੰ। ਜਦੋਂ ਹੀ ਉਹ ਬਾਈ ਰੋਡ ਆਉਣਗੇ ਉਹ ਲਿਆਣਗੇ, ਅਸੀਂ ਆਪਣੇ ਦਫ਼ਤਰ ਦੇ ਵਿੱਚ ਸਥਾਪਿਤ ਕਰਾਂਗੇ ਔਰ ਇਹ ਉਹਨਾਂ ਦਾ ਜੈਸਚਰ ਸੀ। ਔਰ ਜਿਵੇਂ ਦੱਸਿਆ ਗਿਆ ਕਿ ਉਸ ਤੋਂ ਪਹਿਲਾਂ ਉਹਨਾਂ ਨੇ ਸਰ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਪਿਕਚਰ ਵੀ ਜਿਹੜੀ ਹੈ ਉਹ ਬਣਾਈ ਹੈ, ਬਹੁਤ ਖੂਬਸੂਰਤ ਪੇਂਟਿੰਗ, ਉਹ ਉੱਥੇ ਸਥਾਪਿਤ ਵੀ ਕੀਤੀ ਗਈ ਹੈ ਲੰਗਰ ਹਾਲ 'ਚ। ਸੋ ਇਹ ਸਾਨੂੰ ਖੁਸ਼ੀ ਹੁੰਦੀ ਹੈ ਕਿ ਬੇਸ਼ੱਕ ਅਸੀਂ ਕੋਈ ਐਸਾ ਰੋਲ ਨਹੀਂ ਹੈ ਕਿ ਵੀ ਜਿਹਨੂੰ ਅਸੀਂ ਕੋਈ ਬਹੁਤ ਵਡਿਆਈਏ ਆਪਣੇ ਆਪ ਨੂੰ, ਲੇਕਿਨ ਇਹ ਆਮ ਸਾਡੇ ਗੁਰਸਿੱਖ ਵੀਰਾਂ ਦਾ, ਭੈਣਾਂ ਦਾ ਔਰ ਜਿੰਨਾ ਪਿਆਰ ਤੁਸੀਂ ਜਦੋਂ ਸੰਗਤ ਦੇ ਵਿੱਚ ਜਾਂਦੇ ਹੋ ਔਰ ਲਗਭਗ ਹਾਲਾਂ ਦੀਵਾਨ 'ਚੋਂ ਮੇਰਾ ਉੱਠਣ ਨੂੰ ਮਨ ਨਹੀਂ ਹੁੰਦਾ ਜਦੋਂ ਵੀ ਦੀਵਾਨ ਚੱਲ ਰਿਹਾ ਹੁੰਦਾ, ਜਦੋਂ ਤੱਕ ਅਰਦਾਸ ਔਰ ਹੁਕਮਨਾਮਾ ਨਾ ਹੋਏ, ਪਰ ਜਿਉਂ ਹੀ ਮੈਂ ਬੋਲ ਕੇ ਬੈਠਾ ਥੋੜ੍ਹੀ ਦੇਰ ਬਾਅਦ ਕਿ ਜੀ ਲੰਗਰ ਹਾਲ 'ਚ ਜਿਹੜੀਆਂ ਨੇ ਤਸਵੀਰਾਂ ਤੋਂ ਪਰਦਾ ਚੁੱਕਿਆ ਜਾਣਾ ਔਰ ਫਿਰ ਫੋਟੋਆਂ ਲਵਾਉਣ ਵਾਲਿਆਂ ਦਾ ਜਾਂ ਨਾਲ ਆ ਕੇ ਖਲੋਣ ਪਰਿਵਾਰਾਂ ਦੇ ਪਰਿਵਾਰ ਇਹਨੇ ਉਹ ਆਲਮੋਸਟ ਅਗਲਾ ਘੰਟਾ 1.5 ਘੰਟਾ ਜਿਹੜਾ ਜਦੋਂ ਤੱਕ ਅਸੀਂ ਵਾਪਸ ਆਏ ਤਾਂ ਅੰਦਰ ਅਰਦਾਸ ਚੱਲ ਰਹੀ ਸੀ। ਸੋ ਇਹ ਬੇਸ਼ੱਕ ਪਿਆਰ ਦੇ ਸਾਹਮਣੇ ਸੰਗਤ ਦੇ ਸਾਡਾ ਸਿਰ ਝੁਕਦਾ ਹੈ, ਲੇਕਿਨ ਮੈਨੂੰ ਬਹੁਤ ਵਾਰ ਇਹ ਵੀ ਲੱਗਦਾ ਹੈ ਕਿ ਭਾਈ ਅਸੀਂ ਜਿੰਨੀ ਵੱਡੀ ਜ਼ਿੰਮੇਵਾਰੀ ਜਾਂ ਜਿੰਨਾ ਪਿਆਰ ਜਾਂ ਜਿੰਨੀ ਤਵੱਕੋ ਸੰਗਤ ਕਰਦੀ ਹੈ ਸ਼ਾਇਦ ਅਸੀਂ ਉਸ ਦੇ ਕਾਬਿਲ ਨਹੀਂ ਹੈ, ਪਰ ਇਹ ਵੀ ਗੁਰੂ ਦੀ ਵਡਿਆਈ ਹੈ ਔਰ ਸਤਿਗੁਰੂ ਦੀ ਰਹਿਮਤ ਹੈ ਕਿ ਜਿਹੜਾ ਕੌਮੀ ਘਰ ਦਾ ਸਾਡਾ ਕਦੇ ਡ੍ਰੀਮ ਸੀ, ਫਿਰ ਐਂ ਲੱਗਦਾ ਸੀ 84 ਤੋਂ 94 95 ਤੱਕ ਕਿ ਭਾਈ ਅੱਜ ਵੀ ਬਣਿਆ, ਕੱਲ ਵੀ ਬਣਿਆ, ਫਿਰ ਇੱਕ ਵੱਡਾ ਗੈਪ ਪੀਰੀਅਡ ਆਇਆ ਜਿਹਦੇ 'ਚ ਸਰਕਾਰੀ ਨੈਰੇਟਿਵ ਵਿਕਣ ਲੱਗਾ, ਫਿਰ ਪੰਜਾਬ ਦੇ ਵਿੱਚ ਫੁੱਲ ਸਕੇਲ 2012 'ਚ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਜਦੋਂ ਬਲੈਕ ਵਾਰੰਟ ਜਾਰੀ ਕੀਤੇ ਜਾਂਦੇ ਨੇ ਟਵਾਈਸ, ਉਦੋਂ ਇੱਕ ਝਲਕਾਰਾ ਜਿਹਾ ਲੱਗਦਾ ਹੈ, ਪਰ ਫਿਰ ਥੱਲੇ ਜਾਂਦੀ ਗੱਲ ਲੱਗਦੀ ਹੈ। 2015 'ਚ ਤਾਂ ਫਿਰ ਉਹਨਾਂ ਨੇ ਖੁੱਲ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬੁਰਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਗੋਲੀ ਕਾਂਡ, ਇਹ ਸਾਰਾ। ਪਰ ਹੁਣ ਜਿਸ ਮੋਮੈਂਟਮ ਦੇ ਨਾਲ ਇਹ ਮੂਵਮੈਂਟ, ਬੇਸ਼ੱਕ 13 ਮਹੀਨੇ ਦੀ ਕਿਸਾਨ ਮੂਵਮੈਂਟ ਇੱਕ ਬੜਾ ਪੋਜ਼ਿਟਿਵ ਨੋਟ ਸੀ ਜਿਹਦੇ 'ਚ ਪੰਜਾਬ 'ਚ ਇੱਕ ਨਵੀਂ ਲੀਡਰਸ਼ਿਪ ਦਾ ਉਭਾਰ ਹੋ ਸਕਦਾ ਸੀ, ਲੇਕਿਨ ਉਹ ਤਾਂ ਕਾਮਰੇਡਾਂ ਨੇ ਜਿਹੜੀ ਹੈ ਉਹ ਆਮ ਆਦਮੀ ਦੇ ਖਾਤੇ ਹੀ ਪਾਈ, ਕਾਲਾ ਚੋਰ ਲੈ ਆਂਦਾ, ਕਾਲਾ ਵੀ ਤੇ ਚੋਰ ਵੀ।
ਲੇਕਿਨ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ ਜਿੱਥੇ ਡਾਇਸਪੋਰਾ ਦੇ ਵਿੱਚ ਪਿਛਲੇ 2 ਸਾਲਾਂ 'ਚ ਇੱਕ ਪੂਰੀ ਮੂਵਮੈਂਟ ਖੜੀ ਕੀਤੀ ਹੈ, ਉੱਥੇ ਪੰਜਾਬ ਦੇ ਵਿੱਚ ਵੀ ਬੇਸ਼ੱਕ ਕਿਸਾਨੀ ਸੰਘਰਸ਼ ਜਿਹੜਾ ਕੱਲ੍ਹ ਦਾ ਦਿਨ ਬੜਾ ਕਰੂਸ਼ਲ ਹੋਏਗਾ ਵੀ ਸ਼ੰਭੂ ਤੇ ਕੀ ਹੁੰਦਾ, ਖਨੌਰੀ ਕੀ ਹੁੰਦਾ, ਲੇਕਿਨ ਇਸ ਸਾਰੇ ਹਾਲਾਂ ਐਮੇਚੋਰ ਲੀਡਰਸ਼ਿਪ ਵੀ ਲੱਗਦੀ ਹੈ, ਕੋਈ ਸਰਕਾਰ ਦੇ ਅੱਖ ਦੇ ਵਿੱਚ ਸੂਰ ਦਾ ਵਾੜ ਹੈ ਜਿਵੇਂ ਸਾਡੇ ਮਿੱਤਰ ਕਹਿੰਦੇ ਹੁੰਦੇ ਸੀ। ਲੇਕਿਨ ਇਸ ਸਾਰੇ ਚੋਂ ਜਿਹੜਾ ਪੋਜ਼ਿਟਿਵ ਜਦੋਂ ਸੀ ਨੌਜਵਾਨਾਂ ਦੇ ਵਿੱਚ ਖੌਫ ਨਾਂ ਦੀ ਚੀਜ਼ ਨਹੀਂ ਹੈ। ਜਿਵੇਂ ਉਹਨਾਂ ਨੇ ਡਰੋਨ ਜਿਹੜੇ ਨੇ ਪਤੰਗਾਂ ਦੇ ਨਾਲ ਸੁੱਟੇ, ਜਿਵੇਂ ਟੀਅਰ ਗੈਸ ਦੇ ਗੋਲਿਆਂ ਦੇ ਸਾਹਮਣੇ ਗਿੱਲੀਆਂ ਬੋਰੀਆਂ ਦੂਜੇ ਤੀਜੇ, ਔਰ ਜਿਵੇਂ ਉਹਨਾਂ ਦੀ ਫਾਈਟਿੰਗ ਸਪਿਰਿਟ ਹੈ ਫਾਈਟ ਬੈਕ ਦੀ। ਸੋ ਜੇ ਅਸੀਂ ਕਾਊਂਟ ਕਰ ਸਕਦੇ ਹਾਂ, ਜ਼ਾਹਰ ਹੈ ਗੁਰੂ ਦੀ ਰਹਿਮਤ ਔਰ ਇਹ ਜਿਹੜੀ ਡਿਫਾਈਂਸ ਹੈ ਉਸ ਧਰਤੀ ਦੇ ਜਾਇਆਂ ਦੀ, ਔਰ ਬਾਹਰ ਵੀ ਜਿਹੜੀ ਖਾਸ ਤੌਰ ਤੇ ਹੁਣ ਦੂਸਰੀ ਤੀਸਰੀ ਜਨਰੇਸ਼ਨ ਦੇ ਵਿੱਚ ਵੀ ਉਹੀ ਗੱਲਾਂ ਨੇ ਜਿਹੜੀਆਂ ਅਸੀਂ 80s ਦੇ ਵਿੱਚ ਕਰਦੇ ਸੀ। ਤਾਂ ਇਹ ਲੱਗਦਾ ਹੈ ਕਿ ਭਾਈ ਸ਼ਹੀਦਾਂ ਦਾ ਡੁੱਲਿਆ ਖੂਨ, ਜਿਹੜੀ ਗੱਲ ਸੰਤ ਪਿੰਡਾਂ ਵਾਲੇ ਅਕਸਰ ਇਹ ਕਹਿੰਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਕੌਮ ਅੱਜ ਫੇਰ ਉਸ ਮੰਜ਼ਿਲ ਵੱਲ ਵੱਧ ਰਹੀ ਹੈ। ਸੋ ਅਸੀਂ ਸਮੁੱਚੀ ਇੰਡੀਆਨਾ ਦੀ ਸਿੱਖ ਸੰਗਤ, ਮਿਸ਼ੀਗਨ ਤੋਂ ਖਾਸ ਤੌਰ ਤੇ ਭਾਈ ਗੁਰਦੇਵ ਸਿੰਘ ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜੇ ਬਹੁਤ ਮੁਹੱਬਤ ਕਰਦੇ ਨੇ, ਔਰ ਮੇਰਾ ਰੋਮ ਰੋਮ ਰਿਣੀ ਹੁੰਦਾ ਉਹਨਾਂ ਸਾਰੇ ਪਰਿਵਾਰਾਂ ਨੂੰ ਜਿਹੜੇ ਇਸ ਪਾਸੇ ਤੁਰੇ ਹੋਏ ਨੇ, ਜਿਨ੍ਹਾਂ ਦੇ ਲਈ ਪੰਥ ਹੀ ਪ੍ਰਾਇੋਰਟੀ ਰੱਖਦਾ, ਔਰ ਸਮੂਹ ਸਿੱਖ ਸੰਗਤ ਦਾ ਗੁਰਦੁਆਰਾ ਕਮੇਟੀ ਵੀਰ ਜਾਪੀ ਸਿੰਘ ਔਰ ਸਰ ਗੁਰਨਾਮ ਸਿੰਘ, ਸਮੁੱਚੇ ਪਰਿਵਾਰ ਭਾਈ ਸੰਤੋਖ ਸਿੰਘ, ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਡਿਬਰੂਗੜ੍ਹ ਅਸਾਮ ਜੇਲ੍ਹ ਵਿੱਚ ਪਿਛਲੇ ਲਗਭਗ 1 ਸਾਲ ਤੋਂ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਔਰ ਇਹਨਾਂ ਭੁੱਖ ਹੜਤਾਲ ਕਰ ਰਹੇ ਸਿੰਘਾਂ 'ਚ ਕੁਝ ਦੀ ਜਿਹੜੀ ਹਾਲਤ ਹੈ
ਉਹ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਔਰ ਇਸ ਕੇਸ ਨਾਲ ਸੰਬੰਧਿਤ ਹੋਰ ਵੀ ਜੋ ਸਾਡੇ ਕੋਲ ਜਾਣਕਾਰੀ ਹੈ ਜਾਂ ਖਬਰਾਂ ਨੇ ਜਾਂ ਇਸ਼ੂ ਨੇ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਸੀ ਉਦੋਂ ਬੇਸ਼ੱਕ ਰੇਡੀਓ ਤਾਂ ਘਰਾਂ ਦੇ ਵਿੱਚ ਬਹੁਤ ਸੀਮਤ ਸਨ, ਲੇਕਿਨ ਤੁਰਿਆਂ ਜਾਂਦਿਆਂ ਉਹ ਗਲੀ ਦਾ ਰੇਡੀਓ ਹੋਏ ਜਾਂ ਬਾਜ਼ਾਰਾਂ ਦਾ ਹੋਏ ਤਾਂ ਉਹਦੇ 'ਚ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਸੀ ਗੀਤ। ਔਰ ਇੱਕ ਪਤਾ ਨਹੀਂ ਕਿਹਦਾ ਲਿਖਿਆ ਹੋਇਆ ਕੀ ਹੈ, ਪਰ ਉਹਦੀ ਇੱਕ ਲਾਈਨ ਮੈਨੂੰ ਕਈ ਵਾਰ ਅਜੇ ਵੀ ਬੌਦਰ ਕਰਦੀ ਹੈ ਜਦੋਂ ਅਸੀਂ ਮੌਜੂਦਾ ਆਪਣੇ ਹਾਲਾਤ ਵੀ ਦੇਖਦੇ ਹਾਂ। ਤੇ ਉਹ ਸੀ ਕਿ ਵੀ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਪਤਾ ਨਹੀਂ ਕਿਸ ਕੰਟੈਕਸਟ 'ਚ ਓਵਰਆਲ ਗੀਤ ਸੀ ਜਾਂ ਨਜ਼ਮ ਸੀ, ਪਰ ਇਹਦੀ ਇਹ ਲਾਈਨ ਕਿ ਭਾਈ ਜਦੋਂ ਤੁਰ ਜਾਂਦਾ ਹੈ ਕੋਈ ਉਦੋਂ ਅਸੀਂ ਉਹਦੇ ਗੁਣ ਵੀ ਗਾਉਂਦੇ ਹਾਂ। ਕਾਸ਼ ਜਿੰਨੇ ਗੁਣ ਉਦੋਂ ਗਾਉਂਦੇ ਆ ਉਹਦੇ ਜਿਉਂਦੇ ਜੀ ਜੇ ਉਹਦੇ 'ਚ ਅੱਧੇ ਵੀ ਗਾਏ ਹੋਣ ਸ਼ਾਇਦ ਉਹਦੀ ਉਮਰ ਹੀ ਦੁੱਗਣੀ ਹੋ ਜਾਏ ਸੁਣ ਕੇ ਕਿ ਭਾਈ ਇਹ ਹਰ ਥਾਂ ਵਰਤਾਰਾ ਅਸੀਂ ਹੁੰਦਾ ਹੈ ਨਾ। ਔਰ ਬਹੁਤ ਵਾਰ ਜਦੋਂ ਸ਼ਹੀਦਾਂ ਦੇ ਮੌਕੇ ਦੇ ਉੱਤੇ ਜਾ ਕੇ ਕਈ ਹੁਣ ਵੀ ਜਦੋਂ ਉਹਨਾਂ ਦੀਆਂ ਕੋਈ ਯਾਦਗਾਰਾਂ ਮਨਾਈਆਂ ਜਾਂਦੀਆਂ ਤੇ ਵੱਡੇ ਵਜ਼ੀਰ ਜਾਂ ਦੂਜੇ ਘਿਸਿਆ ਪਿਟਿਆ ਸ਼ੇਰ ਜਿਹੜਾ ਹੈ ਉਹ ਬੜਾ ਉੱਚੀ ਉੱਚੀ ਦੁਹਰਾਣਗੇ, ਹਾਲਾਂ ਉਹਦਾ ਉਹਨਾਂ ਨੂੰ ਮਤਲਬ ਹੀ ਨਹੀਂ ਪਤਾ ਹੈ, ਰਾਦਰ ਉਹ ਜਲੂਸ ਕੱਢਣਾ ਹੁੰਦਾ ਸ਼ਹੀਦਾਂ। ਔਰ ਉਹ ਸ਼ੇਰ ਹੁੰਦਾ ਹੈ ਜੀ, शहीदों की चिताओं पर लगेंगे हर बरस मेले, वतन पे मरने वालों का बस यही बाकी निशान होगा। ਉਹ ਜਿਹਨੇ ਲਿਖਿਆ ਉਹਨੇ ਮਜ਼ਾਕ ਉਡਾਇਆ ਲੋਕਾਂ ਦਾ ਕਿ ਵੀ ਤੁਸੀਂ ਸਿਰਫ ਮੇਲਾ ਲਾਉਣ ਤੱਕ ਹੀ ਸ਼ਹੀਦਾਂ ਨੂੰ ਰੱਖਿਆ ਹੋਇਆ ਹੈ ਕਿ ਵੀ ਉਹਨਾਂ ਦੀਆਂ ਚਿਤਾਵਾਂ ਤੇ ਉਹਨਾਂ ਦੇ ਸਿਵਿਆਂ ਤੇ ਜਾ ਕੇ ਹਰ ਸਾਲ ਮੇਲੇ ਕਰਦੇ ਹੋ, ਬਸ ਇਹੀ ਵਤਨ ਪੇ ਮਰਨੇ ਵਾ, ਬਸ ਯਹੀ ਬਾਕੀ ਆਹੀ ਰਹਿ ਗਿਆ। ਨਾ ਉਹਨਾਂ ਦੀ ਸੋਚ ਦੇ ਉੱਤੇ ਤੁਸੀਂ ਕਾਇਮ ਹੋ, ਨਾ ਤੁਸੀਂ ਉਹਨਾਂ ਦੇ ਡ੍ਰੀਮਸ ਨੂੰ ਟਰੂਥ ਦੇ ਵਿੱਚ। ਪਰ ਇਹਨੂੰ ਵੀ ਮੈਂ ਸਮਝਦਾ ਵੀ ਜਿਸ ਬੇਸ਼ਰਮੀ ਦੇ ਨਾਲ ਕਿਹਾ ਜਾਂਦਾ ਹੈ ਉਹ ਇਹ ਆਪਣੇ ਆਪ 'ਚ ਹੀ ਦੱਸਦਾ ਹੈ ਵੀ ਮੈਜੋਰਿਟੀ ਕਿਵੇਂ ਇਨਸੈਂਸਿਟਿਵ ਹੁੰਦੀ ਹੈ। ਹੁਣ ਅਸੀਂ ਗੱਲ ਕਰਕੇ ਹਟੇ ਹਾਂ ਵੀ 2 ਸਾਲ ਦੀਪ ਸਿੱਧੂ ਨੂੰ ਸਾਨੂੰ ਅਲਵਿਦਾ ਕਿਆ ਹੋਏ ਨੇ। ਔਰ ਇਹਦੇ 'ਚ ਜਿਵੇਂ ਪੰਜਾਬੀ ਰੇਡੀਓ USA ਦੇ ਇੰਟਰਵਿਊ 'ਚ ਮੈਂ ਕਿਹਾ ਸੀ ਕਿ ਵੀ ਹਰ ਚੜ੍ਹਦੇ ਸੂਰਜ ਉਸ ਦਾ ਕੱਦ ਜਿਹੜਾ ਹੈ ਉਹ ਹੋਰ ਵੱਧ ਰਿਹਾ। ਲੇਕਿਨ ਜੇ ਤੁਸੀਂ ਦੀਪ ਸਿੱਧੂ ਦੇ ਟਰਾਇਲਸ ਐਂਡ ਟ੍ਰਿਬੂਲੇਸ਼ਨਸ ਦੇਖੋ ਤੇ ਫਿਰ ਉਹਨਾਂ ਨੂੰ ਠੀਕ ਹੈ ਪਿਆਰ ਵੀ ਬੜਾ ਮਿਲਿਆ, ਪਰ ਕਿਸ ਹੱਦ ਤੱਕ ਨਕਾਰਿਆ, ਕਿਹਨਾਂ ਨੇ ਨਕਾਰਿਆ, ਔਰ ਕਿਵੇਂ ਇੱਕ ਸਟੇਜ ਤੇ ਉਹ ਕੱਲਾ ਇੱਕ ਪ੍ਰਵਾਸੀ ਦੇ ਘਰ 'ਚ ਬੈਠਾ ਸੰਤਰੇ ਰੱਖੇ ਹੋਏ ਨੇ ਔਰ ਸਾਹਮਣੇ ਵੀ ਆਹ ਹੈ, ਉਹ ਆਪਣਿਆਂ ਨੂੰ ਧਕਾਰ ਵੀ ਰਿਹਾ, ਭਾਵੇਂ ਉਹ ਆਪਣਿਆਂ ਦੇ ਉੱਤੇ ਜਿਹਨੂੰ ਅਸੀਂ ਉਹ ਮਾਝੇ ਦੀ ਬੋਲੀ ਦੇ ਵਿੱਚ ਹਿਰਖ ਕਰਨਾ ਕਹਿੰਦੇ ਹੈ ਕਿ ਵੀ ਉਹ ਹਿਰਖ ਹੀ ਸੀ ਕਿ ਵੀ ਬਸ ਆਹ ਤੁਹਾਡੀ ਗੈਰਤ ਹੈ ਪੰਜਾਬੀਓ, ਇਹ ਤੁਹਾਡੇ ਹੈ ਸਾਰਾ, ਤੁਸੀਂ ਬਿਲਕੁਲ ਬੇਗੈਰਤੇ ਹੋ ਗਏ। ਹੁਣ ਅਸੀਂ ਦੇਖਦੇ ਹਾਂ ਕਿ ਵੀ ਅੱਜ ਤਾਂ ਹੁਣ ਬਹੁਤ ਸਾਰੇ ਅਸੀਂ ਉਹ ਕੋਰਟਸ ਨੂੰ ਦੇਖਦੇ ਹਾਂ ਜੀ, ਗੱਲ ਫਸਲਾਂ ਦੀ ਨਹੀਂ ਗੱਲ ਨਸਲਾਂ ਦੀ ਹੈ। ਜਾਂ ਦੀਪ ਸਿੱਧੂ ਨੇ ਜਦੋਂ ਇਹ ਕਿਹਾ ਅੰਮ੍ਰਿਤਸਰ ਜਦੋਂ ਦਰਸ਼ਨਾਂ ਲਈ ਆਇਆ 3 ਮਹੀਨੇ ਦੀ ਜੇਲ੍ਹ ਤੋਂ ਬਾਅਦ ਜ਼ਮਾਨਤ ਹੋਈ, ਕਿੰਨੇ ਕੇਸ ਪਾਏ ਗਏ, ਤਾਂ ਉਹਨੇ ਕਿਹਾ ਸੀ, ਉਹਨੇ ਕਿਹਾ ਵੀ ਜੂਨ 84 ਨੂੰ ਜਿਹੜਾ ਇਹ ਦਰਸ਼ਨੀ ਡਿਓੜੀ ਦੇ ਉੱਤੇ ਤਿਰੰਗਾ ਲਾ ਕੇ ਗਏ ਸੀ, ਅਸੀਂ ਅਜੇ ਤਾਂ ਉਹ ਲਾਲ ਕਿਲੇ ਦੇ ਉੱਤੇ ਉਹ ਆਪਣਾ ਕੇਸਰੀ ਲਾ ਕੇ ਉਹਦਾ ਬਦਲਾ ਲਿਆ। ਇਹ ਗੱਲ ਬਹੁਤ ਘੱਟ ਕੋਟ ਹੁੰਦੀ ਹੈ, ਪਰ ਇਹ ਔਨ ਰੈਕਰਡ ਹੈ ਕਿ ਵੀ ਹੁਣ ਉਹ ਨੌਜਵਾਨ ਤਾਂ ਕਿਸ ਹੱਦ ਤੱਕ ਜਾ ਕੇ ਉਸ ਸਾਰੇ ਪਾਰਟ ਨੂੰ ਦੇਖਦਾ ਰਿਹਾ, ਸੋਚਦਾ ਰਿਹਾ। ਜੇ ਵਾਰਿਸ ਪੰਜਾਬ ਦੇ ਜਥੇਬੰਦੀ, ਇਹ ਕੋਈ ਪੋਲੀਟੀਕਲ ਪਾਰਟੀ ਨਹੀਂ, ਇਹਨੂੰ ਅਸੀਂ ਫੋਰਮ ਕਹਿੰਦੇ ਹਾਂ ਜਿਹਦੇ ਥੱਲੇ ਤੁਸੀਂ ਵਿਚਾਰ ਚਰਚਾ ਕਰਦੇ ਹੋ, ਦੇਖਦੇ ਹੋ, ਜੇ ਗੁਫ਼ਤਗੂ ਔਰ ਉਹ ਸਾਰੇ ਨੂੰ ਕੀਤਾ। ਹੁਣ ਜੇ ਦੀਪ ਸਿੱਧੂ ਤਾਂ ਆਪਣੀ ਨਿਭਾ ਗਿਆ, ਉਸਨੇ ਇੱਕ ਝਟਕਾ ਦਿੱਤਾ ਨੌਜਵਾਨੀ ਦੇ ਵਿੱਚ, ਇੱਕ ਜਿਹੜਾ ਉਹ ਸਮਝਣ ਦਾ ਇਸ਼ੂਜ਼ ਨੂੰ ਔਰ ਗੱਲ ਹੋਂਦ ਦੀ ਹੈ, ਇਹ ਜਿਹੜੀ ਗੱਲ ਹੈ ਇਹ ਸਟਰਕ ਹੋਈ। ਪਰ ਇਸ ਗੱਲ ਨੂੰ ਸਟਰਕ ਕਰਕੇ 10 ਸਾਲ ਵਿਦੇਸ਼ਾਂ 'ਚ ਆਪਣੀ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ 18 ਸਾਲ ਦੀ ਉਮਰ 'ਚ ਜਿਹੜਾ ਨੌਜਵਾਨ ਬਿਲਕੁਲ ਜਿਹੜਾ ਉਹ ਸਿੱਖੀ ਸਰੂਪ ਛੱਡ ਕੇ ਜਿਹੜਾ ਦੁਬਈ 'ਚ ਬੈਠਾ ਸੀ ਅੰਮ੍ਰਿਤਪਾਲ ਸਿੰਘ, ਉਹਦੀ ਪ੍ਰੇਰਨਾ ਔਰ ਉਸ ਦਾ ਫਿਰ ਪੰਜਾਬ ਦੀ ਧਰਤੀ ਤੇ ਲਗਭਗ 28 ਸਾਲ ਦੀ ਉਮਰ 'ਚ ਪਰਤਣਾ, ਔਰ ਉਹੀ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਭਾਈ ਸੰਦੀਪ ਸਿੰਘ ਸਿੱਧੂ ਨੇ ਫਾਊਂਡ ਕੀਤੀ, ਉਸ ਦੀ ਜਿਹੜੀ ਹੈ ਉਸ ਗੁਰਜ ਨੂੰ ਉਹਨੇ ਚੁੱਕਿਆ
ਅੰਮ੍ਰਿਤਪਾਲ ਸਿੰਘ ਨੇ। ਔਰ 8-9 ਮਹੀਨੇ ਦੇ ਪੀਰੀਅਡ 'ਚ ਜਿਵੇਂ ਜਿਹੜਾ ਆਲਰੇਡੀ ਤਿਆਰ ਕੀਤਾ ਹੋਇਆ ਪਾਰਟ ਸੀ, ਕਿਉਂਕਿ ਆਲਰੇਡੀ ਕਿਸਾਨ ਮੂਵਮੈਂਟ ਔਰ ਦੀਪ ਸਿੱਧੂ ਦੇ ਐਫਰਟ ਦੇ ਨਾਲ ਉਹ ਕ੍ਰੌਪ ਪੱਕੀ ਹੋਈ ਸੀ, ਕਿਵੇਂ ਅੰਮ੍ਰਿਤ ਸੰਚਾਰ ਦੀ ਲਹਿਰ ਵੀ ਤੁਰੀ, ਡਰੱਗ ਡੀ ਐਡਿਕਸ਼ਨ ਦੀ ਲਾਈਨ ਵੀ ਤੁਰੀ। ਔਰ ਉਹ ਜਿਹੜਾ ਦੀਪ ਸਿੱਧੂ ਨੇ ਜਿਹੜਾ ਕਾਮਨ ਲਫ਼ਜ਼ ਪਾਤਸ਼ਾਹੀ ਦਾਵਾ ਔਰ ਸਾਡੇ ਆਲੇ ਤੇ ਦਿੱਲੀ ਆਲੇ ਇਹ ਨੈਰੇਟਿਵ ਜਿਹੜੇ ਦਿੱਤੇ, ਭਾਈ ਅੰਮ੍ਰਿਤਪਾਲ ਸਿੰਘ ਨੇ ਬਾਖੂਬੀ ਜਿਹੜਾ ਉਸ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਨੌਜਵਾਨਾਂ ਤੱਕ ਪਹੁੰਚਾਇਆ। ਔਰ ਲੰਮਾ ਚਾਮਾ ਕਦ ਬੇਖੌਫ ਸ਼ਖਸੀਅਤ ਔਰ ਹਾਜ਼ਰ ਜਵਾਬੀ ਔਰ ਉਸ ਕਿਸਮ ਦਾ ਪ੍ਰਗਟੇ ਸਿੰਘ ਭੁਜੰਗੀਏ ਧਰ ਤੇਜ ਕਰਾਰਾ ਤੇਜ ਵੀ ਕਰਾਰਾ। ਠੀਕ ਹੈ, ਕੁਝ ਚੀਜ਼ਾਂ ਜਦੋਂ ਤੁਸੀਂ ਯੰਗ ਹੁੰਦੇ ਹੋ, ਪੋਲੀਟੀਕਲ ਜਿਹੜੀਆਂ ਨੁਆਂਸਿਸ ਹੁੰਦੀਆਂ ਨੇ ਜਾਂ ਉਹਦੀਆਂ ਕੰਪਲਿਕੇਸਿਸ ਹੁੰਦੀਆਂ ਨੇ, ਕਈ ਵਾਰ ਉਹ ਨਹੀਂ ਹੁੰਦੀਆਂ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਅਸੀਂ ਪਹਿਲੇ ਦਿਨ ਤੋਂ ਦੀਪ ਸਿੱਧੂ ਨੂੰ ਫੁੱਲ ਸਪੋਰਟ ਥਰੋ ਕੀਤੀ ਇਸ TV 84 ਦੇ ਪਲੇਟਫਾਰਮ ਤੋਂ। ਉਦੋਂ ਵੀ ਜਦੋਂ 26 ਜਨਵਰੀ ਨੂੰ ਉਹਨਾਂ ਨੇ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਔਰ ਕਿਵੇਂ ਜਿਹੜੇ ਨੇ ਆਪਣੇ ਵੀ ਸਾਥ ਛੱਡ ਗਏ ਔਰ ਕਿਵੇਂ ਕੋਈ ਈਰਖਾ ਵਸ, ਕੋਈ ਡਰ ਵਸ, ਕੋਈ ਦੂਸਰੇ ਵਸ ਸਾਡੀ ਫੁੱਲ ਹਮਾਇਤ ਰਹੀ। ਇਵੇਂ ਹੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਜਦੋਂ ਆਏ, ਕਿੰਨਿਆਂ ਨੇ ਜਿਵੇਂ ਦੀਪ ਸਿੱਧੂ ਨੂੰ ਕੋਈ ਸੰਨੀ ਦਿਓਲ ਨਾਲ ਜੋੜ ਕੇ ਬੀਜੇਪੀ ਦੇ ਖਾਤੇ 'ਚ, ਉਹੀ ਅੰਮ੍ਰਿਤਪਾਲ ਸਿੰਘ ਕਿ ਜੀ ਕਿਵੇਂ ਆ ਗਿਆ, ਹੁਣ ਕਿਵੇਂ ਆ ਗਿਆ, ਇਹ ਕਿੱਥੋਂ ਆ ਗਿਆ, ਇਹ ਪਿੰਡਾਂ ਵਾਲਿਆਂ ਵਾਂਗ ਲੱਗਦਾ ਹੈ, ਵੇਂਦਾ ਉਹਦੇ ਵਾਂਗ ਹੈ, ਮਗਰੋਂ ਫੋਟੋ ਲਾਉਂਦਾ ਹੈ, ਅੱਗੋਂ ਦੀ ਮੂਹਰਿਓਂ ਦੀ ਨਹੀਂ ਹੁੰਦਾ। ਉਹ ਆਨੰਦ ਕਾਰਜ ਵੇਲੇ ਦੀ ਉਹਨਾਂ ਦੀ ਇਸ ਕਿਸਮ ਦੇ ਜੀ ਪੋਜ਼ ਤੇ ਫਲਾਣਾ ਤੇ ਬੜਾ ਫੋਟੋ ਸਾਵੀ ਔਰ ਫਲਾਣਾ। ਹੁਣ ਇੱਕ ਪਾਸੇ ਅਸੀਂ ਜਦੋਂ ਇਸ ਕਿਸਮ ਦਾ ਵਰਤਾਰਾ ਔਰ ਨੁਕਸ ਲੱਭਣ ਦੇ ਉੱਤੇ ਹੀ ਹੁੰਦੇ ਆ, ਲੇਕਿਨ ਜਿਨ੍ਹਾਂ ਨੂੰ ਜੇ ਅਸੀਂ ਦੀਪ ਸਿੱਧੂ ਦੇ ਟੈਲੈਂਟ ਨੂੰ ਜਾਂ ਦੂਸਰੇ ਜਿਹੜੇ ਨੇ ਉਹਨਾਂ ਨੂੰ ਸ਼ਾਇਦ ਨਾ ਪਛਾਣ, ਦੁਸ਼ਮਣ ਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਕੀ ਹੈ। ਹੁਣ ਇੱਕ ਪਾਸੇ 2 ਵਰੇ ਬੀਤਣ ਤੇ ਅੱਜ ਉਹ ਵੀ ਕਲਾਸ ਸ਼ਾਇਦ ਇੱਕ ਰਿਪੈਂਟ ਕਰਦੀ ਹੈ ਜਿਨ੍ਹਾਂ ਨੇ ਦੀਪ ਸਿੱਧੂ ਦੇ ਜਿਉਂਦੇ ਜੀ ਉਹਦੀ ਬਦਖੋਈ ਕੀਤੀ ਜਾਂ ਨੈਗੇਟਿਵਿਟੀ ਕੀਤੀ। ਪਰ ਹੁਣ ਦੂਸਰੇ ਪਾਸੇ ਦੇਖੋ ਪ੍ਰੈਕਟੀਕਲ ਪਾਰਟ ਕੀ ਹੈ, ਅੱਖਾਂ ਬੰਦ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ 9 ਹੋਰ ਸਾਥੀ ਜਿਨ੍ਹਾਂ 'ਚ ਉਹਨਾਂ ਦੇ ਚਾਚਾ ਜੀ ਵੀ। 1 ਸਾਲ ਪੂਰਾ ਲਗਭਗ ਹੋ ਗਿਆ, 2900 ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ। ਪੰਜਾਬ ਦੇ ਵਿੱਚ ਕਿੰਨੀਆਂ ਐਜੀਟੇਸ਼ਨਸ ਖੜੀਆਂ ਹੋਈਆਂ ਜੀ, ਕਿੰਨਿਆਂ ਨੂੰ ਲੱਗਾ ਕਿ ਵੀ ਇਹ ਪ੍ਰਾਇੋਰਟੀ ਹੈ। ਹੁਣ ਏਜੰਸੀਆਂ ਤਾਂ ਕਿਤੇ ਉਹਨੂੰ ਫੜ ਲਿਆ, ਕਿਤੇ ਲੱਖਾ ਸਿਧਾਣਾ ਆ ਗਿਆ, ਕਿਤੇ ਪਰਮਿੰਦਰ ਝੋਟਾ ਆ ਗਿਆ, ਕਿਤੇ ਹੋਰ। ਇਸ ਕਿਸਮ ਦੇ ਵਿੱਚ ਤਾਂ ਅਸੀਂ ਵੀ ਪਹੁੰਚ ਜਾਂਦੇ ਹਾਂ ਜੀ। ਹਾਂ, ਹੋਣਾ ਵੀ ਚਾਹੀਦਾ, ਕੋਈ ਐਸਾ ਨਹੀਂ ਹੈ ਜਿਹੜਾ ਵੀ ਨਾਜਾਇਜ਼ ਪੁਲਿਸ ਫੜਦਾ ਉਹ ਨਾ ਵੀ ਸਾਡੇ ਨਾਲ ਸਹਿਮਤ ਹੁੰਦਾ ਹੋਵੇ। ਦੇयर ਸ਼ੁੱਡ ਬੀ ਦਾ ਰੂਲ ਆਫ ਦਾ ਲਾਅ। ਲੇਕਿਨ ਇੰਨਾ ਵੱਡਾ ਕਿ ਵੀ ਕੇਸ ਕੋਈ ਨਹੀਂ, ਤੁਸੀਂ NSA ਲਾਇਆ ਔਰ NSA ਲਾ ਕੇ ਤੁਸੀਂ ਐਸੇ ਕਿਹੜੇ ਉਹ ਕ੍ਰਿਮੀਨਲ ਨੇ ਕਿ ਤੁਸੀਂ ਉਹਨਾਂ ਨੂੰ 2900 ਕਿਲੋਮੀਟਰ ਦੂਰ ਭੇਜਿਆ। ਔਰ ਫਿਰ ਜਿਸ ਕਿਸਮ ਦੇ ਹਾਲਾਤਾਂ 'ਚ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ, ਉਹਨਾਂ ਦੇ ਹੋਰ ਜਿਹੜੇ 9 ਹੋਰ ਨੇ, ਉਹਨਾਂ ਦੇ ਰਿਸ਼ਤੇਦਾਰ, ਕਿੰਨੀਆਂ ਹਰਡਲਸ। ਔਰ DC ਅੰਮ੍ਰਿਤਸਰ ਦਾ ਹੀ ਬਾਦਸ਼ਾਹ ਬਣਿਆ ਹੋਇਆ, ਉਹਨੇ ਆਗਿਆ ਦੇਣੀ ਹੈ ਕਿ ਕੌਣ ਮਿਲਣ ਜਾਏਗਾ, ਕੌਣ ਨਹੀਂ ਜਾਏਗਾ। ਲੇਕਿਨ ਇਸ ਸਭ ਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਆਫਰੀਨ ਹੈ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ। ਹਾਲਾਂਕਿ ਸ਼ੁਰੂ ਦੇ ਵਿੱਚ ਅੰਦਰੂਨੀ ਆਪਸੀ ਖਿੱਚ ਤੋਂ ਉਹਦੀਆਂ ਖਬਰਾਂ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਾਡੇ ਤੱਕ ਵੀ ਇਸ ਕਿਸਮ ਦੀਆਂ ਖਬਰਾਂ ਆਈਆਂ, ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਵੀ ਕਿਵੇਂ ਇਹ ਏਜੰਸੀਆਂ ਦੀ ਇੱਕ ਖੇਡ ਹੁੰਦੀ ਹੈ। ਔਰ ਇਹ ਜਿਹੜੀ ਟੁਗੈਦਰਨੈਸ ਹੈ, ਔਰ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਦੂਸਰੇ ਪਪਲਪ੍ਰੀਤ ਸਿੰਘ, ਉਹਨਾਂ ਨੇ ਆਪਣੇ ਕੇਸ ਨਹੀਂ ਲਾਏ, ਦੂਸਰਿਆਂ ਦੇ ਲਾਏ। ਉਹਨਾਂ ਨੇ ਕਿਹਾ ਜੀ ਪਹਿਲਾਂ ਸਾਰੇ ਬਾਹਰ ਆਉਣਗੇ। ਸੋ ਇਹ ਯਤਨ ਵੀ ਹੁੰਦੇ ਰਹੇ। ਜਦੋਂ ਹੁਣ ਉਹਨਾਂ ਦਾ ਲਗਭਗ ਇਹ ਸਾਲ ਇੱਕ ਪੂਰਾ ਹੋ ਗਿਆ ਔਰ ਯੂਜੂਅਲੀ NSA ਦੇ ਥੱਲੇ ਤੁਸੀਂ 1 ਸਾਲ ਰੱਖ ਲਿਆ, ਉਹਨਾਂ ਨੂੰ ਅੱਗੋਂ ਸਵਾਲ ਹੋਣਾ ਸੀ ਵੀ ਕੇਸ ਕਿੱਥੇ ਨੇ, ਛੱਡੋ। ਔਰ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਅੰਮ੍ਰਿਤਪਾਲ ਸਿੰਘ ਜਾਂ ਦੂਸਰਿਆਂ ਦਾ ਜਿਹੜਾ ਪੋਟੈਂਸ਼ੀਅਲ ਕੀ ਹੈ। ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੂੰ ਇਨਸਟੈਂਟ ਜਿਹੜਾ ਹੈ ਉਹ ਅਟੈਂਸ਼ਨ ਮਿਲੀ ਨੌਜਵਾਨੀ ਦੀ, ਔਰ ਉਹਨਾਂ ਦੇ ਪੇਰੈਂਟਸ ਔਰ ਦੂਸਰੇ ਜਿਹੜੇ ਡਰੱਗਸ ਦੇ ਵਿੱਚ ਫਸੇ ਹੋਏ ਨੌਜਵਾਨ ਨੇ ਉਹਨਾਂ ਦੀ। ਸੋ ਉਹਨਾਂ ਨੇ ਹੁਣ ਕੀ ਖੇਡ ਖੇਡੀ। ਹਾਲਾਂਕਿ ਜਿੱਦਣ ਅਸੀਂ ਫਲਾਈ ਕਰ ਰਹੇ ਸੀ ਸੈਚਰਡੇ, ਤਾਂ ਮੈਂ ਉਹ ਉਹਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਕਿਸੇ ਨੇ ਉਹਦਾ ਲਿੰਕ ਭੇਜਿਆ ਹੋਇਆ ਸੀ ਠੱਗ ਬਾਣੀ ਦਾ। ਉਹ ਜਗ ਬਾਣੀ ਆਪਣੇ ਆਪ ਨੂੰ, ਮੈਂ ਉਹ ਠੱਗ ਬਾਣੀ ਲਾਲਾ ਜਗਦਨ ਰਹਿਣ ਦੇ ਗੰਦੇ ਉਹ ਨਿਰੰਕਾਰੀਆਂ ਦੇ ਪੈਸੇ ਨਾਲ ਇਹ ਸ਼ੁਰੂ ਕੀਤਾ ਹੋਇਆ ਸੀ ਅਖਬਾਰ।
ਤੇ ਉਹਦੇ 'ਚ ਸੀ ਕਿ ਜੀ ਅਸਾਮ ਦੇ ਡਿਬਰੂਗੜ੍ਹ 'ਚ ਛਾਪਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਔਰ ਦੂਸਰੇ ਖਤਰਨਾਕ ਕੈਮਰੇ, ਖੁਫੀਆ ਕੈਮਰੇ ਔਰ ਪਤਾ ਨਹੀਂ ਕੀ ਹੋਰ ਜਿਹੜਾ ਸਮਾਰਟ ਵਾਚ ਔਰ ਆਡੀਓ ਸਿਸਟਮ ਤੇ ਫਲਾਣਾ ਮਿਲਿਆ। ਤੇ ਮੇਰਾ ਉਦੋਂ ਹੀ ਮੱਥਾ ਠਣਕਿਆ। ਮੈਂ ਕਿਹਾ ਵੀ ਇਹ ਹੁਣ ਸਾਲ ਪੂਰਾ ਹੋਣ ਵਾਲਾ ਹੈ, ਮੰਗ ਹੋਏਗੀ ਕਿ NSA ਦੀ ਉਹਦੇ ਤੇ ਦੁਬਾਰਾ ਅਪੀਲ ਹੁੰਦੀ ਹੈ ਜਾਂ ਉਹਨਾਂ ਨੂੰ ਛੱਡਿਆ ਜਾਏ, ਨੇੜੇ ਲਿਆ। ਮੈਂ ਕਿਹਾ ਵੀ ਇਹ ਕੋਈ ਨਾ ਕੋਈ ਖੇਡ ਖੇਡਣ ਜਾ ਰਹੇ ਨੇ। ਸੋ ਜਦੋਂ ਤੱਕ ਅਸੀਂ ਇੰਡੀਆਨਾ ਪਹੁੰਚੇ ਔਰ ਅਗਲੇ ਦਿਨ ਦੀਆਂ ਡਿਟੇਲਸ ਮਰਜ, ਕਿਉਂਕਿ ਜਦੋਂ ਇਹ ਠੱਗ ਬਾਣੀ ਜਾਂ ਇਸ ਕਿਸਮ ਦੇ ਚ ਪਲਾਂਟ ਕੀਤੀਆਂ ਜਾਂਦੀਆਂ ਨੇ ਖਬਰਾਂ, ਤੇ ਵੀ ਅਜੇ ਅਸਾਮ 'ਚ 16 ਫਰਵਰੀ ਤੋਂ ਦੀ ਸ਼ੁਰੂਆਤ ਦੀ ਗੱਲ ਹੈ। ਤੇ ਉਦੋਂ ਨਹੀਂ ਮੈਨੂੰ ਇਹ ਆਈਡੀਆ ਹੋ ਗਿਆ। ਮੈਂ ਕਿਹਾ ਵੀ ਕੋਈ ਨਾ ਕੋਈ ਖਤਰਨਾਕ ਖੇਡ ਇਹ ਹੁਣ ਖੇਡਣਗੇ। ਔਰ ਉਹ ਜਦੋਂ ਤੱਕ ਅਸੀਂ ਵਾਪਸ ਆਏ ਔਰ ਸਾਡੇ ਵੀਰ ਬੌਬ ਸਿੰਘ ਔਰ ਉਹਨਾਂ ਨੇ ਵੀ ਸਾਨੂੰ ਜਿਹੜੇ ਮੈਸੇजेस ਆਡੀਓ ਮੈਸੇਜ ਸੀ ਉੱਥੋਂ, ਕਿਉਂਕਿ ਤੁਸੀਂ ਫੋਨ ਤੇ ਕਰਦੇ ਹੋ, ਔਰ ਉਹ ਵੀ ਪਹੁੰਚੇ। ਔਰ ਹੁਣ ਜਿਹੜੀ ਡਿਟੇਲ ਐਮਰਜ ਹੋਈ ਹੈ ਔਰ ਖਾਸ ਤੌਰ ਤੇ ਪਪਲਪ੍ਰੀਤ ਸਿੰਘ ਹੋਰਾਂ ਦੀ ਵੀ ਇੱਕ ਆਡੀਓ ਹੈ ਔਰ 4 ਮਿੰਟ ਦੀ ਇੱਕ ਆਡੀਓ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਜੇਲ੍ਹ ਚੋਂ ਦਿੱਤੀ ਹੈ ਕਿ ਵੀ ਕਿਵੇਂ ਸਿੰਘ ਇਸ ਵੇਲੇ ਭੁੱਖ ਹੜਤਾਲ ਤੇ ਨੇ। ਕਿੱਥੇ ਤਾਂ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਦੇਖਿਆ ਕਿ ਵੀ ਇਹ ਤਾਂ ਬਾਥਰੂਮ 'ਚ ਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਨੇ, ਕਿਉਂਕਿ ਉਹਨਾਂ ਦੀ ਆਪਣੀ ਆਵਾਜ਼ ਦੇ ਵਿੱਚ ਹੈ, ਇਸ ਲਈ ਮੈਂ ਉਹਦਾ ਵੇਰਵਾ ਨਹੀਂ ਦਿਆਂਗਾ। ਲੇਕਿਨ ਜਦੋਂ ਔਰ ਉਹਨਾਂ ਨੇ ਜਿਹੜਾ ਡਿਊਟੀ ਮੈਜਿਸਟ੍ਰੇਟ ਸੀ ਉਹਨੂੰ ਸੱਦ ਕੇ ਉਹ ਸਾਰਾ ਦਿਖਾਇਆ ਵੀ ਆਹ ਕੈਮਰੇ ਬਾਥਰੂਮ 'ਚ ਵੀ ਹੈ, ਬੈਡਰੂਮ 'ਚ ਵੀ ਹੈ, ਦੂਸਰੇ 'ਚ ਵੀ ਹੈ। ਲੇਕਿਨ ਉਸ ਤੋਂ ਅਗਲੇ ਦਿਨ 200-300 ਪੁਲਿਸੀਆਂ ਦੀ ਧਾੜ ਆਈ ਔਰ ਉਹਨਾਂ ਨੇ ਆ ਕੇ ਅੰਦਰ ਜਿਹੜਾ ਉਹ ਵੜ ਗਏ ਔਰ ਉਹਨਾਂ ਨੇ ਉਹ ਸਾਰਾ ਐਂ ਰੱਖ ਕੇ ਸ਼ੋਅ ਕਰ ਦਿੱਤਾ। ਉਹਦੇ 'ਚ ਹੋਰ ਵੀ ਜਿਹੜੇ ਨੇ ਉਹ ਰੱਖ ਕੇ ਕਿ ਵੀ ਇਹ ਜਿਹੜਾ ਬਰਾਮਦ ਹੋਇਆ ਔਰ ਅੰਦਰ ਉਹ ਚੀਜ਼ ਹੈ। ਹੁਣ ਉਹਨਾਂ ਦੇ ਪੇਰੈਂਟਸ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਬੜੀ ਦਲੇਰ ਮਾਤਾ ਹੈ। ਪਿਤਾ ਜੀ ਤਾਂ ਫਿਰ ਵੀ ਸੌਫਟਲੀ ਹੁੰਦਾ, ਮਾਤਾ ਪੂਰੀ ਮੈਨੂੰ ਉਹ, ਕਿਉਂਕਿ ਵੈਸੇ ਵੀ ਜਿਵੇਂ ਉਹਨਾਂ ਦੀ ਮਜਾਲੀ ਜ਼ੁਬਾਨ ਹੈ ਜਿਹਨੂੰ ਮੈਂ ਪਿਆਰ ਕਰਦਾ ਹਾਂ, ਉਹੀ ਮੈਨੂੰ ਤਾਂ ਮਾਈ ਭਾਗੋ ਵਾਂਗ ਫਿਰ ਜਦੋਂ ਵੀ ਕੋਈ ਮਾਤਾ ਖਲੋਂਦੀ ਹੈ, ਜਿਵੇਂ ਜਦੋਂ ਇਹ ਕਿਸਾਨ ਲੀਡਰ ਜਿਹੜੇ ਨੇ ਪੰਧੇਰ ਔਰ ਡੱਲਾ ਇਹ ਅਕਾਲ ਤਖਤ ਕਰ ਰਹੇ ਸੀ, ਮਾਤਾ ਨੇ ਰੋਕ ਲਿਆ, ਪਹਿਲੇ ਵਾਂਗ ਨਾ ਪੰਜਾਬ ਵੇਚ ਆਇਓ, ਲਾਜ ਰੱਖਿਓ। ਤੇ ਉਹੀ ਉਹਨਾਂ ਦੇ ਪਿਤਾ ਔਰ ਮਾਤਾ ਉਹਨਾਂ ਨੇ ਵੀ ਕਾਲ ਦੇ ਦਿੱਤੀ ਹੈ। ਔਰ ਅੱਜ ਹੀ ਮੀਡੀਆ ਨੇ ਕਵਰ ਕੀਤਾ ਪਿਛਲੇ ਕੱਲ ਜਿਹੜਾ ਉਹ ਪੂਰਾ ਸਿੱਖਾਂ ਦਾ ਇੱਕ ਡੈਲੀਗੇਸ਼ਨ ਹੋਰ ਵੀ ਨੁਮਾਇੰਦਿਆਂ ਦਾ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾ ਕੇ, ਉਹਨਾਂ ਨੂੰ ਕਿਹਾ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਂਦਾ ਜਾਏ, ਜਿਹੜੀ ਮਰਜ਼ੀ ਜੇਲ੍ਹ 'ਚ ਨਾਭਾ ਹਾਈ ਸਿਕਿਉਰਿਟੀ ਜਾਂ ਕਪੂਰਥਲਾ ਜਾਂ ਜਿੱਥੇ ਮਰਜ਼ੀ ਰੱਖੋ, ਵੀ ਜੇ ਤੁਸੀਂ ਇਹ ਨਾ ਕੀਤਾ ਤੇ ਫਿਰ ਇੱਕ ਮੂਵਮੈਂਟ ਅਸੀਂ ਪੰਜਾਬ 'ਚ ਖੜੇ ਕਰਾਂਗੇ, ਅਸੀਂ ਵੀ ਭੁੱਖ ਹੜਤਾਲ ਤੇ ਬੈਠਾਂਗੇ। ਸੋ ਇਹ ਵੀ ਇੱਕ ਪੋਜ਼ਿਟਿਵ ਪਾਰਟ ਆ। ਪ੍ਰੈਸ ਕਾਨਫਰੰਸ ਵੀ ਮਾਤਾ ਗਰਜ ਰਹੀ ਹੈ ਪੂਰੀ। ਉਹਨਾਂ ਨੇ ਕਿਹਾ ਅੰਦਰ ਪਹੁੰਚ ਗਿਆ ਵੀ ਉਹਨਾਂ ਨੇ ਕਿਹਾ ਅਸੀਂ ਮਿਲਣ ਜਾਂਦੇ, 3 ਤਲਾਸ਼ੀਆਂ ਹੁੰਦੀਆਂ 3 ਵਾਰੀ 3 ਥਾਵਾਂ ਤੇ, ਵੀ ਅੰਦਰ ਸੂਈ ਤੱਕ ਨਹੀਂ ਜਾ ਸਕਦੀ, ਅੰਦਰ ਕੋਈ ਪਰਿੰਦਾ ਕੋਈ ਪਰ ਨਹੀਂ ਮਾਰ ਸਕਦਾ। ਔਰ ਇਸ ਸਾਰੇ ਦੇ ਚੱਲਦੇ ਆ ਇਹ ਹਾਲਾਂ ਇਸ ਵੇਲੇ ਡਾਈਵਰਸ਼ਨਸ ਇੰਨੀਆਂ ਜ਼ਿਆਦਾ ਨੇ। ਅਸੀਂ ਗੱਲ ਕਰਾਂਗੇ ਜਿੱਥੇ ਸਾਡੇ ਬਹੁਤਿਆਂ ਦਾ ਧਿਆਨ ਲੱਗਾ ਹੋਇਆ। ਕੱਲ ਦਾ ਹੀ ਉਹ ਦਿਨ ਹੈ 21 ਫਰਵਰੀ ਦਾ, ਜਦੋਂ ਕਿ ਜਿਹੜਾ ਉਹ ਖਨੌਰੀ ਔਰ ਸੰਘੂ ਜਿਹੜਾ ਸ਼ੰਭੂ ਬਾਰਡਰ ਤੋਂ ਕ੍ਰਾਸ ਕਰਨਾ ਹੈ ਕਿਸਾਨਾਂ ਨੇ, ਇੱਕ ਹੋਰ ਬਲੱਡ ਬਾਥ ਦਾ ਫੀਅਰ ਵੀ ਹੈ। ਲੇਕਿਨ ਇਸ ਸਾਰੇ ਪੀਰੀਅਡ 'ਚ ਇਹ ਜਿਹੜਾ ਇਸ਼ੂ ਹੈ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ 9 ਸਿੰਘਾਂ ਦਾ, ਔਰ ਇਹ ਵੀ ਆਇਆ ਕਿ ਉਹ ਜਿਨ੍ਹਾਂ ਨੇ ਭੁੱਖ ਹੜਤਾਲ ਰੱਖੀ ਹੈ, ਇੱਕ ਦੀ ਫੋਰਸ ਫੀਡਿੰਗ ਉਹਨਾਂ ਨੇ ਕਰਾਣੀ ਚਾਹੀ, ਜੀਪ ਕੱਟੀ ਗਈ, ਉਹਨਾਂ ਸਿੰਘ ਦਾ ਨਾਂ ਵੀ ਆ ਰਿਹਾ। ਔਰ ਇਵੇਂ ਹੀ ਉਹਨਾਂ ਦੇ ਚਾਚਾ ਜੀ ਹਰਜੀਤ ਸਿੰਘ ਜਿਹੜੇ ਨੇ ਅੰਮ੍ਰਿਤਪਾਲ ਸਿੰਘ, ਉਹਨਾਂ ਦੀ ਹਾਲਤ ਵੀ ਗੰਭੀਰ ਹੈ, ਕਿਉਂਕਿ 4 ਦਿਨਾਂ ਤੋਂ ਇਹਨਾਂ ਨੇ ਇਹ ਤਾਂ ਅਜੇ ਪਾਣੀ ਛਕ ਰਹੇ ਨੇ, ਪਰ ਜਿਹੜਾ ਸਿੰਘ ਹੈ ਔਰ ਦੂਸਰੇ ਉਹਨਾਂ ਨੇ ਪਾਣੀ ਵੀ ਛੱਡਤਾ। ਉਹਨਾਂ ਨੇ ਕਿਹਾ ਵੀ ਸਾਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਭੇਜੋ। ਔਰ ਭਾਈ ਅੰਮ੍ਰਿਤਪਾਲ ਸਿੰਘ ਨੇ ਤਾਂ ਆਪਣੇ ਮੈਸੇਜ ਇੱਥੋਂ ਤੱਕ ਕਿਹਾ ਕਿ ਵੀ ਅਸੀਂ ਹੁਣ ਅਰਦਾਸਾ ਸੋਧਿਆ ਹੋਇਆ, ਜਾਂ ਸਾਨੂੰ ਭੇਜਣਗੇ ਜਾਂ ਸਾਡੀਆਂ ਡੈੱਡ ਬਾਡੀ ਜਾਣਗੀਆਂ। ਜੇ ਅਸੀਂ ਸ਼ਹੀਦੀ ਪਾ ਜਾਂਦੇ ਤਾਂ ਸਾਡਾ ਜਿਹੜਾ ਸੰਸਕਾਰ ਹੈ ਉਹ ਪੰਜਾਬ ਦੀ ਮਿੱਟੀ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ ਜਦੋਂ ਅਸੀਂ ਅੱਜ ਯਾਦ ਕਰ ਰਹੇ ਹਾਂ ਬੀਤੇ ਦੇ ਨਾਇਕਾਂ ਨੂੰ, ਸੋ ਇਹ ਸਾਡਾ ਫਰਜ਼ ਹੈ ਕਿ ਇਸ ਦੇ ਉੱਤੇ ਸਾਡਾ ਫੋਕਸ ਹੋਏ। ਔਰ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਕਰਾਂ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਮੈਸੇਜ ਜਿਹੜਾ ਉਸ ਆਡੀਓ ਰਾਹੀਂ ਪਹੁੰਚਿਆ, ਜਿਹੜਾ 4 ਫੇਰੇ ਸੋਸ਼ਲ ਮੀਡੀਆ ਤੇ ਹੈ, ਉਸ ਨੂੰ ਜਿਹੜਾ ਉਹ ਪਲੇ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਅਸਾਮ ਤੋਂ
ਅੱਜ 19 ਫਰਵਰੀ ਤਰੀਕ ਹੈ। ਲਗਭਗ ਸਾਨੂੰ 1 ਸਾਲ ਪੂਰਾ ਇੱਥੇ ਡਿਬਰੂਗੜ੍ਹ ਜੇਲ੍ਹ 'ਚ ਆਇਆ ਨੂੰ ਹੋ ਗਿਆ। ਪਰ ਜਿਹੜੀਆਂ ਪਿਛਲੇ 1 ਸਾਲ ਤੋਂ ਜਿਹੜੀ ਤਾੜਨਾ ਤੇ ਜੋ ਕੁਛ ਇੱਥੇ ਹੋ ਰਿਹਾ, ਅਸੀਂ ਬਹੁਤ ਘੱਟ ਸੰਗਤਾਂ ਦੇ ਨਾਲ ਇਸ ਸਾਂਝੀ ਕਰਦੇ ਹਾਂ, ਕਿਉਂਕਿ ਸਾਨੂੰ ਬਾਰ-ਬਾਰ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਹੋ ਰਿਹਾ ਜੀ ਉਹ ਹੋ ਰਿਹਾ। ਅਸੀਂ ਜੋ ਕੀਤਾ ਆਪਣੇ ਗੁਰੂ ਲਈ ਕੀਤਾ, ਕੌਮ ਲਈ ਕੀਤਾ, ਤੇ ਉਹਦੇ ਬਦਲੇ ਸਾਨੂੰ ਕੌਮ ਨੇ ਜਿੰਨਾ ਪ੍ਰੇਮ ਬਖਸ਼ਿਆ ਉਹ ਬਹੁਤ ਜ਼ਿਆਦਾ ਹੈ। ਪਰ ਹੁਣ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ। ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥ ਸਾਡੇ ਸੈੱਲਾਂ ਦੇ ਵਿੱਚ 16 ਤਰੀਕ ਨੂੰ ਹਿਡਨ ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ, ਤੇ ਹਿਡਨ ਕੈਮਰੇ ਲਾ ਕੇ ਚਲੇ ਗਏ। ਉਹ ਹਿਡਨ ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਉਹਦੇ 'ਚ ਇਹਨਾਂ ਨੇ ਲਾਏ ਆ। ਔਰ ਉਹ ਜਦੋਂ ਸਾਨੂੰ ਥੋੜ੍ਹਾ ਜਿਹਾ ਡਾਊਟ ਹੋਇਆ, ਅਸੀਂ ਹਿਡਨ ਕੈਮਰੇ ਲਾਏ। ਉਹਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ DM ਨੂੰ ਇੱਥੇ ਬੁਲਾਇਆ, ਜਿਹੜਾ ਡਿਊਟੀ ਮੈਜਿਸਟ੍ਰੇਟ ਸੀ। ਉਹਦੇ ਸਾਹਮਣੇ ਉਹ ਲਾਏ ਦਿਖਾਏ, ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਹਿਡਨ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ। ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ 'ਚ ਲਗਾ ਕੇ ਲਾਈ ਸੀ, ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਭੇਜਦੇ। ਸੋ ਇਸ ਕਰਕੇ ਉਹ 2 ਘੰਟੇ 'ਚ ਅਸੀਂ ਫੜ ਲਈ। ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਇਹ 200-300 ਪੁਲਿਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਆ ਤੇ ਜ਼ਬਰਦਸਤੀ ਸੈੱਲਾਂ 'ਚ ਵੜੇ ਆ ਸਾਡਿਆਂ 'ਚ। ਉੱਥੋਂ ਇਹਨਾਂ ਨੇ ਸਾਰਾ ਸਮਾਨ ਚੁੱਕ ਲਿਆ, ਇੱਥੋਂ ਤੱਕ ਵੀ TV ਚੁੱਕ ਲਏ, ਰਿਮੋਟ ਚੁੱਕ ਲਏ, ਮਸ਼ੀਨਾਂ ਚੱਕ ਲਈਆਂ ਕੰਨਾਂ ਦੀਆਂ, ਜਾਂ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੁੱਕ ਕੇ ਲੈ ਗਏ। ਤੇ ਉਹ ਚੁੱਕ ਕੇ ਬਾਅਦ 'ਚ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਹੈ, ਸਭ ਕੁਝ ਨਾ ਲੱਭਣ ਦੇ ਬਾਵਜੂਦ ਇਹਨਾਂ ਨੇ 2 ਸੈੱਲ ਫੋਨ ਆਪਣੇ ਕੋਲੋਂ ਹੀ ਉੱਥੇ ਪਲਾਨ ਕਰਕੇ ਸਾਡੇ ਸਾਹਮਣੇ ਹੀ ਰੱਖ ਦਿੱਤੇ। ਨਹੀਂ ਜੀ ਇਹ ਤੁਹਾਡੇ ਨੇ, ਇੱਕ ਸਮਾਰਟਫੋਨ ਤੇ ਇੱਕ ਦੂਸਰਾ ਫੋਨ ਹੈ, ਇੱਕ ਬਹੁਤ ਘੜੀ ਹੈ ਮਾਮੂਲੀ ਜੀ 10-20 ਰੁਪਏ ਦੀ, 50 ਰੁਪਏ ਦੀ ਬੱਚਿਆਂ ਵਾਲੀ, ਉਹਨੂੰ ਇਹਨਾਂ ਨੇ ਸਮਾਰਟ ਵਾਚ ਦਾ ਨਾਂ ਦੇ ਦਿੱਤਾ। ਸੋ ਇੱਦਾਂ ਦੀਆਂ ਹਰਕਤਾਂ ਦੇ ਉਤਰੇ ਹੋਏ ਆ। 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅੰਨ ਨਹੀਂ ਛਕਣਾ। ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅੰਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ। ਮਰਨ ਤੋਂ ਅਸੀਂ ਨਹੀਂ ਡਰਦੇ, ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਹਾਂ। ਸਾਡੀ ਇੱਕੋ ਇੱਕ ਮੰਗ ਹੈ ਕਿ ਜੇ ਭਗਵੰਤ ਮਾਨ ਨੇ ਜਾਂ ਜਿੰਨੇ ਵੀ ਸਾਡੇ ਨਾਲ ਸਾਨੂੰ ਮਾਰਨਾ ਹੈ ਜਾਂ ਕੁਛ ਕਰਨਾ ਹੈ, ਮਰਦਾਂ ਵਾਲੇ ਕੰਮ ਕਰੋ। ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ। ਇੱਦਾਂ ਕਰੋ ਵੀ ਪੰਜਾਬ ਸਾਨੂੰ ਲਿਆਓ, ਜਿਹੜੇ ਚੌਂਕ 'ਚ ਖੜ ਕੇ ਫਾਇਰ ਨਾਲ ਟੰਗ ਦਿਓ, ਜਿੱਥੇ ਖੜ ਕੇ ਫਾਂਸੀ ਦੇਣੀ ਦੇ ਦਿਓ, ਜਿੱਥੇ ਗੋਲੀ ਮਾਰਨੀ ਮਾਰ ਦਿਓ। ਅਸੀਂ ਪਰਵਾਹ ਨਹੀਂ ਕਰਦੇ। ਹੁੰਦਾ ਆਇਆ ਸਾਡੇ ਨਾਲ, ਸਾਡੀ ਕੌਮ ਨਾਲੇ ਹੁੰਦਾ ਆਇਆ, ਪਰ ਹੁਣ ਇਹ ਗੱਲ ਸਿਰੋਂ ਪਾਣੀ ਲੰਘ ਗਿਆ। ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ, ਸੰਗਤ ਨੂੰ, ਨੌਜਵਾਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅੰਨ ਜਲ ਤਿਆਗਿਆ ਹੈ, ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ, ਜਿਹਨਾਂ 'ਚੋਂ ਬਸੰਤ ਸਿੰਘ, ਚਾਚਾ ਹਰਜੀਤ ਸਿੰਘ ਤੇ ਹੋਰ ਵੀ 1-2 ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ। ਕਿਸੇ ਵੀ ਬੰਦੇ ਦੀ ਮੌਤ ਹੁੰਦੀ, ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ। ਤੇ ਅਸੀਂ ਇਹ ਚਾਹੁੰਦੇ ਹਾਂ ਵੀ ਉਹਦੀ ਜਿਹੜੀ ਦੇਹ ਆ ਉਹ ਪੰਜਾਬ ਜਾਵੇ ਤੇ ਉੱਥੇ ਦਾ ਸੰਸਕਾਰ ਹੋਵੇ। ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ। ਅਸੀਂ ਹੁਣ ਇਹ ਫੈਸਲਾ ਕੀਤਾ, ਜਾਂ ਤੇ ਸਾਨੂੰ ਇਹ ਪੰਜਾਬ ਲੈ ਕੇ ਜਾਣਗੇ ਤੇ ਜਾਂ ਸਾਡੀਆਂ ਲਾਸ਼ਾਂ ਪੰਜਾਬ ਜਾਣਗੀਆਂ। ਇਹਨਾਂ ਦੋਵਾਂ 'ਚ ਇੱਕ ਫੈਸਲਾ ਹੋਊਗਾ। ਜੇ ਨਹੀਂ ਹੁੰਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਅੰਨ ਜਲ ਅਸੀਂ ਤਿਆਗਿਆ ਅਸੀਂ ਉਹ ਤੋਂ ਪਿੱਛੇ ਨਹੀਂ ਹਟਣਾ। ਸੋ ਇਹੋ ਹੀ ਮੈਂ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ, ਇਹ DC ਅੰਮ੍ਰਿਤਸਰ ਨੂੰ ਸਵਾਲ ਕਰੋ ਵੀ ਤੁਸੀਂ ਭਾਈ ਇਹ ਕਿਉਂ ਕਰ ਰਹੇ ਜੋ, ਇਹਦੀ ਵਜ੍ਹਾ ਕੀ ਹੈ। ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ, ਰਿਕਵਰ ਨਹੀਂ ਹੋਇਆ, ਦੂਜੇ ਪਾਸੇ ਝੂਠੀਆਂ ਬੇਬੁਨਿਆਦ ਗਰਾਊਂਡਾਂ ਸਾਡੀਆਂ ਹਰ 3 ਮਹੀਨਿਆਂ ਬਾਅਦ ਵਧਾਉਂਦੇ ਨੇ, ਕਦੀ ਕਿਸੇ ਫੇਸਬੁੱਕ ਦੀ ਪੋਸਟ ਤੇ, ਕਦੀ ਕਿਸੇ ਤੇ। ਸੋ ਇਹ ਕੀ ਕਰਨਾ ਚਾਹੁੰਦੇ ਨੇ। ਤੇ ਇਸ ਕਰਕੇ ਅਸੀਂ ਇਹ ਜਿਹੜਾ ਵਾ ਨਾ ਮਹਾਰਾਜ ਦੇ ਹੱਥ ਸਾਰਾ ਕੁਝ ਹੈ। ਅਸੀਂ ਸਤਿਗੁਰ ਅੱਗੇ ਅਰਦਾਸ ਬੇਨਤੀ ਕਰਨੀ, ਕਿਸੇ ਅੱਗੇ ਤਰਲਾ ਮਿੰਨਤ ਨਹੀਂ ਕਰਨੀ। ਤੇ ਅਸੀਂ ਇਹਨਾਂ ਨੂੰ ਲੀਡਰਾਂ ਨੂੰ ਵੀ ਕਹਿਣਾ ਚਾਹੁੰਦੇ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨਹੀਂ ਗੀ, ਤੁਹਾਡਾ ਵੀ ਇਹੋ ਅਸਰ ਹੋਊਗਾ ਜਦੋਂ ਤੁਸੀਂ ਸੱਤਾ ਤੋਂ ਬਾਹਰ ਜਾਓਗੇ। ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ, ਇਹ ਉੱਠਣ ਦਾ ਸਮਾਂ ਉੱਠਣਾ ਚਾਹੀਦਾ। ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਹਾਂ, ਇਹ ਅਸੀਂ ਸੰਘਰਸ਼ ਕਰਾਂਗੇ ਤੇ ਆਖਰੀ ਦਮ ਤੱਕ ਸੰਘਰਸ਼ ਕਰਾਂਗੇ। ਇੰਨੀਆਂ ਕੁ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia, 24486. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਸੰਘਰਸ਼ ਦੇ ਹਵਾਲੇ ਨਾਲ ਕਿ ਸ਼ੰਭੂ ਤੇ ਖਨੌਰੀ ਦੀਆਂ ਸਰਹੱਦਾਂ ਤੇ ਜਿਹੜੀਆਂ ਕਿ ਹਰਿਆਣੇ ਨਾਲ ਲੱਗਦੀਆਂ ਹਨ, ਕੱਲ ਕੀ ਵਾਪਰਨ ਜਾ ਰਿਹਾ ਇਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਦੇ ਵਿੱਚ ਪੂਰੀ ਫਿਕਰਮੰਦੀ ਹੈ ਔਰ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 21 ਫਰਵਰੀ ਨੂੰ ਹਰਿਆਣਾ ਕ੍ਰਾਸ ਕਰਕੇ ਦਿੱਲੀ ਵੱਲ ਮਾਰਚ ਕਰਨਗੇ। ਸੋ ਕੀ ਭਾਰਤ ਸਰਕਾਰ ਅਕਲ ਤੋਂ ਕੰਮ ਲਵੇਗੀ ਜਾਂ ਕੱਲ ਇਹਨਾਂ ਬਾਰਡਰ ਤੇ ਭਾਰੀ ਖੂਨ ਖਰਾਬਾ ਹੋਵੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਵੈਸੇ ਤਾਂ ਖਾਲਸੇ ਦੀ ਸਾਈਕੀ ਦੇ ਵਿੱਚ, ਮਨੋਵਿਗਿਆਨ 'ਚ, ਸਾਡੀ ਸਾਂਝੀ ਚੇਤਨਾ ਦੇ ਵਿੱਚ ਅਸੀਂ ਕਦੇ ਫਿਕਰਮੰਦ ਨਹੀਂ ਹੁੰਦੇ ਜਦੋਂ ਲਫ਼ਜ਼ ਜੰਗ ਹਿੰਦ ਪੰਜਾਬ ਆਉਂਦਾ ਹੈ। ਅਸੀਂ ਤਾਂ ਹਮੇਸ਼ਾ ਹੀ ਜਿਹੜਾ ਹੈ ਉਹ ਇਹ ਹੈ ਕਿ ਭਾਈ ਦਿੱਲੀ ਤੇ ਬਿੱਲੀ ਦਾ ਮਾਰਨਾ ਕੀ ਹੈ। ਸਾਡੇ ਬਜ਼ੁਰਗਾਂ ਨੇ ਵੀ 18ਵੀਂ ਸਦੀ ਦੇ ਵਿੱਚ ਇਹੀ ਫਰੇਜ਼ ਦਿੱਤਾ ਸੀ ਕਿ ਜਦੋਂ ਚਾਹੋ ਦਿੱਲੀ ਮਾਰ ਲਓ, ਦਿੱਲੀ ਤੇ ਬਿੱਲੀ ਦਾ ਮਾਰਨਾ ਕੀ ਹੈ। ਇਹ ਦੋਨੋਂ ਹੀ ਇਹਨਾਂ ਦੇ ਮੂੰਹ ਤੇ ਚਪੇੜ ਸੀ, ਕਿਉਂਕਿ ਬਿੱਲੀ ਮਾਰਨ ਨੂੰ ਵੀ ਬਾਹਮਣ ਬਹੁਤ ਮਾੜਾ ਮੰਨਦੇ ਸੀ। ਜੇ ਬਿੱਲੀ ਮਾਰ ਦਿਓ ਤਾਂ ਸੋਨੇ ਦੀ ਬਿੱਲੀ ਦਾਨ ਕਰਨੀ ਪੈਂਦੀ ਸੀ ਬਾਹਮਣ ਨੂੰ ਹੀ, ਤਾਂ ਤੁਸੀਂ ਉਹਦੇ ਨਹੀਂ ਤਾਂ ਪਤਾ ਨਹੀਂ ਕਿਹੜੀ ਜੂਨ ਤੁਹਾਨੂੰ ਭੇਜ ਦਿੰਦੇ ਸੀ ਅਗਲੇ ਜਨਮ 'ਚ। ਜਦੋਂ ਤਾਂ ਪੰਡਤ ਨੂੰ ਆਪ ਨਹੀਂ ਪਤਾ ਉਹਨੇ ਕਿਹੜੀ ਜੂਨ 'ਚ ਜਾਣਾ ਜਾਂ ਛੱਤਰ ਕਿਵੇਂ ਸਾਹਮਣੇ ਬਹਿ ਕੇ ਖਾਣੇ ਨੇ। ਹੁਣ ਉਹੀ ਹਾਲ ਅਸੀਂ ਕੱਲ ਦਾ ਦਿਨ 21 ਫਰਵਰੀ, ਔਰ ਇਹ ਜਦੋਂ 21 ਫਰਵਰੀ ਦਾ ਦਿਨ ਅਸੀਂ ਯਾਦ ਕਰਦੇ ਹਾਂ ਤੇ ਇੱਕ ਜਿਹੜਾ ਹੈ ਲਗਭਗ 100 ਵਰੇ ਪਹਿਲਾਂ ਦਾ ਸਾਕਾ ਨਨਕਾਣਾ ਸਾਹਿਬ ਵੀ ਯਾਦ ਆ ਜਾਂਦਾ ਹੈ। 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਜਿਹੜਾ ਲਗਭਗ 1849 ਤੋਂ ਬਾਅਦ 70 ਸਾਲ ਤੋਂ ਮਹੰਤਾਂ ਦੇ ਕਬਜ਼ੇ 'ਚ ਸੀ। ਸਾਰੇ ਇਤਿਹਾਸਕ ਗੁਰਦੁਆਰੇ ਨਨਕਾਣਾ ਸਾਹਿਬ ਜਿਸ ਦੇ ਨਾਲ 550 ਮੁਰੱਬਾ ਜ਼ਮੀਨ ਔਰ ਕਰਪਟ ਮਹੰਤ ਨੂੰ ਅੰਗਰੇਜ਼ ਸਪੋਰਟ ਕਰਦੇ ਸੀ, ਉਹਨੂੰ ਲਿਬਰੇਟ ਕਰਾਉਣ ਲਈ ਉਹੀ 21 ਫਰਵਰੀ ਦਾ ਦਿਨ ਹੈ ਜਿਸ ਦਿਨ 130 ਤੋਂ ਜ਼ਿਆਦਾ ਸ਼ਹਾਦਤਾਂ ਹੁੰਦੀਆਂ ਨੇ। ਜੰਡਾਂ ਨਾਲ ਬੰਨ੍ਹ ਕੇ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜਿਉਂਦਿਆਂ ਸਾੜਿਆ ਜਾਂਦਾ ਹੈ। ਉਹ ਕੱਲ ਅਸੀਂ ਜ਼ਿਕਰ ਕਰਾਂਗੇ। ਸਾਕਾ ਨਨਕਾਣਾ ਸਾਹਿਬ ਵੀ 21 ਫਰਵਰੀ ਹੈ। ਔਰ 21 ਫਰਵਰੀ 1924 ਦਾ ਦਿਨ ਕੱਲ ਜਿਹੜਾ ਹੈ ਉਹ 100 ਸਾਲ ਹੋ ਜਾਣੇ ਨੇ ਜੈਤੋ ਦਾ ਮੋਰਚਾ, ਜਦੋਂ ਕਿ ਮਸ਼ੀਨ ਗੰਨਾਂ ਬੀੜ ਕੇ ਉਸ ਧਰਤੀ ਦੇ ਉੱਤੇ, ਜੈਤੋ ਦੀ ਧਰਤੀ ਤੇ ਸੈਂਕੜਿਆਂ ਸਿੱਖਾਂ ਦਾ ਖੂਨ ਡੋਲਿਆ ਗਿਆ ਸੀ। ਸੋ ਇਹ ਤਾਂ 100 ਸਾਲ ਪਹਿਲਾਂ ਦੇ ਅਸੀਂ ਉਹਨਾਂ ਸਾਕਿਆਂ ਦਾ ਜ਼ਿਕਰ ਕਰਦੇ ਹਾਂ। ਲੇਕਿਨ ਜਦੋਂ ਅਸੀਂ ਕੱਲ ਵੱਲ ਧਿਆਨ ਮਾਰ ਰਹੇ ਹਾਂ, ਕੱਲ ਫੇਰ ਉਹੀ 21 ਫਰਵਰੀ ਹੈ। ਦੋਵੇਂ ਹੀ ਕਿਸਾਨ ਸੰਗਠਨ ਜਿਹੜੇ ਪ੍ਰਮੁੱਖ ਤੌਰ ਤੇ ਉਹਨਾਂ ਮੰਗਾਂ ਨੂੰ ਲੈ ਕੇ ਜਿਹੜੀਆਂ 2 ਸਾਲ ਪਹਿਲਾਂ ਮੋਦੀ ਸਰਕਾਰ ਨੇ ਮੰਨੀਆਂ, ਜਿਨ੍ਹਾਂ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਦਾ ਦਿੱਤਾ ਜਾਣਾ ਸੀ, ਕਿਸਾਨਾਂ ਦੇ ਖਿਲਾਫ ਕੇਸ ਵਾਪਸ ਲੈਣਾ ਸੀ, ਜਿਹਨਾਂ ਦੇ ਉੱਤੇ ਜਿੱਥੇ ਕਿਸਾਨ 800 ਦੇ ਕਰੀਬ ਸ਼ਹੀਦ ਹੋਏ ਉੱਥੇ ਉਹਨਾਂ ਦੀ ਯਾਦਗਾਰ ਬਣਨੀ ਸੀ, ਇੰਸ਼ੋਰੈਂਸ ਸਕੀਮ, ਪੈਨਸ਼ਨ ਸਕੀਮ ਔਰ ਮਜ਼ਦੂਰਾਂ ਨਾਲ ਮਨਰੇਗਾ ਔਰ ਦੂਸਰਾ ਇਸ ਕਿਸਮ ਦੀਆਂ ਉਹਨਾਂ ਦੀਆਂ ਮੰਗਾਂ ਨੇ। ਹਾਲਾਂ ਮੁੱਖ ਤੌਰ ਤੇ ਸਰਕਾਰ ਨੇ ਗੱਲਬਾਤ ਦੀ ਆੜ ਥੱਲੇ ਪਿਛਲੇ 5-7 ਦਿਨ ਜਿਹੜਾ ਉਹ 3 ਮੰਤਰੀ ਆ ਗਏ, ਇਹ ਹੋ ਗਿਆ ਫਿਰ ਹੋ ਗਿਆ ਜੀ, ਇਹ 5 ਚੀਜ਼ਾਂ ਦੇ ਉੱਤੇ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦੇ ਦਿੰਦੇ ਹਾਂ, ਮੱਕੀ ਤੇ ਦੇ ਦਿੰਦੇ ਹਾਂ, ਕਪਾਹ ਤੇ ਦੇ ਦਿੰਦੇ ਹਾਂ, ਨਰਮੇ ਤੇ ਦੇ ਦਿੰਦੇ। ਜਦੋਂ ਕਪਾਹ ਕਹਿੰਦੇ ਨੇ ਆਮ ਕਪਾਹ ਹੈ, ਜਦੋਂ ਨਰਮਾ ਕਹਿੰਦੇ ਨੇ ਉਦੋਂ ਅਮਰੀਕਨ ਕਾਟਨ ਹੈ। ਉੜਦ ਦੀ ਦਾਲ ਤੇ ਦੇ ਦਿੰਦੇ, ਮਾਵਾਂ ਦੀ ਦਾਲ ਤੇ ਇੱਕ ਪਤਾ ਨਹੀਂ ਤੂਰ ਦੀ ਦਾਲ ਤੇ ਵੀ ਆ ਉਹ ਮੰਗਣ ਗਏ ਨੇ 23 ਚੀਜ਼ਾਂ ਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਪ੍ਰੋਮਿਸ ਕੀਤਾ ਹੋਇਆ, ਤਾਂ ਉਹਦੇ 'ਚ ਵੀ ਉਹ ਕਹਿ ਰਹੇ ਨੇ ਜੀ ਇਹਨਾਂ ਤੇ ਦੇ ਦਿੰਦੇ ਆ ਤੇ ਤੁਹਾਡੇ ਕਾਰਪੋਰੇਟ ਉਹੀ ਅਡਾਨੀ ਬੈਠਾ ਹੈ ਆਪਣੀਆਂ ਚਾਬੀਆਂ ਲੈ ਕੇ ਆਪਣੇ ਸਾਈਲੋਜ਼ ਦੀਆਂ ਔਰ ਉਹਨਾਂ ਰਾਹੀਂ ਕੰਟਰੈਕਟ ਫਾਰਮ ਜੀ 5 ਸਾਲ ਦੀ ਅਸੀਂ ਤੁਹਾਨੂੰ ਗਰੰਟੀ ਕਰਦੇ ਹਾਂ 5 ਸਾਲ ਦੇ ਲਈ। ਔਰ ਕਿਸਾਨਾਂ ਨੇ ਬਿਲਕੁਲ ਠੀਕ ਜਿਹੜਾ ਉਹਨੂੰ ਆਫਰ ਨੂੰ ਰਾਈਟ ਅਵੇ ਰਿਜੈਕਟ ਕੀਤਾ। ਆਫਰ ਕਾਹਦੀ ਸੀ? ਇੱਕ ਹੋਰ ਟਰੈਪ, ਤੁਸੀਂ ਅਜੇ ਕੰਡਿਆਂ 'ਚ ਫਸੇ ਹੋਏ ਹੋ ਤੇ ਕੰਡਿਆਂ 'ਚੋਂ ਜੇ ਤੁਸੀਂ ਨਿਕਲੇ ਨਹੀਂ ਤਾਂ ਹੁਣ ਤੁਹਾਨੂੰ
ਜਿਹੜਾ ਉਹ ਪਾਣੀ 'ਚ ਡੋਬਾ ਦੇਣਾ ਉਹਨਾਂ ਨੇ ਕਿ ਵੀ ਕੰਡਿਆਂ 'ਚ ਤਾਂ ਸ਼ਾਇਦ ਤੁਸੀਂ ਬਚ ਪੁੱਜ ਜਾਓ, ਪਾਣੀ 'ਚ ਡੁੱਬੇ ਤਾਂ ਨਹੀਂ ਨਿਕਲਦੇ, ਜਦੋਂ ਪਾਣੀ 'ਚ ਡੋਬ ਦੇਣਾ ਬੰਨ ਕੇ ਪੱਥਰ ਤੁਹਾਡੇ ਵਜੂਦ ਦੇ ਨਾਲ। ਸੋ ਜਦੋਂ ਇਸ ਕਿਸਮ ਦੀਆਂ ਨੀਤੀਆਂ ਚੱਲ ਰਹੀਆਂ ਹੋਣ, ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਸ ਵਾਰ ਇੱਕ ਪਾਸੇ ਜਿਹੜੀ ਕਲਾਸ ਹੈ ਉਹਨੇ ਡਿਸਟੈਂਸ ਵੀ ਕੀਤਾ ਹੋਇਆ, ਪੰਜਾਬ 'ਚ ਵੀ ਉਹ ਉੱਲੂ ਰਾਹਾ ਗਰੁੱਪ ਹੋਏ ਜਾਂ ਉਹ ਰਾਜੇਵਾਲ ਵਾਲੇ ਸ਼ੇਰਵਾਨੀ ਸਵਾ ਕੇ ਜਿਹੜਾ ਬੈਠਾ ਸੀ ਪੰਜਾਬ ਦਾ ਚੀਫ ਮਿਨਿਸਟਰ ਬਣਨ ਦੇ ਲਈ, ਔਰ ਇਸ ਵਾਰ ਜੁਡੀਸ਼ਰੀ ਨੂੰ ਵੀ ਜਿਸ ਅੰਦਾਜ਼ ਦੇ ਵਿੱਚ ਇਹ ਵਰਤਣ ਦੀ ਕੋਸ਼ਿਸ਼ ਹੈ। ਭਗਵੰਤ ਮਾਨ ਉਹ ਤਾਂ ਨਾਰਦ ਮੁਨੀ ਦੇ ਵਾਂਗ ਰੜਿਆ ਤਾਂ ਉਧਰ ਹੋਇਆ ਅਮਿਤ ਸ਼ਾਹ ਐਂਡ ਦੂਜਿਆਂ ਦੇ ਨਾਲ, ਪਰ ਇੱਥੇ ਵੀ ਗੱਲਬਾਤ ਦੇ ਵਿੱਚ ਵਿਚੋਲਾ ਬਣਿਆ ਸੀ ਤੇ ਕਹਿੰਦਾ ਜੀ ਮੈਂ ਵਕਾਲਤ ਕਿਸਾਨਾਂ ਦੀ ਕਰ ਰਿਹਾ। ਉਹ ਕਹਿੰਦੇ ਵੀ ਤੂੰ ਕਿਹੜਾ ਵਕੀਲ ਤੇ ਕਿਹੜਾ ਤੇਰਾ ਹੈ, ਪਰ ਰੋਲ ਉਹਦਾ ਵੀ ਸ਼ੱਕੀ। ਦੂਸਰੇ ਪਾਸੇ ਹੁਣ ਇਹ ਜਿਹੜੇ ਬੀਜੇਪੀ ਦੇ ਨਵੇਂ ਜਮੂਰੇ ਪੰਜਾਬ 'ਚ ਖੜੇ ਕੀਤੇ, ਕਾਂਗਰਸ 'ਚੋਂ ਆਏ, ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ, ਅਮਰਿੰਦਰ ਸਿੰਘ ਜਿਹੜਾ ਉਹ ਆਪਣੀ ਧੀ ਨੂੰ ਲੈ ਕੇ ਜੀਵਕਾ ਕੌਰ ਕੀ ਹੈ ਜਿਹਨੂੰ ਬੀਜੇਪੀ ਦੇ ਵੂਮਨ ਵਿੰਗ ਦਾ ਪ੍ਰਧਾਨ ਬਣਾਇਆ ਹੋਇਆ, ਉਹ ਉੱਥੇ ਜਾ ਕੇ ਮੋਦੀ ਦੇ ਕੋਲ ਬੈਠਾ ਇਹ ਦੱਸਣ ਦੇ ਲਈ ਕਿ ਜੀ ਮੈਂ ਬਹੁਤ ਚਿੰਤਤ ਹਾਂ ਕਿਸਾਨਾਂ ਦੇ ਲਈ। ਇਹ ਵੀ ਬਲੇਮ ਗੇਮ ਇੱਕ ਦੂਜੇ ਨੂੰ ਕਰਨ ਦੇ ਲਈ, ਉਹ ਆਉਣ ਵਾਲੇ ਪੀਰੀਅਡ 'ਚ ਉਹ ਸਮਝਦੇ ਨੇ ਵੀ ਅਲਟੀਮੇਟਲੀ ਇਹਨਾਂ ਦਾ ਜਿਹੜਾ ਬੀਜੇਪੀ ਵਾਲਿਆਂ ਦਾ ਸਾਰਾ ਡਰਾਮਾ ਹੈ ਉਹ ਬੇਨਕਾਬ ਪਹਿਲਾਂ ਵੀ ਹੋਇਆ, ਉਹ ਹੋਏਗਾ ਹੀ ਹੋਏਗਾ ਪੰਜਾਬ 'ਚ, ਤਾਂ ਕਿ ਸਿੱਖ ਕੌਮ ਜਿਹੜੀ ਆਪਣੀ ਖਾਲਿਸਤਾਨ ਦੀ ਮੰਜ਼ਿਲ ਵੱਲ ਵੱਧ ਰਹੀ ਹੈ ਉਹ ਹੋਰ ਮਜ਼ਬੂਤੀ ਦੇ ਨਾਲ ਆਏਗੀ। ਸੋ ਫਿਕਰਮੰਦੀ ਵੀ ਹੈ, ਪਰ ਦੂਸਰੇ ਪਾਸੇ ਜੋ ਟ੍ਰੈਂਡ ਓਵਰਆਲ ਨਜ਼ਰ ਆ ਰਿਹਾ, ਜਿਵੇਂ ਅਸੀਂ ਜੁਡੀਸ਼ਰੀ ਦੇ ਹਵਾਲੇ ਨਾਲ ਗੱਲ ਕੀਤੀ, ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਜੱਜ ਜਿਨ੍ਹਾਂ ਦੇ ਵਿੱਚ ਇੱਕ ਗੁਰਦੇਵ ਸਿੰਘ ਸੰਧਾਵਾਲੀਆ ਸਿਰ ਮੁੰਨਿਆ ਔਰ ਦੂਸਰਾ ਜਿਹੜਾ ਲਪਿਤਾ ਬੈਨਰਜੀ, ਜਸਟਿਸ ਲਪਿਤਾ ਬੈਨਰਜੀ, ਇਹ ਬੀਬੀ ਵੀ ਹੋ ਸਕਦੀ ਹੈ, ਲਪਿਤਾ ਬੰਦਾ ਵੀ ਹੋ ਸਕਦਾ। ਹੁਣ 2 ਪੈਟੀਸ਼ਨਸ ਉਹਨਾਂ ਦੇ ਸਾਹਮਣੇ ਸੀ। ਇੱਕ ਤਾਂ ਇਹ ਕਿ ਭਾਈ ਇਹ ਤੁਸੀਂ ਕਿਵੇਂ ਰੋਕ ਸਕਦੇ ਹੋ ਪੀਸਫੁਲ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਹਰਿਆਣੇ ਤੇ, ਤੁਸੀਂ ਦੁਸ਼ਮਣ ਦੇਸ਼ ਦਾ ਬਾਰਡਰ ਬਣਾਇਆ, ਕੋਰਟ ਨੂੰ ਸੀ ਕਿ ਆਦੇਸ਼ ਦਿਓ ਵੀ ਇਹਨੂੰ ਰੋਕੋ। ਦੂਸਰਿਆਂ ਦਾ ਇਹ ਪਟੀਸ਼ਨ ਕਰਾਈ ਹੋਈ ਸੀ ਕਿ ਜੀ ਇਹ ਜਾਣ ਬੱਸਾਂ ਗੱਡੀਆਂ 'ਚ ਜਾਣ, ਇਹ ਤਾਂ ਟਰੈਕਟਰ ਜਾਂ ਦੂਜੇ ਤਾਂ ਮੋਟਰ ਵਹੀਕਲ ਐਕਟ ਦੇ ਥੱਲੇ ਜਿਹੜਾ ਹੈ ਉਹ ਸੜਕਾਂ ਤੇ ਨਹੀਂ ਲਿਆ ਸਕਦੇ। ਹੁਣ ਤੁਸੀਂ ਦੇਖੋ ਵੀ ਆ ਰਿਟਾਇਰ ਹੋਣ ਵਾਲਾ ਪੰਜਾਬ 'ਚੋਂ ਇਹ ਵੀ ਲੱਭਦਾ ਹੋਣਾ ਹੈ ਵੀ ਮੈਨੂੰ ਸੁਪਰੀਮ ਕੋਰਟ ਦਾ ਜੱਜ ਹੀ ਲਾ ਦੇਣ ਇਸ ਸਿਰ ਗੁੰਮਿਆ। ਔਰ ਇਹ ਜਦੋਂ ਅਸੀਂ ਇਹਨਾਂ ਦੇ ਕਲੈਨਸ ਦੀ ਗੱਲ ਕਰਦੇ ਹਾਂ ਕਿ ਕਿੱਥੋਂ ਕਿੱਥੇ ਕਿਹੜਾ ਅੰਗਰੇਜ਼ਾਂ ਦੇ ਨਾਲ ਘੁੰਮਦਾ ਰਿਹਾ ਤੇ ਕਿਹਨੇ ਕਿਹਦੇ ਹੱਕ 'ਚ ਭੁਗਤਿਆ, ਹੁਣ ਉਹਨੇ ਜਿਹੜਾ ਹਾਈ ਕੋਰਟ ਨੇ ਇਹ ਕਿਹਾ ਟਰੈਕਟਰ ਟਰਾਲੀਜ਼ ਕਾਂਟ ਰਨ ਔਨ ਹਾਈਵੇਜ਼, ਫਾਰਮਰਸ ਕੈਨ ਗੋ ਟੂ ਦਿੱਲੀ ਬਾਈ ਬੱਸ, ਸੇਜ਼ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਉਹਨਾਂ ਨੇ ਕਿਹਾ ਜੀ ਤੁਸੀਂ ਟਰੈਕਟਰ ਟਰਾਲੀਆਂ ਇਹ ਤਾਂ ਮੋਟਰ ਵਹੀਕਲ ਐਕਟ ਦੀ ਖਿਲਾਫ ਵਰਜ਼ੀ ਹੈ। ਔਰ ਦੂਸਰੇ ਪਾਸੇ ਵਰਬਲੀ ਇਹੀ ਵਿਕਿਆ ਹੋਇਆ ਸੰਧਾਵਾਲੀਆ ਔਰ ਇਹ ਬੈਨਰਜੀ, ਇਹ ਪੰਜਾਬ ਸਰਕਾਰ ਨੂੰ ਜ਼ਬਾਨੀ ਹਦਾਇਤਾਂ ਕਰ ਰਿਹਾ ਕਿ ਤੁਸੀਂ ਹਜ਼ਾਰਾਂ ਦਾ ਇਕੱਠ ਕਿਉਂ ਹੋਣ ਦੇ ਰਹੇ ਹੋ ਉੱਥੇ ਉਹਨੂੰ ਕਰੋ। ਔਰ ਪੰਜਾਬ ਦੇ 12-13 ਜ਼ਿਲ੍ਹਿਆਂ 'ਚ, ਹਰਿਆਣੇ ਦੇ 6-7 ਜ਼ਿਲ੍ਹਿਆਂ 'ਚ ਇੰਟਰਨੈਟ ਪੂਰੀ ਤਰ੍ਹਾਂ ਬੰਦ ਹੈ। ਫਿਰ ਇਹਨਾਂ ਦੀ ਆਪਣੀ ਖਬਰ ਹੈ ਗਵਰਨਮੈਂਟ ਟੈਂਪਰੇਰੀਲੀ ਬਲੌਕਸ 177 ਸੋਸ਼ਲ ਮੀਡੀਆ ਅਕਾਊਂਟਸ ਵੈਬ ਲਿੰਕਸ ਰਿਲੇਟਡ ਟੂ ਫਾਰਮਰਸ ਪ੍ਰੋਟੈਸਟ। 177 ਤਾਂ ਗਵਰਨਮੈਂਟ ਨੇ ਨੋਟੀਫਾਈ ਕਰਕੇ ਕੀਤੇ, ਅਦਰਵਾਈਜ਼ ਜਦੋਂ ਇੰਟਰਨੈਟ ਹੀ ਬੰਦ ਹੈ ਤੁਸੀਂ ਉੱਥੋਂ ਨਾ ਕੋਈ ਖਬਰ ਕੱਢ ਸਕਦੇ ਹੋ ਨਾ ਭੇਜ ਸਕਦੇ ਹੋ। ਔਰ ਇਹੀ ਹਾਲ ਉਹਨਾਂ ਨੇ ਜਿਹੜਾ ਅਦਾਲਤ ਦਾ ਵੀ ਸਹਾਰਾ ਲੈ ਲਿਆ ਕਿ ਵੀ ਇਹ ਕੀ ਹੋਏਗਾ। ਔਰ ਦੂਸਰਾ ਜਿਹੜੀ ਇਹ ਨਫ਼ਰਤ ਇਹਨਾਂ ਨੇ ਫੈਲਾਣੀ ਸ਼ੁਰੂ ਕੀਤੀ ਹੋਈ ਹੈ ਸਾਰੇ ਪਾਸੇ, ਮੈਂ ਕੁਝ ਟਵੀਟਸ ਜਿਹੜੀਆਂ ਉਹ ਦੱਸ ਸਕਦਾ ਜਿਹਦੇ ਤੋਂ ਮੈਨੂੰ ਕੱਲ ਦੇ ਦਿਨ ਤੋਂ, ਜਿੱਥੇ ਜੰਗ ਹਿੰਦ ਪੰਜਾਬ ਤੋਂ ਖੌਫ ਨਹੀਂ ਹੈ, ਪਰ ਮੇਰੇ ਮਨ 'ਚ ਜ਼ਰੂਰ ਇਸ ਗੱਲ ਦਾ ਖਦਸ਼ਾ ਹੈ ਕਿ ਖੂਨ ਖਰਾਬਾ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਵੀ ਜਿੰਨਾ ਵੱਡਾ ਪੰਗਾ ਇਹ 2 ਕਿਸਾਨ ਜਥੇਬੰਦੀਆਂ ਨੇ ਲਿਆ, ਸ਼ਾਇਦ ਉਹਦੇ ਲਈ ਬੈਕਅਪ ਸਟ੍ਰੈਟਜੀ ਨਾ ਹੋਏ ਉਹਨਾਂ ਦੇ ਕੋਲ, ਜਾਂ ਕੌਮੀ ਤੌਰ ਦੇ ਉੱਤੇ ਤਿਆਰੀ ਜਿਹੜੀ ਹੈ ਉਹ ਕਿੰਨੀ ਕੁ ਹੈ ਜਾਂ ਉਸ ਦੇ ਕਨਸੀਕੁਐਂਸਿਸ ਕੀ ਹੋਣਗੇ। ਪਰ ਜੇ ਤੁਸੀਂ ਇਹਨਾਂ ਦੀਆਂ ਸੋਸ਼ਲ ਮੀਡੀਆ ਪੋਸਟ ਤੋਂ ਅੰਦਾਜ਼ਾ ਲਾਓ ਵੀ ਇਹ 2024 ਦੀਆਂ ਇਲੈਕਸ਼ਨਾਂ ਸਿਰ ਤੇ ਨੇ, ਰਾਮ ਮੰਦਰ ਦਾ ਭੂਤ ਵੀ ਉੱਤਰ ਗਿਆ ਲੋਕਾਂ ਦੇ ਦਿਮਾਗਾਂ 'ਚੋਂ, ਕਿਉਂਕਿ ਚਾਰੋਂ ਹੀ ਸ਼ੰਕਰਾਚਾਰੀਆ ਜਿਨ੍ਹਾਂ ਨੂੰ ਨਹੀਂ ਸੀ ਸੱਦਿਆ ਉਹ ਅਜੇ ਵੀ ਪੂਰਾ ਕਰ ਰਹੇ ਨੇ। ਸੋ ਉਹ ਉਹਨਾਂ ਨੂੰ ਲੱਗਦਾ ਵੀ ਇੰਨਾ ਵੋਟ ਕੈਚਰ ਨਹੀਂ ਬਣੇਗਾ। ਸਾਊਥ ਇੰਡੀਆ ਦੀਆਂ ਸਟੇਟਾਂ ਵੀ ਅੱਡ ਜਿਹੜੀ ਹੈ ਪੋਲੀਟੀਕਲ ਯੂਨਿਟ ਦੀ ਗੱਲ ਕਰਦੀਆਂ ਨੇ। ਸੋ ਹੋ ਸਕਦਾ ਹੈ ਇਹ ਏਜੰਸੀਆਂ ਦੀ ਖੇਡ ਹੀ ਉਹਨਾਂ ਨੇ ਸਿੱਖਾਂ ਨੂੰ ਇਸ ਬੁਰੀ ਤਰ੍ਹਾਂ ਜ਼ਲੀਲ ਕਰਨਾ। ਔਰ ਅਸੀਂ ਜਦੋਂ ਇਹ ਕਿਹਾ ਕਿ ਕੀ ਇਹ ਕੋਈ ਕਿਲਿੰਗ ਗਰਾਊਂਡ ਤਾਂ ਨਹੀਂ ਬਣ ਜਾਏਗੀ ਖਨੌਰੀ ਔਰ ਸ਼ੰਭੂ, ਕਿਉਂਕਿ ਹੁਣ ਅਚਲ ਸਿੰਘ ਨਾਂ ਦੀ ਆਈਡੀ ਤੋਂ ਹੈ, ਨਾਓ ਦੇ ਨੀਡ ਟੂ ਟ੍ਰੀਟ ਲਾਈਕ 1984 Sikh massacre at every city in India like Nanded,
Delhi, where Sikh majorities illegally occupied Gurdwara land as proof of anti-nationalist Khalistani. ਕਿ ਵੀ ਇਹ ਨੰਦੇੜ ਤੋਂ ਲੈ ਕੇ ਦਿੱਲੀ ਤੱਕ ਇਹਨਾਂ ਦਾ ਸਫਾਇਆ ਕਰ ਦਿਓ ਸਿੱਖਾਂ ਦਾ। ਇਹਨਾਂ ਨੇ ਜਿਹੜੇ ਗੁਰਦੁਆਰੇ ਬਣਾਏ ਨੇ ਇਲੀਗਲ ਲੈਂਡਸ ਦੇ ਉੱਤੇ ਬਣਾਏ ਨੇ। ਔਰ ਇਹ ਜਿਹੜਾ ਹੁਣ ਇਸ ਲਾਈਨ ਦੇ ਜਦੋਂ ਟਵੀਟ ਚੱਲ ਰਹੇ ਨੇ, ਬਾਕੀਆਂ ਦੇ ਟਵਿੱਟਰ ਅਕਾਊਂਟ ਬਲੌਕ ਹੋ ਰਹੇ ਨੇ, ਵੈਬਸਾਈਟ ਬਲੌਕ ਹੋ ਰਹੇ ਨੇ, ਫਿਰ ਧਰਮਿੰਦਰ ਯਾਦਵ ਨਾਂ ਦਾ ਕਰ ਰਿਹਾ ਇਟਸ ਹਾਈ ਟਾਈਮ ਫॉर 1984 ਵਨਸ ਅਗੇਨ, ਕਿ 1984 ਨੂੰ ਦੁਹਰਾਉਣ ਦਾ ਟਾਈਮ ਹੈ। ਔਰ PB08 ਵਾਲੇ ਕਹਿੰਦੇ ਕਿ ਵੀ ਇਹ ਵਿਹਲੜਾਂ ਦਾ ਟੋਲਾ ਫਿਰ ਤੋਂ ਤਿਆਰ ਹੋ ਗਿਆ। ਇਸ ਵਾਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਤੰਗ ਪੰਜਾਬ ਦੀ ਜਨਤਾ ਨੂੰ ਹੀ ਕਰ ਰਹੇ ਨੇ ਤੇ ਨੁਕਸਾਨ ਵੀ ਪੰਜਾਬ ਦਾ ਹੋਣਾ, ਪਰ ਇਹਨਾਂ ਦਾ ਕੋਈ ਨੁਕਸਾਨ ਨਹੀਂ। ਇਹਨਾਂ ਨੇ ਆਪ ਤਾਂ ਵਾਢੀ ਕਰ ਲੈਣੀ ਹੈ, ਆਪਣਾ ਕੋਈ ਨੁਕਸਾਨ ਨਹੀਂ ਕਰਨਾ। ਜੇ ਇੱਕ ਪਿਓ ਦੇ ਨੇ ਤਾਂ ਆਪਣੀਆਂ ਫਸਲਾਂ ਨੂੰ ਅੱਗ ਲਾ ਕੇ ਰੋਸ ਵਿਖਾਵਾ ਕਰਨ। ਹੁਣ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਖਤਰਨਾਕ ਇੱਕ ਹੋਰ ਟਵੀਟ ਸੂਰਿਆ ਪ੍ਰਤਾਪ ਸਿੰਘ, ये IAS रिटायर्ड है, कोई अनपढ़ या कोई सब्जी फरोश नहीं है, कह रहा है उत्तर प्रदेश के किसानों का आभार, उन्होंने किसान की खाल में छिपे खालिस्तानी उपद्रवियों की गुप्त मंशा को भांप लिया, इसलिए यूपी का कोई किसान नहीं कूदा इस आंदोलन में। हरियाणा के जाट सहित सभी हिंदू किसान भाई भी इस आंदोलन से बाहर हो गए हैं। अब केवल पंजाब के खालिस्तानी आतंकी बचे हैं जिन पर हरियाणा पुलिस का लठ बज रहा है। हुण इन्हां ने इस वार हरियाणे दे जाटां दे ट्रस्ट नहीं कीता है, जिहड़ी शंभू जां खनौरी बॉर्डर दे उत्ते लाए ने वो हरियाणे दी जाट पुलिस नहीं लाई हुई, सिक्योरिटी दस्ते लाए हुए ने सेंट्रल रिजर्व पुलिस फोर्स दे। और अज ही साडे एक वीर कह रहे सी कि ये जिहड़े अग्निवीर खड़े कीते ने RSS दे वर्कर 4 साल ਦੀ ट्रेनिंग दे के ਤੇ ਫਿਰ ਮੁੜ ਕੇ ਉਹਨਾਂ ਨੂੰ 50-50 ਲੱਖ ਦੇਣਾ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਵੀ ਆਰਡਰ ਕੀਤਾ ਲਿਆਉਣ ਦਾ, ਉਹਨਾਂ ਨੂੰ ਕਹਿਣਗੇ ਤੁਹਾਡੀ ਟ੍ਰੇਨਿੰਗ ਹੀ ਇਹ ਹੈ ਵੀ ਇੱਥੇ ਦੱਸੋ ਤੁਸੀਂ ਕਿੰਨਿਆਂ ਨੂੰ ਮਾਰਦੇ ਹੋ। ਲੇਕਿਨ ਇਹ ਹੁਣ ਸਾਬਕਾ IAS ਜਿਹੜਾ ਹੈ ਜਿਹਦਾ ਅਕਾਊਂਟ ਖੁੱਲਿਆ ਕੋਈ ਨਹੀਂ, ਉਹ ਕਹਿ ਰਿਹਾ ਕਿ ਜੀ, ਔਰ ਇਹਦੇ ਚ ਮੈਨੂੰ ਜਦੋਂ ਮੈਂ ਉਹਨੂੰ ਟੈਕਟੀਕਲੀ ਦੇਖਦਾ ਕਿ ਵਾਕਿਆ ਹੀ ਉਹ ਟਕੈਤ ਭਰਾ ਵੀ ਗਾਇਬ ਹੋ ਗਏ। ਉਹ ਵੀ ਕਹਿ ਰਹੇ ਨੇ ਜੀ ਅਸੀਂ ਇਸ ਮਾਰਚ ਦਾ ਹਿੱਸਾ ਨਹੀਂ ਆ। ਉੱਲੂ ਰਾਹ ਵੀ ਗਾਇਬ ਹੋ ਗਿਆ, ਦੂਜੇ ਵੀ ਗਾਇਬ ਹੋ ਗਏ। ਲੈ ਦੇ ਕੇ ਉਹੀ ਸਿੰਘ ਨੇ जिन्हों ने अकाल तख्त ते अरदास की है, डलेवाल है और पंधेर है और नौजवान भी निशान लहराने वाले और दूजे। सो मैनू ये फीयर है, गुरु करे इन्हां दा जिहड़ी मंदी जिहड़ी हाँ इन्हां दी मंदी सोच है वो जिहड़ी ओहदे थल्ले यही डिस्ट्रॉय होणगे। ये किसे पासियों भी लैण, जे साडा नुकसान भी करनगे उत्थे ते फाइनल लाइन ही खिंची जा रही है। अल्टीमेटली इहदे नाल इह नहीं है कि भई सिख खौफ के थले सिख नूं जिहड़ा ਉਹ ਸਬਡਿਊ ਕਰਨਾ। ਫਿਰ ਨਾ ਬਾਹਮਣ ਕਾਹਦਾ ਸਿਆਣਾ ਹੈ। ਜੇ ਸੱਚਮੁੱਚ ਸਿਆਣਾ ਹੁੰਦਾ, ਇਤਿਹਾਸ ਪੜ੍ਹਿਆ ਹੁੰਦਾ ਤਾਂ ਫਿਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਭਾਈ ਅਸੀਂ ਤਾਂ ਸਿਰਾਂ ਦੇ ਮੁੱਲ ਉਦੋਂ ਵੀ ਔਰ ਹੁਣ ਇੱਥੇ ਵੀ 1984 ਤੋਂ 95 ਤੱਕ ਇਹਨਾਂ ਨੇ ਸਿੱਖਾਂ ਦਾ ਜਲਵਾ ਦੇਖਿਆ ਹੋਇਆ। ਤੇ ਫਿਰ ਜੇ ਇਹਨਾਂ ਨੇ ਸਾਨੂੰ ਉਸੇ ਰਸਤੇ ਤੇ ਹੀ ਅਗੇਨ ਤੋਰਨਾ, ਇਹ ਤਾਂ ਦੁਸ਼ਮਣ ਨੂੰ ਸਜ਼ਾ ਦੇਣਾ, ਇਹ ਤਾਂ ਸਾਡਾ ਫੇਵਰਿਟ ਹੌਬੀ ਹੈ ਸਾਡੀ। ਇਸ ਨੂੰ ਜੇ ਫਿਰ ਇਹਨਾਂ ਨੇ ਇਹੀ ਰਾਹ ਚੁਣਨਾ ਹੈ ਤੇ ਜੇ ਇਹਨਾਂ ਦਾ ਇਸ ਕਿਸਮ ਦਾ ਹੀ ਭਵਿੱਖ ਲਿਖਿਆ ਹੋਇਆ ਅਕਾਲ ਪੁਰਖ ਨੇ, ਫਿਰ ਤਾਂ ਕੋਈ ਨਹੀਂ ਰੋਕ ਸਕਦਾ। ਲੇਕਿਨ ਅਸੀਂ ਫਿਰ ਵੀ ਇਹ ਉਮੀਦ ਕਰਦੇ ਹਾਂ ਕਿ ਗੁੱਡ ਸੈਂਸ ਮਸਟ ਪ੍ਰੀਵੇਲ ਔਰ ਇਹ ਅਕਲ ਤੋਂ ਕੰਮ ਲੈਣ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਉਹਨਾਂ ਦਾ ਤਾਂ ਪੂਰਾ ਹੈ। ਹਰਿਆਣੇ ਨੇ ਵੀ ਪੰਜਾਬ ਦੇ DGP ਨੂੰ ਕਿਹਾ ਕਿ ਜੀ ਇਹਨਾਂ ਦੀਆਂ JCT ਮਸ਼ੀਨਾਂ ਔਰ ਬੁਲਡੋਜ਼ਰ ਇਹਨਾਂ ਨੂੰ ਕਬਜ਼ੇ ਦੇ ਵਿੱਚ ਲਓ। ਔਰ ਇਹ ਸਾਰਾ ਹੁਣ ਇਹਦੇ ਚ ਜਿਹੜੀ ਪੋਜ਼ਿਟਿਵ ਲਾਈਨ ਹੈ ਕਿ ਇੰਟਰਨੈਸ਼ਨਲ ਸਪੋਰਟ ਫੁੱਲੀ ਜਿਹੜੀ ਹੈ ਉਹ ਆਈ ਹੈ। ਔਰ ਅਸੀਂ ਬੇਸ਼ੱਕ ਐਤਵਾਰ ਕਿਉਂਕਿ ਗ੍ਰੀਨਵੁੱਡ ਸੀ ਸ਼ਾਮਲ ਨਹੀਂ ਹੋ ਸਕੇ, ਪਰ ਬਹੁਤ ਵੱਡੀ ਗਿਣਤੀ ਚ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਰੀਆਂ ਜਥੇਬੰਦੀਆਂ ਦਾ ਆਲਮੋਸਟ 3 ਘੰਟੇ ਤੋਂ ਜ਼ਿਆਦਾ ਇਕੱਠ 80-90 ਬੁਲਾਰੇ ਜਿਹੜੇ ਜਿਨ੍ਹਾਂ ਨੇ ਐਡਰੈਸ ਕੀਤਾ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਸੀ। ਦਰਸ਼ਕ ਉਹਨਾਂ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ, TV 84 ਨੇ ਵੀ ਉਹਨੂੰ ਲਾਈਵ ਕਵਰ ਕੀਤਾ। ਔਰ ਇਹ ਇੰਨਾ ਵੱਡਾ ਇਕੱਠ ਸੀ ਔਰ ਜਿੰਨੀ ਵੱਡੀ ਸਪੋਰਟ ਸੀ, ਈਵਨ ਟ੍ਰਿਬਿਊਨ ਵਰਗਾ ਅਖਬਾਰ ਵੀ ਇਹ ਖਬਰ ਦੇਣ ਤੇ ਮਜਬੂਰ ਹੋਇਆ US Sikhs show solidarity with farmers stir, ਕਿ ਭਾਈ ਅਮਰੀਕਾ ਦੇ ਸਿੱਖ ਜਿਹੜੇ ਨੇ ਕਿਸਾਨੀ ਸੰਘਰਸ਼ ਦੇ ਨਾਲ ਪੂਰੀ ਇਕਮੁੱਠਤਾ ਦਾ
ਮੁਜ਼ਾਹਰਾ ਕਰ ਰਹੇ ਨੇ ਔਰ ਉਹਦੇ 'ਚ ਉਹਨਾਂ ਨੇ ਸਾਰੇ ਹੀ ਗੁਰਦੁਆਰਾ ਕਮੇਟੀਆਂ, ਈਸਟ ਕੋਸਟ ਸਿੱਖ ਗੁਰਦੁਆਰਾ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ have come out in support of farmers' protest in India. Or during a convention held at Gurdwara Dashmesh Tabar Carteret, New Jersey, the Sikh organizations asked the Indian government to pass an ordinance to legalize minimum support price to cover all input costs in addition to 50% overhead premium for 23 crops. 23 ਫਸਲਾਂ ਦੇ ਲਈ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਮਿਨੀਮਮ ਸਪੋਰਟ ਪ੍ਰਾਈਸ ਦਿੱਤਾ ਜਾਏ ਔਰ ਬਾਕੀ ਰੈਜ਼ੋਲੂਸ਼ਨਸ ਦੀ ਵੀ ਗੱਲ ਕੀਤੀ ਹੈ ਕਿ ਵੀ ਜਿਹੜੇ ਮਿਨਿਸਟਰ ਦੇ ਮੁੰਡੇ ਨੇ ਉੱਥੇ ਲਖੀਮਪੁਰ ਖੇਰੀ ਦੇ ਵਿੱਚ 5 ਸ਼ਹੀਦ ਕੀਤੇ, ਉਹਨਾਂ ਦੇ ਉੱਤੇ ਗੱਡੀ ਚੜਾਈ, ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰ ਕੀਤੇ ਜਾਣ ਔਰ ਉਹਨਾਂ ਦੇ ਲਈ ਜਿਹੜੇ 2 ਕਾਫੀ ਜ਼ਖਮੀ ਨੇ ਪਰਿਵਾਰ, ਜਿਹੜੇ ਸਿੱਖ ਕਿਸਾਨ, 3 ਦੀ ਤਾਂ ਮੌਤ ਹੋ ਗਈ ਹੈ, 300 ਤੋਂ ਜ਼ਿਆਦਾ ਜ਼ਖਮੀ ਨੇ ਜਿਨ੍ਹਾਂ ਦੇ ਉੱਤੇ ਉਹ ਕੱਲਾ ਪੈਲਟ ਗਨਸ ਦਾ ਹੀ ਨਹੀਂ, ਉਹ ਪੂਰਾ ਲਾਈਵ ਐਮਨੀਸ਼ਨ ਵੀ ਇਸਤੇਮਾਲ ਉਹਨਾਂ ਨੇ ਕੀਤਾ ਹੋਇਆ ਔਰ ਉਹਨਾਂ ਦੇ ਈਵਨ ਜਿਹੜਾ ਬਲਦੇਵ ਸਿੰਘ ਸਰਸਾ ਹਰਿਆਣਾ ਦੀ ਇੱਕ ਕਿਸਾਨ ਜਥੇਬੰਦੀ ਦਾ ਹੈਡ ਆ, ਉਹਦੀ ਅੱਖ 'ਚ ਵੀ ਛਰਾ ਲੱਗਾ, 3 ਅੱਖ ਦੀ ਤਾਂ ਅੱਖਾਂ ਦੀ ਰੋਸ਼ਨੀ ਵੀ ਜਾਂਦੀ ਲੱਗੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੀਆਂ ਥਾਵਾਂ ਤੇ ਕੈਲੀਫੋਰਨੀਆ ਦੇ ਵਿੱਚ ਵੀ ਕਾਰ ਰੈਲੀ ਹੋਈ ਹੈ, ਹੋਰ ਵੀ ਦੁਨੀਆ ਦੇ ਵਿੱਚ ਗੇਅਰ ਅਪ ਹੋਇਆ ਔਰ ਜੇ ਇਹਨਾਂ ਨੇ ਕੋਈ ਖੂਨੀ ਕਾਂਡ ਕੱਲ ਕੀਤਾ, ਕੋਈ ਖੂਨੀ ਖੇਡ ਖੇਡੀ ਤੇ ਫਿਰ ਇਹ ਇਹਨਾਂ ਦੇ ਹਿੰਦੂ ਸਾਮਰਾਜ ਦੇ ਤਾਬੂਤ ਦਾ ਅਖੀਰਲਾ ਕਿਲ ਸਾਬਤ ਹੋਏਗਾ। ਫਿਰ ਜੋ ਇਹ ਸਮਝਦੇ ਨੇ ਕਿ ਭਾਈ ਇਹ ਸਾਨੂੰ ਦਬਾ ਲੈਣਗੇ, ਫਿਰ ਮੈਂ ਸਮਝਦਾ ਵੀ ਹਾਲਾਂਕਿ ਅਸੀਂ ਇਸ ਦੇ ਉੱਤੇ ਗੱਲ ਕਰਦੇ ਹਾਂ ਕਿਉਂਕਿ ਸਾਡੇ ਭਰਾ ਨੇ, ਇਹ ਗੱਲ ਤਾਂ ਵੈਸੇ ਸਮਝ ਆ ਜਾਣੀ ਚਾਹੀਦੀ ਹੈ ਕਿ ਬਿਨਾਂ ਖਾਲਿਸਤਾਨ ਦੀ ਪ੍ਰਾਪਤੀ ਦੇ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਫਿਰ ਸਾਨੂੰ ਨਾ ਕੱਲੀ ਸਟਰਗਲ ਨਹੀਂ ਕਰਨੀ ਹੋਏਗੀ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਸਾਥੀ ਉਹ ਪਿਛਲੇ 4 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ, 2-3 ਦੀ ਹਾਲਤ ਨਾਜ਼ੁਕ ਹੈ, ਉਹ ਪੰਜਾਬ ਦੀਆਂ ਜੇਲ੍ਹਾਂ 'ਚ ਔਰ ਭਾਈ NSA ਲਾਇਆ, ਉਹਨਾਂ ਨੂੰ ਛੱਡੋ ਤੁਸੀਂ, ਜਾਂ ਕੌਮੀ ਇਨਸਾਫ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਹੈ। ਇਹ ਸਾਰੇ ਜੇ ਤੁਸੀਂ ਦੇਖੋ ਤੇ ਤੁਹਾਡੀ ਅਟੈਂਸ਼ਨ, ਤੁਹਾਡੀ ਐਨਰਜੀ ਇੰਨੇ ਕੁ ਪਾਸੇ ਡਾਇਵਰਟ ਕੀਤੀ ਹੋਈ ਹੈ ਔਰ ਫਿਰ ਜੇ ਇੱਕੋ ਦੇ ਉੱਤੇ ਹੀ ਆ ਗਏ, ਲੱਖਾਂ ਲੋਕ ਸੜਕਾਂ ਤੇ ਨਿਕਲ ਆਣ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਤੇ ਠੀਕ ਹੈ, ਬਾਰਡਰ ਇਹਨਾਂ ਨੇ ਲਾਇਆ, ਉਹਨੂੰ ਕਹੋ ਜੀ ਪੱਕਾ ਕਰੋ, ਇਧਰੋਂ ਫਿਰ ਕਹਿੰਦੇ ਅਸੀਂ ਲਾਹੌਰ ਵਾਲਿਆਂ ਨੂੰ ਕਿ ਭਾਈ ਇਧਰ ਨੂੰ ਖੋਲੋ, ਸਾਡਾ ਤਾਂ ਰਾਹ ਇਧਰ ਨੂੰ ਹੀ ਹੈ, ਇਹ ਤਾਂ ਠੀਕ ਹੈ, ਤੁਸੀਂ ਭੁੱਖੇ ਮਰੋ ਫਿਰ ਗੰਗਾ ਜਮਨਾ ਵਾਲੇ, ਅਸੀਂ ਪੱਕਾ ਹੀ ਖਨੌਰੀ ਔਰ ਸ਼ੰਭੂ ਇੱਧਰ ਕਰ ਲੈਣੇ, ਬਾਕੀ ਜਦੋਂ ਜੀ ਚਾਹਿਆ ਫਿਰ ਘੋੜੇ ਭਜਾ ਲਾਂਗੇ ਜਿਹੜਾ ਇਲਾਕਾ ਅਸੀਂ ਲੈਣਾ। ਫਿਰ ਜੇ ਇਹੀ ਕਰਨ ਤੇ ਆ ਗਏ ਫਿਰ ਇਹੀ ਇਹਦਾ ਹੱਲ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਦਿਨੀ ਜਰਮਨ ਵਿੱਚ ਕੈਨੇਡਾ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਇੱਕ ਮੀਟਿੰਗ ਹੋਈ। ਇਸੇ ਤਰ੍ਹਾਂ ਭਾਰਤ ਦਾ ਫੌਜੀ ਚੀਫ ਜਨਰਲ ਮਨੋਜ ਪਾਂਡੇ 4 ਰੋਜ਼ਾ ਅਮਰੀਕਾ ਦੇ ਦੌਰੇ ਤੋਂ ਵਾਪਸ ਪਰਤਿਆ। ਸੋ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ ਔਰ ਕੁਝ ਹਲਕਿਆਂ ਵੱਲੋਂ ਇਹ ਖਦਸ਼ਾ ਜਿਹੜਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਅਮਰੀਕਾ ਅਤੇ ਕੈਨੇਡਾ ਦਾ ਭਾਰਤ ਪ੍ਰਤੀ ਜਿਹੜਾ ਰਵੱਈਆ ਨਰਮ ਹੁੰਦਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਜਿਸ ਦਿਨ ਐਤਵਾਰ 18 ਫਰਵਰੀ ਨੂੰ ਗ੍ਰੀਨਵੁੱਡ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੂੰ ਸੰਬੋਧਿਤ ਹੋ ਰਹੇ ਸੀ, ਸੋ ਉਹਦੇ 'ਚ ਮੈਂ ਇਹ ਮੈਂਸ਼ਨ ਕੀਤਾ ਕਿ ਅੱਜ 18 ਫਰਵਰੀ ਦਾ ਦਿਨ ਹੈ ਔਰ 18 ਜੂਨ 2023 ਦਾ ਉਹ ਦਿਨ ਹੈ ਜਿਸ ਦਿਨ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਅੰਦਰ ਪਾਰਕਿੰਗ ਲਾਟ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ।
ਸੋ ਜਦੋਂ ਅਸੀਂ ਜੂਨ ਤੋਂ ਤੁਸੀਂ ਮਹੀਨੇ ਗਿਣਦੇ ਹੋ ਤਾਂ ਫਿਰ ਜਿਹੜਾ ਆਲਮੋਸਟ 8 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੋ ਜਾਂਦਾ ਹੈ, 10 ਮਹੀਨੇ ਆਲਮੋਸਟ। ਔਰ ਇਸ ਪੀਰੀਅਡ 'ਚ ਇਹਦੇ ਬਾਵਜੂਦ ਕਿ ਗਲੋਬ ਐਂਡ ਮੇਲ ਨੇ ਸਟੋਰੀ ਬ੍ਰੇਕ ਕੀਤੀ ਸੀ ਕਿ ਜੀ ਆਲਮੋਸਟ RCMP ਨੇ 2 ਬੰਦੇ ਜਿਨ੍ਹਾਂ ਤੇ ਨਜ਼ਰ ਹੈ ਕਿਸੇ ਵੇਲੇ ਵੀ ਗ੍ਰਿਫਤਾਰ ਹੋ ਸਕਦੇ ਨੇ, ਔਰ ਦੂਸਰਾ ਹਾਲਾਂ ਤੋਂ ਡਿਨਾਈ ਕੀਤਾ ਸੀ RCMP ਨੇ, ਪਰ ਇਸ ਖਬਰ ਨੂੰ ਵੀ ਹੁਣ ਤਾਂ ਮਹੀਨਾ 1.5 ਮਹੀਨਾ ਹੋ ਗਿਆ, ਅਜੇ ਤੱਕ ਕੋਈ ਵੀ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਅਰੈਸਟ ਨਹੀਂ ਹੋਈ। ਹਾਲਾਂ ਮੇਰੀ ਟੇਕ ਇਸ ਦੇ ਉੱਤੇ ਇਹ ਹੈ ਵੀ ਉਹ ਕੋਈ ਵੀ ਚਾਰਜ ਸ਼ੀਟ ਜਾਂ ਇੰਡਾਇਕਟਮੈਂਟ ਜਾਂ ਅਰੇਨਮੈਂਟ, ਪਹਿਲਾਂ ਤਾਂ ਇੰਡਾਇਕਟਮੈਂਟ ਹੋਏਗੀ ਫਿਰ ਅਰੇਨਮੈਂਟ ਹੋਏਗੀ, ਫਾਈਲ ਕਰਨ ਤੋਂ ਪਹਿਲਾਂ ਉਹ ਇੰਤਜ਼ਾਰ ਕਰ ਰਹੇ ਨੇ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਦਾ, ਜਿਸ ਨੂੰ ਉੱਥੇ ਹੁਣ ਕਨਸਟੀਟਿਊਸ਼ਨਲ ਕੋਰਟ ਫਾਈਨਲ ਸਟੇਜ ਹੈ ਉਸਨੇ ਰੋਕਿਆ ਹੋਇਆ ਕਿਉਂਕਿ ਕੜੀ ਦੋਨਾਂ ਦੀ ਸਾਂਝੀ ਹੈ। ਲੇਕਿਨ ਇਹ ਜੇ ਤੁਸੀਂ ਕਾਮਨ ਲੈਵਲ ਤੋਂ ਦੇਖੋ ਤੇ ਇਹ ਇੱਕ ਲੈਪਸ ਵੀ ਤੁਹਾਨੂੰ ਨਜ਼ਰ ਆਏਗਾ ਕਿ ਆਲਮੋਸਟ ਜਿਹੜਾ ਇਹ 8 ਮਹੀਨੇ ਬੀਤਣ ਤੋਂ ਬਾਅਦ ਵੀ ਜੇ ਕੋਈ ਕਾਰਵਾਈ ਨਹੀਂ, ਔਰ ਇਹ ਨਹੀਂ ਹੈ ਵੀ ਕੈਨੇਡਾ ਦੇ ਵਿੱਚ ਇੰਡੀਅਨ ਏਜੰਸੀਆਂ ਜਾਂ ਉਹਨਾਂ ਦੇ ਆਊਟਫਿਟ ਗੈਂਗਸਟਰਸ ਨੇ ਆਪਣੀਆਂ ਕਾਰਵਾਈਆਂ ਰੋਕ ਦਿੱਤੀਆਂ ਨੇ। ਉਹ ਅਸੀਂ ਦੇਖਦੇ ਹਾਂ ਕਿ ਕਿਵੇਂ ਹਰਸਿਮਰਨ ਸਿੰਘ ਦੇ ਘਰ ਤੇ ਫਾਇਰਿੰਗ ਹੁੰਦੀ ਹੈ, ਹਾਲਾਂ ਉਹਨੂੰ ਉਹਨਾਂ ਦੀ ਲੋਕਲ ਨੇ ਕਿਹਾ ਕਿ ਜੀ ਇਹ ਜਿਹੜਾ ਇੰਟਰਨੈਸ਼ਨਲ ਦਾ ਮਾਮਲਾ ਨਹੀਂ ਹੈ। ਇਸੇ ਤਰ੍ਹਾਂ ਅਸੀਂ ਜਿਹੜਾ ਇੰਦਰਜੀਤ ਸਿੰਘ ਗੋਸਲ ਜਿਹੜਾ ਖਾਲਿਸਤਾਨੀ ਐਕਟਿਵਿਸਟ, ਉਹਦੇ ਘਰ ਤੇ ਸੈਂਕੜਿਆਂ ਘਟਨਾਵਾਂ ਅਗਜ਼ਨੀ ਦੀਆਂ, ਫਾਇਰਿੰਗ ਦੀਆਂ, ਫਰੌਤੀ ਦੀਆਂ, ਔਰ ਕੱਲਾ ਇਹੀ ਨਹੀਂ, ਜਦੋਂ ਹੁਣ ਇੱਕ ਅਸੀਂ ਦੇਖਦੇ ਹਾਂ ਕਿ ਇੱਕ ਇਸ ਕਿਸਮ ਜਿਹਨੂੰ ਚਾਰਜ ਕੀਤਾ ਗਿਆ ਬੰਦੇ ਨੂੰ ਹਿਤੇਸ਼ ਬਾਂਸਲ, ਉਹਨੂੰ ਅਰੈਸਟ ਕੀਤਾ ਪੀਲ ਪੁਲਿਸ ਨੇ ਐਕਸਟੋਰਸ਼ਨ ਅਟੈਂਪਟ ਦੇ ਵਿੱਚ, ਔਰ ਜ਼ਾਹਰ ਹੈ ਹਿਤੇਸ਼ ਬਾਂਸਲ ਇੱਕ ਬਾਣੀਆ, ਬਾਂਸਲ ਬਾਣੀਆ ਨੇ, ਹਿਤੇਸ਼ ਹਿੰਦੂ ਨਾਂ ਹੈ, ਪਰ ਉਹਦੇ ਪੱਗ ਬੰਨੀ ਹੋਈ ਹੈ ਲੂਜ਼ ਟਰਬਨ, ਔਰ ਉਹਦੇ ਨਾਲ ਉਹਦਾ ਇਹ ਮਗ ਸ਼ਾਟ ਹੈ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਵੀ ਇਹ ਵੀ ਹਦਾਇਤਾਂ ਨੇ। ਉਸ ਤੋਂ ਪਹਿਲਾਂ ਹੀ ਸਰੀ ਦੇ ਵਿੱਚ ਵੀ ਜਿਹੜਾ ਭਗੌੜਾ ਕੁਛ ਕਰਕੇ ਦੌੜਿਆ ਹਿੰਦੂ ਹੈ ਪਰ ਪੱਗ ਬੰਨੀ ਹੋਈ ਹੈ, ਮਤਲਬ ਇਹ ਵੀ ਹਦਾਇਤਾਂ ਦੇ ਥੱਲੇ ਹੀ ਹੈ। ਔਰ ਜੇ ਇਹਦੀ ਪਿਕਚਰ ਇਹਨਾਂ ਦੇ ਕੋਲ ਹੋਏ ਤਾਂ ਉਹਨੂੰ ਦਿਖਾ ਵੀ ਸਕਦੇ ਨੇ ਟੈਕਨੀਕਲ ਸਾਡੀ ਟੀਮ ਵਾਲੇ, ਪਰ ਇਹ ਜਿਹੜਾ ਹਿੰਦੂ ਨੈਸ਼ਨਲਿਸਟ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬੰਦਾ ਹੀ ਹੈ। ਹੁਣ ਇੱਕ ਪਾਸੇ ਤਾਂ ਕੈਨੇਡਾ ਦੀ ਇਹ ਜਿਹੜੀ ਅਜੇ ਤੱਕ ਇਸ ਦੇ ਉੱਤੇ ਕੋਈ ਕਾਰਵਾਈ ਨਾ ਹੋਣਾ ਹੈ, ਔਰ ਵਿਦਿਨ ਗੈਂਗਸਟਰਸ ਦੀ ਔਰ ਉਹਨਾਂ ਦੀ ਸਾਰੀ ਜਿਹੜੀ ਹੈ ਉਹ ਖੇਡ ਐਬਸਫੋਰਡ ਤੋਂ ਲੈ ਕੇ ਬਰੈਂਪਟਨ ਤੱਕ ਹੋਣਾ, ਇਹ ਥੋੜਾ ਜਿਹਾ ਸ਼ੰਕਾ ਪੈਦਾ ਕਰਦਾ ਹੈ। ਫਿਰ ਜਿਹੜੀ ਆਊਟਗੋਇੰਗ ਉਹਨਾਂ ਦੀ ਨੈਸ਼ਨਲ ਐਡਵਾਈਜ਼ਰ ਸੀ ਬੀਬੀ, ਉਹਨੇ ਕਿਹਾ ਸੀ ਜੀ ਕਿ ਇੰਡੀਆ ਦਾ ਰਵੱਈਆ ਹੁਣ ਨਰਮ ਹੋਇਆ ਕੁਛ, ਲੇਕਿਨ ਇੰਡੀਆ ਨੇ ਅੱਜ 2-3 ਦਿਨ ਵੀ ਉਸ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਉਹਦੇ ਬਿਆਨ ਦੀ, ਤਾਂ ਉਹਨਾਂ ਨੇ ਕਿਹਾ ਨਹੀਂ ਰਾਦਰ ਅਸੀਂ ਕੈਨੇਡਾ ਤੋਂ ਤਵੱਕੂ ਕਰਦੇ ਹਾਂ ਕਿ ਕੈਨੇਡਾ ਸੁਧਰ ਜਾਏ, ਔਰ ਜਿਹੜਾ ਉਹਨਾਂ ਨੇ ਪੋਲੀਟੀਕਲ ਸਪੇਸ ਦਿੱਤਾ ਹੈ ਉਸ ਨੂੰ ਜਿਹੜਾ ਹੈ ਉਹ ਉਹਨਾਂ ਦੇ ਲਈ ਵੀ ਪ੍ਰੋਬਲਮਸ ਔਰ ਦੂਸਰਾ ਬਣੇਗਾ। ਹੁਣ ਅੱਜ ਇਹ ਖਬਰ ਤਾਂ ਕੱਲ੍ਹ ਦੀ ਹੈ, ਔਰ ਉਹਦੇ 'ਚ ਇਹ ਹੈ ਕਿ ਜੀ ਕਿਉਂਕਿ ਜਰਮਨ ਦੀ ਕੈਪੀਟਲ ਮਿਊਨਿਖ ਦੇ ਵਿੱਚ ਜਿਹੜੀ ਇੱਕ ਇਹਨਾਂ ਦੀ ਸਿਕਿਉਰਿਟੀ ਕਾਨਫਰੰਸ ਚੱਲ ਰਹੀ ਹੈ ਮੁਲਕਾਂ ਦੀ, ਜਿਹਦੇ 'ਚ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਵੀ ਸ਼ਾਮਲ ਹੈ ਔਰ ਇੰਡੀਆ ਦਾ ਐਸ ਜੈਸ਼ੰਕਰ ਵੀ ਆਇਆ ਹੋਇਆ, ਔਰ ਇਹ ਖਬਰ ਹੈ ਕਿ ਵੀ ਉੱਥੇ ਸਾਈਡ ਲਾਈਨ ਦੇ ਉੱਤੇ, ਕਿਉਂਕਿ ਮਕਸਦ ਡਾਇਰੈਕਟ 1-to-1 ਵਿਜ਼ਿਟ ਨਹੀਂ ਹੈ, ਸਾਈਡ ਲਾਈਨ ਵਿਜ਼ਿਟ ਹੁੰਦੀ, ਪਰ ਮੁਲਾਕਾਤ ਤਾਂ ਹੋਈ ਕਿ ਐਸ ਜੈਸ਼ੰਕਰ ਮੀਟਸ ਕੈਨੇਡੀਅਨ ਕਾਊਂਟਰ ਪਾਰਟਸ ਇਨ ਜਰਮਨੀ, ਡਿਸਕਸ ਪ੍ਰੈਜ਼ੈਂਟ ਸਟੇਟ ਆਫ ਬਾਇਲੇਟਰਲ ਟਾਈਜ਼ ਐਂਡ ਗਲੋਬਲ ਇਸ਼ੂਜ਼। ਇਸ ਤੋਂ ਇੱਕ ਲਫ਼ਜ਼ ਜੇ ਅੰਗਰੇਜ਼ੀ ਦਾ ਕਹਿਣਾ ਹੋਏ ਵੀ ਕੈਨੇਡਾ ਔਰ ਇੰਡੀਆ ਦੇ ਵਿਚਾਲੇ ਆਈਸ ਮੈਲਟ ਹੋਣੀ ਸ਼ੁਰੂ ਹੋਈ ਹੈ, ਜੇ ਇਸ ਲੈਵਲ ਦੇ ਉੱਤੇ ਦੋਨਾਂ ਦੀ ਮੀਟਿੰਗ ਹੁੰਦੀ ਹੈ। ਹਾਲਾਂਕਿ ਦੋਨਾਂ ਨੇ ਹੀ ਮੀਟਿੰਗ ਤੋਂ ਬਾਅਦ ਜਿਹੜੇ ਟਵੀਟ ਕੀਤੇ ਨੇ ਉਹ ਗੱਲ ਦੱਸਦੇ ਨੇ, ਔਰ ਜੇ ਉਹਨਾਂ ਦੀ ਖੜਿਆਂ ਦੀ ਪਿਕਚਰ ਵੀ ਦੇਖੋ ਤੇ ਬਾਡੀ ਲੈਂਗੁਏਜ ਦੱਸਦੀ ਹੈ ਵੀ ਇੱਕ ਦਾ ਦੂਜੇ ਨਾਲ ਕੋਈ ਤਾਲੁਕ ਨਹੀਂ ਹੈ। ਹੁਣ ਇਹਦੇ ਤੇ ਐਸ ਜੈਸ਼ੰਕਰ ਨੇ ਟਵੀਟ ਕੀਤਾ, met my Canadian counterpart foreign minister Melanie Joly on the sidelines of this. Our conversation understandably focused on the present state of our bilateral ties. ਕਿ ਸਾਡੀ ਗੱਲਬਾਤ ਇਸ ਦੇ ਉੱਤੇ ਫੋਕਸ ਸੀ, bilateral ties was also useful to exchange views on the global situation, ਕਿ ਦੁਨੀਆ ਦੀ ਹਾਲਤ ਬਾਰੇ ਵੀ ਜਿਹੜੀ ਹੈ ਉਹ ਗੱਲਬਾਤ ਹੋਈ। ਹੁਣ ਜਿਹੜਾ ਉਹਨੇ ਬੀਬੀ ਮੈਲਨੀ ਨੇ ਟਵੀਟ ਕੀਤਾ, ਉਹਨੇ ਕਿਹਾ ਐਸ ਜੈਸ਼ੰਕਰ ਐਂਡ ਆਈ ਹੈਡ ਏ ਫਰੈਂਕ ਡਿਸਕਸ਼ਨ, ਫਰੈਂਕ ਖੁੱਲ ਕੇ, on Canada-India relations
and the current global issues, including Russia's illegal invasion of Ukraine, she wrote. ਇਹ ਇੱਕ ਐਡੀਸ਼ਨ ਹੈ ਵੀ ਉਹਨੂੰ ਕਿਹਾ ਵੀ ਤੁਸੀਂ ਯੂਕਰੇਨ ਦੇ ਮਾਮਲੇ ਦੇ ਉੱਤੇ ਰਸ਼ੀਆ ਦੀ ਮਦਦ ਕਰ ਰਹੇ ਹੋ ਔਰ ਬਸ ਉਹਨੇ ਵੀ ਇੰਨਾ ਹੀ ਲਿਖਿਆ। ਉਹਨੇ ਇਸ ਤੋਂ ਇਹ ਹੋਇਆ ਵੀ ਫਰੈਂਕ ਵੀ ਹੈ ਤੇ ਉਹਨੇ ਇੰਡੀਆ ਨੂੰ ਇਹ ਵੀ ਕਿਹਾ, ਪਰ ਈਵਨ ਇਹਨਾਂ ਦੀ ਮੁਲਾਕਾਤ ਦੇ ਬਾਵਜੂਦ ਕਿ ਇੰਡੀਆ ਨੇ ਅਜੇ ਕੋਈ ਕੋਆਪਰੇਟ ਕਰਨ ਦੀ ਜਾਂ ਕੋਈ ਇਸ ਦੇ ਉੱਤੇ ਜ਼ਿੰਮੇਵਾਰੀ ਨਹੀਂ ਲਈ, ਇਹ ਤਾਂ ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦਾ ਪਾਰਟ ਹੈ। ਹੁਣ ਕਿਉਂਕਿ ਅਮਰੀਕਾ 'ਚ ਆਲਰੇਡੀ ਇੰਡਾਇਕਟਮੈਂਟ ਫਾਈਲ ਹੋਈ ਹੈ ਔਰ 29 ਨਵੰਬਰ ਤੋਂ ਬਾਅਦ ਉਹਦੀ ਹੁਣ ਇੰਤਜ਼ਾਰ ਹੈ ਨਿਖਿਲ ਗੁਪਤਾ ਦੀ। ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ ਵੀ ਉਹਦੀ ਡੋਲੀ ਦੀ ਰਵਾਨਗੀ ਕਦੋਂ ਹੁੰਦੀ ਹੈ, ਪਰ ਉੱਥੇ ਕਨਸਟੀਟਿਊਸ਼ਨਲ ਕੋਰਟ ਤਾਂ ਹੈ ਹੀ ਹੈ ਸੀ। ਪਰ ਇਸ 2-3 ਇਸ ਮਹੀਨਿਆਂ ਦੇ ਵਿੱਚ ਖਾਸ ਤੌਰ ਤੇ ਜਨਵਰੀ ਔਰ ਫਰਵਰੀ ਦੇ ਵਿੱਚ ਜਿਹੜੀਆਂ 2-3 ਡਿਵੈਲਪਮੈਂਟਸ ਹੁੰਦੀਆਂ ਨੇ ਅਮਰੀਕਾ ਇੰਡੀਆ ਪਾਰਟ ਤੋਂ, ਉਹਦੇ ਤੋਂ ਸਾਡੇ ਹੀ ਕੁਛ ਵੀਰਾਂ ਦਾ ਇਹ ਕਹਿਣਾ ਹੈ ਵੀ ਕੀ ਅਮਰੀਕਾ ਸੌਫਟ ਹੋ ਗਿਆ ਇੰਡੀਆ ਪ੍ਰਤੀ, ਔਰ ਜੇ ਕੈਨੇਡਾ 'ਚ ਵੀ ਭਾਵੇਂ ਸਾਈਡਲਾਈਨ ਮੀਟਿੰਗ ਹੀ ਹੋਈ ਹੈ ਜਾਂ ਦੂਜਾ ਕੀ ਅਮਰੀਕਾ ਕੈਨੇਡਾ ਦੇ ਉੱਤੇ ਵੀ ਪ੍ਰਵੇਲ ਕਰ ਰਿਹਾ ਹੈ ਵੀ ਕਨਫਰੰਟੇਸ਼ਨ ਪਾਥ ਨਾ ਲਓ। ਔਰ ਉਹਦੇ 'ਚ ਜਿਹੜਾ ਇੱਕ ਪਾਰਟ ਸਾਡੇ ਡਿਸਕਸ਼ਨ ਦੇ ਲਈ ਸਾਨੂੰ ਬਹੁਤਿਆਂ ਨੇ ਰੈਫਰ ਵੀ ਕੀਤਾ ਔਰ ਵੈਸੇ ਵੀ ਹੈ, ਔਰ ਇਹ ਹੁਣ ਇੰਡੀਆ ਦਾ ਫੌਜੀ ਚੀਫ ਜਨਰਲ ਮਨੋਜ ਪਾਂਡੇ ਜਿਹੜਾ ਹੈ ਉਹ ਹੁਣ ਤਾਂ ਵਾਪਸ ਚਲਾ ਗਿਆ। ਇਹ 15 ਤਰੀਕ ਦੀ ਖਬਰ ਸੀ ਕਿ ਜਦੋਂ 15 ਤੋਂ ਉਹਦਾ 4 ਰੋਜ਼ਾ ਜਾਂ 5 ਰੋਜ਼ਾ ਉਹਦਾ ਦੌਰਾ ਜਿਹੜਾ ਹੈ ਉਹ ਅਮਰੀਕਾ ਦਾ ਸੀ। ਉਸ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਜਿਹੜਾ ਸਟੈਂਡਰਡ ਪ੍ਰੋਟੋਕੋਲ ਹੁੰਦਾ, ਔਰ ਇਹ ਬੁੱਧਵਾਰ ਦਾ ਆਇਆ ਹੋਇਆ ਹੈਲਡ ਹਾਈ ਲੈਵਲ ਡਿਸਕਸ਼ਨਸ ਵਿਦ ਹਿਸ ਅਮਰੀਕਨ ਕਾਊਂਟਰਪਾਰਟ ਜਨਰਲ ਰੈਂਡੀ ਜਾਰਜ on matters of bilateral importance and ways to enhance mutual commitment towards global peace and security. So ਇਹ 4-5 ਦਿਨ ਦਾ ਫੌਜੀ ਚੀਫ ਦਾ ਦੌਰਾ ਮਾਨੇ ਰੱਖਦਾ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਹੈ ਪੂਰਾ ਉਸ ਨੂੰ ਪ੍ਰੋਟੋਕੋਲ ਵੀ ਦਿੱਤਾ। ਉਹ ਜਿਹੜੀ US ਆਰਮੀ ਦਾ ਜੀਓ ਸਪੈਸ਼ਲ ਸੈਂਟਰ ਹੈ ਫੋਰਟ ਬੈਲਵੋਇਰ ਉੱਥੇ ਵੀ ਗਿਆ ਔਰ ਜਿਹੜਾ ਉਹ ਬਾਕੀ ਵੀ ਉਹਦੀ ਸਾਰੀ ਐਕਟੀਵਿਟੀ ਦਾ ਵਿਜ਼ਿਟ ਹੋਲਡ ਸਿਗਨੀਫਿਕੈਂਸ amid the two countries' deepening military cooperation and strategic partnership. The tour is aimed at exploring avenues for more significant training, co-development and co-production engagements. और ਹੁਣ ਇਸ ਤੋਂ ਹੀ ਲੱਗਦਾ ਹੈ ਕਿ ਵੀ ਇਹ ਜਿਵੇਂ ਜੇ ਆਰਮੀ ਦੇ ਨਾਲ ਇਸ ਲੈਵਲ ਦੀ ਰਿਲੇਸ਼ਨਸ਼ਿਪ ਹੈ ਵੀ ਨਾਰਮਲਾਈਜੇਸ਼ਨ ਆਫ ਰਿਲੇਸ਼ਨਸ ਹੋ ਰਹੀ ਹੈ। ਔਰ ਇਸੇ ਤਰ੍ਹਾਂ ਇੱਕ ਫੰਕਸ਼ਨ ਜਿਹੜੀ ਖਬਰ ਅੱਜ 21 ਫਰਵਰੀ ਦੀ ਡੇਟਲਾਈਨ ਦੇ ਹਵਾਲੇ ਨਾਲ ਹੈ, ਮਿਲਟਰੀ ਇਕਵਿਪਮੈਂਟ co-developed by India, US, can be used to dissuade countries from going to mutual adversaries. US ambassador says, ਇਹ ਜਿਹੜਾ ਅਮਰੀਕਾ ਦਾ ਐਮਬੈਸਡਰ ਹੈ ਇੰਡੀਆ 'ਚ ਮਿਸਟਰ ਗਾਰਸ਼ੀ, ਉਹ ਕਹਿ ਰਿਹਾ ਕਿ ਜਿਹੜੀ ਅਸੀਂ ਦੋਨੋਂ ਮੁਲਕ ਮਿਲਟਰੀ ਜਿਹੜੀ ਇਕਵਿਪਮੈਂਟ ਹੈ ਉਹ ਇਹਨੂੰ co-develop ਕਰੀਏ ਔਰ ਤਾਂ ਕਿ ਅਸੀਂ ਅੱਗੋਂ ਜਿਹੜੇ ਦੁਸ਼ਮਣ ਨੇ ਸਾਡੇ ਜਾਂ ਦੂਜੇ ਉਹਨਾਂ ਦੇ ਖਿਲਾਫ ਜਿਹੜੇ ਖਲੋਣ ਵਾਲੇ ਨੇ ਉਹਨਾਂ ਨੂੰ ਦੇ ਸਕੀਏ। ਉਹਨਾਂ ਨੇ ਕਿਹਾ ਕਿ ਵੀ US ambassador says co-developed military hardware could be sold to countries which cannot afford top shelf equipment. Cites Indian epics to note that goal is not to wage war but to protect peace. ਹੁਣ ਜਿਹੜਾ ਅਮਰੀਕਾ ਦਾ ਇੰਡੀਆ 'ਚ ਐਮਬੈਸਡਰ ਹੈ ਉਹ co-develop ਕਰਨ ਦੀ ਗੱਲ ਵੀ ਕਰ ਰਿਹਾ ਔਰ ਫਿਰ ਉਹ ਇੰਡੀਆ ਔਰ ਯੂਨਾਈਟਿਡ ਸਟੇਟਸ ਦੇ ਐਰਿਕ ਗਾਰਸੈਟੀ ਇਹਦਾ ਐਮਬੈਸਡਰ ਦਾ ਨਾਂ ਹੈ ਔਰ ਇਹ ਐਡਰੈਸ ਕਰ ਰਿਹਾ ਉੱਥੇ ਇੰਡੀਆ ਸੈਕੰਡ ਇੰਡੀਆ US ਡਿਫੈਂਸ ਐਕਸਲਰੇਸ਼ਨ ਐਕੋਸਿਸਟਮ ਸਮਿਟ ਨਵੀਂ ਦਿੱਲੀ 'ਚ ਹੋਈ ਹੈ, ਅੱਜ ਚੱਲ ਰਹੀ ਹੈ। ਉਸ ਦੇ ਵਿੱਚ ਉਹ ਕਹਿ ਰਿਹਾ ਅਸੀਂ co-develop ਕਰੀਏ। ਫਿਰ ਉਹ ਮਹਾਭਾਰਤ 'ਚੋਂ ਕੋਟ ਕਰ ਰਿਹਾ ਮਿਸਟਰ ਵਾਰ ਇਜ਼ ਨਾਟ ਦਾ ਗੋਲ। ਗਾਰਸੈਟੀ ਕੋਟਸ ਰਿਗਵੇਦਾ ਮਹਾਭਾਰਤ ਇੱਕੋ ਰਿਗਵੇਦ ਨੂੰ ਕੋਟ ਕਰਦਾ ਹੈ, ਫਿਰ ਉਹ ਅਥਰਵੇਦ ਨੂੰ ਕੋਟ ਕਰਦਾ। ਹੁਣ ਇੱਕ ਪਾਸੇ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹੋ, ਦੂਸਰੇ ਪਾਸੇ ਅਸੀਂ ਇਹ ਵੀ ਦੇਖਿਆ ਵੀ ਜਿਹੜਾ $3 ਬਿਲੀਅਨ ਦੀ ਡਰੋਨ ਡੀਲ ਸੀ ਉਹ $4 ਬਿਲੀਅਨ ਸਿਰੇ ਚੜ ਗਈ। ਹਾਲਾਂਕਿ ਜਿਹੜਾ ਸੈਨੇਟ ਕਮੇਟੀ ਦਾ ਚੀਫ ਸੀ ਫੋਰਨ ਰਿਲੇਸ਼ਨਸ ਕਮੇਟੀ ਦਾ, ਉਹਨੇ ਕਿਹਾ ਕਿ ਜੀ ਮੈਂ ਸਟੇਟ ਡਿਪਾਰਟਮੈਂਟ ਤੋਂ ਔਰ ਇਹ ਅਸ਼ੋਰੈਂਸ ਲਈ ਹੈ ਕਿ ਵੀ ਇਹਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏਗਾ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਨਾਲ ਦੀ ਨਾਲ ਇਹ ਵੀ ਦੇਖਦੇ ਕਿ ਇਹ ਵੀ ਖਬਰ ਇਹਨਾਂ ਦੇ ਹੀ ਪ੍ਰੋਮੀਨੈਂਟ ਮੀਡੀਆ ਨੇ ਦਿੱਤੀ ਹੈ, ਇੰਡੀਅਨਸ ਹਾਇਰਡ ਐਜ਼ ਹੈਲਪਰਸ
forced to fight in Russia's war, कि 3 ਇੰਡੀਅਨਸ ਨੇ ਜਿਹੜਾ ਉਹ ਰਿਪੋਰਟ ਕੀਤਾ ਕਿ ਜੀ ਸਾਨੂੰ ਹੈਲਪਰ ਦੇ ਤੌਰ ਤੇ ਰਸ਼ੀਆ ਨੇ ਏਜੰਟਾਂ ਰਾਹੀਂ ਹਾਇਰ ਕੀਤਾ ਸੀ, ਤਾਂ ਹੁਣ ਸਾਨੂੰ ਯੂਕਰੇਨ ਬਾਰਡਰ ਦੇ ਉੱਤੇ ਭੇਜ ਰਹੇ ਨੇ। ਐਟਲੀਸਟ 3 ਇੰਡੀਅਨਸ were forced to fight alongside the Russians on the Russia-Ukraine border after they were allegedly conned by an agent and sent there to work as army security helpers। ਉਹਨਾਂ ਨੇ ਮੀਡੀਆ ਨਾਲ ਗੱਲ ਕੀਤੀ ਹੈ ਕਿ ਜੀ ਸਾਨੂੰ ਤਾਂ ਉੱਥੇ ਲੜਨ ਲਈ ਭੇਜਿਆ ਔਰ ਮਤਲਬ ਟੈਕਨੀਕਲ ਹੈਲਪ ਲਈ ਸੀ, ਅਸੀਂ ਨੌਕਰੀ ਲਈ ਗਏ ਸੀ, ਪਰ ਸਾਨੂੰ ਤਾਂ ਉੱਥੇ ਉਹਨਾਂ ਨੇ ਲੜਨ ਤੇ ਪਾ ਦਿੱਤਾ। ਔਰ ਇੱਕ ਜਿਹੜੀ ਖਬਰ ਜੇ ਮੈਂ ਕੱਲ ਪ੍ਰੋਗਰਾਮ ਕਰਦਾ ਤੇ ਮੈਂ ਇਹਨੂੰ ਐਜ਼ ਏ ਲੀਡ ਸੈਗਮੈਂਟ ਵੀ ਬਣਾਉਂਦਾ, ਪਰ ਮੈਂ ਜਾਂਦੇ ਜਾਂਦੇ ਇਸ ਕੰਟੈਕਸਟ 'ਚ ਕਹਿਣਾ ਚਾਹੁੰਦਾ, CNN ਦੀ ਰਿਪੋਰਟਿੰਗ ਸੀ, The Kremlin has never been richer thanks to a US strategic partner। ਹੁਣ ਇਹ ਖਬਰ ਦਾ ਲੁਬੇ-ਲੁਬਾਬ ਵੀ ਇਹ ਹੈ ਕਿ ਰਸ਼ੀਆ ਜਿਹੜਾ ਹੈ ਉਹ ਤੀਸਰਾ ਸਾਲ ਯੂਕਰੇਨ ਦੇ ਨਾਲ ਉਹਦੀ ਵਾਰ ਦਾ ਚੱਲ ਰਿਹਾ, ਪਰ ਇਸ ਵੇਲੇ ਉਹਦੇ ਕਾਫਰਸ ਦੇ ਵਿੱਚ ਉਹਦੀ ਖਜ਼ਾਨੇ ਭਰੇ ਹੋਏ ਨੇ ਔਰ ਰਿਕਾਰਡ $37 ਬਿਲੀਅਨ ਦੀ ਕਰੂਡ ਆਇਲ ਦੀ ਸੇਲ ਇੰਡੀਆ ਨੂੰ ਨੇ ਪਿਛਲੇ ਸਾਲ 'ਚ ਕੀਤੀ ਹੈ। ਅਕੋਰਡਿੰਗ ਟੂ ਨਿਊ ਐਨਾਲਿਸਿਸ ਵਿਚ ਕਨਕਲੂਡਸ that some of the crude was refined by India and then exported to United States as oil products worth more than $1 billion। ਉਹਨਾਂ ਤੋਂ ਹੀ ਕਰੂਡ ਆਇਲ ਲਿਆ ਰਸ਼ੀਆ ਤੋਂ $37 ਬਿਲੀਅਨ ਦੀ, $1 ਬਿਲੀਅਨ ਤੋਂ ਜ਼ਿਆਦਾ ਦਾ ਉਹਨੂੰ ਰਿਫਾਈਨ ਕਰਕੇ ਅਮਰੀਕਾ ਨੂੰ ਯੂਰਪ ਤਾਂ ਵੇਚ ਹੀ ਰਹੇ ਨੇ। ਸੋ ਮਤਲਬ ਉਹਨੇ ਕਿਹਾ ਜੀ ਵੀ, ਔਰ ਇਹ CNN ਨੇ ਕਿਹਾ this flow of payments ultimately to Moscow's benefit comes from India increasing its purchases of Russian crude by over 13 times its pre-war amounts, according to the analysis by Center for Research on Energy and Clean Air, exclusively shared with CNN. It amounts to US strategic partner New Delhi's stepping in to replace crude purchases by Western buyers, reduced by sanctions over Russia's invasion to Ukraine। ਦਾ ਐਨਾਲਿਸਿਸ ਉਹਨੇ ਕਿਹਾ ਜੀ ਆਹ ਚੰਗਾ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ ਕਿ ਜਿਹੜੀਆਂ ਸੈਂਕਸ਼ਨਸ ਯੂਰਪ ਦੇ ਉੱਤੇ ਲਾਈਆਂ ਹੋਈਆਂ ਉਹਨਾਂ ਨੂੰ ਅਵੋਇਡ ਕਰਕੇ ਇਹ ਉਹਨਾਂ ਦਾ ਕਰੂਡ ਆਇਲ ਲੈ ਕੇ ਸਾਨੂੰ ਵੀ ਵੇਚ ਰਿਹਾ, ਉਹਨਾਂ ਨੂੰ ਵੀ ਵੇਚ ਰਿਹਾ। ਇਹ ਚੰਗਾ ਸਾਡਾ ਜਿਹੜਾ ਹੈ ਉਹ ਸਟ੍ਰੈਟੇਜਿਕ ਪਾਰਟਨਰ ਹੈ। ਇਹਦਾ ਹੈਡਲਾਈਨ ਹੀ ਖਬਰ ਦਾ ਹੈ, The Kremlin has never been richer thanks to the US strategic partner। ਹੁਣ ਇਹ ਜੇ CNN ਜਾਂ ਉਹਨਾਂ ਨੂੰ ਬਰੀਫਿੰਗ ਵੀ ਉਹਨਾਂ ਨੇ ਹੀ ਦਿੱਤੀ ਹੈ, ਤੇ ਇਸ ਸਭ ਦੇ ਬਾਵਜੂਦ ਜੇ ਅਮਰੀਕਾ ਦੀ ਵਾਰਮਥ ਇੰਡੀਆ ਵੱਲ ਵੱਧ ਰਹੀ ਹੈ, ਇਹ ਠੀਕ ਹੈ ਕਿ ਬਈ ਅਸੀਂ ਕਰ ਤਾਂ ਕੁਛ ਨਹੀਂ ਸਕਦੇ, ਲੇਕਿਨ ਸਾਡਾ ਇਹ ਫਰਜ਼ ਜ਼ਰੂਰ ਹੈ ਕਿ ਵੀ ਅਸੀਂ ਅੱਖ ਵੀ ਰੱਖੀਏ, ਦੋਵੇਂ ਸਾਈਡ ਆਫ ਦਾ ਆਇਲ ਦੇਖੀਏ। ਹੋਪ ਵੀ ਅਸੀਂ ਅਮਰੀਕਾ ਜਾਂ ਕੈਨੇਡਾ ਤੋਂ ਹੀ ਕਰਦੇ ਹਾਂ, ਤੇ ਜੇ ਇਸ ਕਿਸਮ ਦਾ ਕੁਛ ਵਰਤਾਰਾ ਹੈ ਤੇ ਇਹ ਵੀ ਨਹੀਂ ਹੈ ਵੀ ਅਸੀਂ ਅੱਖਾਂ ਬੰਦ ਕਰਕੇ ਹੀ ਰੱਖਾਂਗੇ। ਸਾਨੂੰ ਇਹ ਵੀ ਦੇਖਣਾ ਪਏਗਾ ਕਿ ਭਾਈ ਅਲਟੀਮੇਟਲੀ ਕੀ ਕਿੱਥੇ ਨੂੰ ਜਾ ਰਿਹਾ ਹੈ। ਇਹ ਵੀ ਸੰਭਵ ਹੈ ਕਿ ਭਾਈ ਇੱਕ ਪਾਸਾ ਚੱਲ ਰਿਹਾ ਹੈ, ਦੂਸਰਾ ਪਾਸਾ ਅਮਰੀਕਾ 'ਚ ਘੱਟੋ ਘੱਟ ਅਸੀਂ ਰੂਲ ਆਫ ਦਾ ਲਾਅ ਤਾਂ ਹੈ। ਜੇ ਪੋਲੀਟੀਕਲੀ ਕੋਈ ਮੈਨੂਵਰਿੰਗ ਵੀ ਕਰ ਰਿਹਾ ਹੋਏ ਬਾਈਡਨ ਐਡਮਿਨਿਸਟ੍ਰੇਸ਼ਨ, ਤੇ ਜਸਟਿਸ ਡਿਪਾਰਟਮੈਂਟ ਨੇ ਜਿਹੜੀ 15 ਸਫ਼ਿਆਂ ਦੀ ਇੰਡਾਇਕਟਮੈਂਟ ਫਾਈਲ ਕੀਤੀ ਹੋਈ ਹੈ, ਉਸ ਦੇ ਲਈ ਜਿਹੜਾ ਭਾਰਤੀ ਇੰਡੀਅਨ ਰੋਗ ਸਟੇਟ ਨੂੰ ਅਕਾਊਂਟੇਬਲ ਠਹਿਰਾਇਆ ਜਾਏਗਾ। ਔਰ ਅਮਰੀਕਨ ਸਿਸਟਮ ਦਾ ਅਸੀਂ ਸ਼ੁਕਰਗੁਜ਼ਾਰੀ ਵਾਲਾ ਪਾਰਟ ਹਮੇਸ਼ਾ ਹੀ ਡਿਸਕਸ ਕਰਦੇ, ਪਰ ਇਹ ਸਾਡੇ ਕੁਝ ਵਿਊਅਰਸ ਨੇ ਵੀ ਸਾਡੇ ਤੱਕ ਖਬਰਾਂ ਪਹੁੰਚਾਈਆਂ ਔਰ ਮੈਨੂੰ ਵੀ ਲੱਗਾ ਕਿ ਵੀ ਇਹ ਇੱਕ ਜ਼ਰੂਰੀ ਹੈ ਕਿ ਅਸੀਂ ਇਸ ਸਾਰੇ ਇਸ਼ੂਜ਼ ਦੀ ਜਿਹੜੀ ਫਲਿਪ ਸਾਈਡ ਹੈ ਉਸ ਦੀ ਗੱਲ ਵੀ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਮੀਡੀਆ ਵਿੱਚ ਇੱਕ ਖਬਰ ਬੜੀ ਗਰਮਾਈ ਹੋਈ ਹੈ ਕਿ ਬੰਗਾਲ ਵਿੱਚ ਬੀਜੇਪੀ ਦੇ ਇੱਕ ਆਗੂ ਨੇ ਜੜਾ ਪਾਬੰਦੀ ਦੇ ਬਾਵਜੂਦ ਸੰਦੇਸ਼ ਖਾਲੀ ਵੱਲ ਜਾ ਰਿਹਾ ਸੀ। ਉਸ ਨੂੰ ਰੋਕਣ ਵਾਲੀ ਪੁਲਿਸ ਪਾਰਟੀ ਦੇ ਮੁਖੀ ਜਸਪ੍ਰੀਤ ਸਿੰਘ IPS ਨੂੰ ਖਾਲਿਸਤਾਨੀ ਕਹਿ ਕੇ ਐਲਾਨ ਕੀਤਾ ਗਿਆ, ਸੰਬੋਧਨ ਕੀਤਾ ਗਿਆ। ਸੋ ਇਸ ਤੇ ਜਸਪ੍ਰੀਤ ਸਿੰਘ ਬਹੁਤ ਭੜਕਿਆ ਅਤੇ ਇਸ ਮੁੱਦੇ ਤੇ ਬੰਗਾਲ ਦੇ ਸਿੱਖਾਂ ਵੱਲੋਂ ਕਈ ਥਾਂ ਤੇ ਬੀਜੇਪੀ ਦੇ ਖਿਲਾਫ ਰੋਸ ਵਿਖਾਵੇ ਕੀਤੇ ਗਏ ਔਰ ਬੰਗਾਲ ਦੀ ਮੁੱਖ ਮੰਤਰੀ ਜਿਹੜੀ ਹੈ ਮਮਤਾ ਬੈਨਰਜੀ ਨੇ ਬੀਜੇਪੀ ਨੂੰ ਕੰਡੈਮ ਕਰਦਿਆਂ ਇੱਕ ਟਵੀਟ ਕੀਤਾ। ਸੋ ਸਾਡਾ ਨਜ਼ਰੀਆ ਇਹ ਹੈ ਕਿ ਜਦੋਂ ਹਰ ਬ੍ਰਾਂਡ ਦੇ ਹਿੰਦੂ
ਸਿੱਖਾਂ ਨੂੰ ਖਾਲਿਸਤਾਨੀ ਸਮਝਦੇ ਹਨ ਜਾਂ ਕਹਿੰਦੇ ਹਨ ਤਾਂ ਸਿੱਖਾਂ ਨੂੰ ਇਸ ਨੂੰ ਇੱਕ ਆਨਰ ਵਜੋਂ ਲੈਂਦਿਆਂ ਖਾਲਿਸਤਾਨ ਬਣਾਉਣ ਲਈ ਉਦਮ ਕਰਨਾ ਚਾਹੀਦਾ, ਨਾ ਕਿ ਚੀਕਾਂ ਮਾਰਨੀਆਂ ਚਾਹੀਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਜਿਹੜੀਆਂ ਗੁਰਬਾਣੀ ਵਿਚਾਰਾਂ ਇਨਸਾਨ ਤੁਹਾਡੇ ਨਾਲ ਪਾਈ ਜਾ ਰਹੀ ਹੈ, ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਇਹ ਵੀ ਖਬਰ ਨੈਸ਼ਨਲ ਹੀ ਨਹੀਂ, ਇੰਟਰਨੈਸ਼ਨਲ ਮੀਡੀਆ 'ਚ ਵੀ, ਕਿਉਂਕਿ BBC ਨੇ ਵੀ ਇਹਦਾ ਨੋਟਿਸ ਲਿਆ। ਹੁਣ ਹੋਇਆ ਇਹ ਹੈ ਕਿ ਬੰਗਾਲ ਦੇ ਵਿੱਚ ਇੱਕ ਥਾਂ ਜਿਹਨੂੰ ਸੰਦੇਸ਼ ਖਾਲੀ ਕਹਿੰਦੇ ਨੇ, ਉਸ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਪਿਛਲੇ ਦਿਨਾਂ 'ਚ, ਜਿੱਥੇ ਜਿਹੜਾ ਇੱਕ ਸ਼ੇਖ ਸ਼ਾਹਜਹਾਂ ਨਾਂ ਦਾ ਕ੍ਰਿਮੀਨਲ, ਹਾਲਾਂਕਿ ਉਹ ਪ੍ਰੋਮੀਨੈਂਟ ਆਗੂ ਵੀ ਹੈ ਮਮਤਾ ਬੈਨਰਜੀ ਦੀ ਪਾਰਟੀ ਦਾ, ਔਰ ਉਹ ਸਾਰਾ ਗਰੁੱਪ ਉੱਥੇ ਗਰੀਬ ਬੰਗਲਾਦੇਸ਼ੀ ਪਰਿਵਾਰ ਔਰ ਦੂਸਰੇ ਕੁਝ ਜਿਹੜੇ ਨੇ ਹਿੰਦੂ ਪਰਿਵਾਰ ਵੀ ਨੇ, ਉਹਨਾਂ ਦੀਆਂ ਬੱਚੀਆਂ ਦੇ ਨਾਲ ਜਿਹੜਾ ਜਿਹਨੂੰ ਯੋਨ ਸ਼ੋਸ਼ਣ ਸ਼ਬਦ ਉੱਥੇ ਇਸਤੇਮਾਲ ਹੁੰਦਾ ਹੈ, ਅਸੀਂ ਉਸ ਨੂੰ ਜਿਹੜਾ ਉਹ ਜਬਰ ਜਿਨਾ ਔਰ ਦੂਸਰਾ ਉਹਨਾਂ ਦੀ ਗਰੀਬੀ ਦਾ ਫਾਇਦਾ ਉਠਾ ਕੇ, ਸੋ ਉਹ ਕੇਸ ਕਾਫੀ ਹਾਈਲਾਈਟ ਹੋਇਆ। BJP ਉਸ ਨੂੰ ਹਿੰਦੂ ਵਰਸਸ ਮੁਸਲਮਾਨ, ਕਿਉਂਕਿ ਪੱਛਮੀ ਬੰਗਾਲ ਦੀ ਆਬਾਦੀ ਦਾ ਆਲਮੋਸਟ ਤੀਸਰਾ ਹਿੱਸਾ 33% ਜਿਹੜੀ ਹੈ ਮੁਸਲਿਮ ਪੋਪੂਲੇਸ਼ਨ ਹੈ, ਔਰ ਮਮਤਾ ਬੈਨਰਜੀ ਦਾ ਜਿਹੜਾ ਸਟਰੋਂਗ ਬੇਸ ਹੈ ਪੋਲੀਟੀਕਲ ਵੀ, ਉਹ N ਬਲਾਕ, ਜਿੱਥੇ ਉਹ ਇੱਕ ਲਿਬਰਲ ਔਰ ਇੱਕ ਦਲੇਰ ਔਰਤ ਹੈ, ਆਪਣੇ ਉਸ ਧੁਰੇ ਚੋਂ ਵੀ ਹੈ। ਇਹ ਸੋਲਿਡ ਵੋਟ ਬੈਂਕ ਜਿਹੜਾ ਹੈ, ਇਹ ਹੈ ਮੁਸਲਮਾਨ ਵੋਟ ਬੈਂਕ ਵੀ ਜਿਹੜਾ ਮਮਤਾ ਬੈਨਰਜੀ ਦੇ ਨਾਲ ਖਲੋਂਦਾ ਹੈ, ਔਰ BJP ਨੂੰ ਇਹ ਸੁੱਟ, ਕਿਉਂਕਿ ਇੱਕ ਸੋਲਿਡ ਜਿਹੜਾ ਹਿੰਦੂ ਤੋਂ ਵੀ ਅਪਰ ਹਾਈ ਕਾਸਟ ਕਲਾਸ ਹੈ, ਉਹ BJP ਦੀ ਸਪੋਰਟਰ ਵੀ ਹੈ, ਇਹ ਤਾਂ ਨਹੀਂ ਹੈ। ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਇਹਨੂੰ ਬੰਗਾਲ ਦੇ ਵਿੱਚ ਹਿੰਦੂ ਮੁਸਲਿਮ ਡਿਵਾਈਡ 'ਚ ਇਸ ਘਟਨਾ ਨੂੰ ਜਿਹੜੀ ਯੋਨ ਸ਼ੋਸ਼ਣ ਦੀ ਹੈ, ਇਹਨੂੰ ਮੁਸਲਮਾਨਾਂ ਦੇ ਖਾਤੇ 'ਚ ਪਾ ਦਿੱਤਾ ਜਾਏ, ਤੇ ਬੰਗਾਲ ਦੇ ਵਿੱਚ ਆਉਣ ਵਾਲੀਆਂ ਪਾਰਲੀਮੈਂਟਰੀ ਚੋਣਾਂ 'ਚ ਆਲਰੇਡੀ 17-18 ਸੀਟਾਂ ਪਿਛਲੀ ਪਾਰਲੀਮਾਨੀ ਚੋਣਾਂ ਵੇਲੇ BJP ਨੇ ਲਈਆਂ ਨੇ, 45 ਕਿ ਕਿੰਨੀਆਂ ਸੀਟਾਂ ਹੁੰਦੀਆਂ, ਕਿ ਵੀ ਇਸ ਵਾਰ ਉਹ ਅੱਗੇ ਵੀ ਵੱਧ ਸਕਦਾ ਹੈ ਔਰ ਘੱਟੋ ਘੱਟ ਉਹ ਸੀਟਾਂ ਹੀ ਉਹ ਰਿਟੇਨ ਕਰ ਸਕਦੇ ਨੇ। ਹੁਣ ਇਸ ਹਵਾਲੇ ਨਾਲ ਜਿਹੜਾ ਉਹਨਾਂ ਦਾ ਇੱਕ ਵੱਡਾ ਆਗੂ, ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਵੀ ਹੈ ਬੰਗਾਲ ਅਸੈਂਬਲੀ ਦੇ ਵਿੱਚ, ਉਹਦਾ ਨਾਂ ਸੁਭੇਂਦਰ ਅਧਿਕਾਰੀ, ਉਹ ਸੰਦੇਸ਼ ਖਾਲੀ ਜਾ ਰਿਹਾ ਸੀ, ਔਰ ਜ਼ਾਹਰ ਹੈ ਕਿ ਵੀ ਜਦੋਂ ਇਸ ਕਿਸਮ ਦੀ ਨਫ਼ਰਤ ਵਾਲੇ ਲੋਕ ਜਾਂਦੇ ਨੇ, ਟਕਰਾਅ ਵੀ ਹੋ ਸਕਦਾ ਹੈ। ਸੋ ਜਿਹੜਾ ਪੁਲਿਸ ਦੀ ਪਾਰਟੀ ਜਿਹੜੀ ਵੈਸਟ ਬੰਗਾਲ ਪੁਲਿਸ ਹੈ, ਔਰ ਇਹ ਜਿਹੜੇ ਸਿੱਖ IPS ਆਫੀਸਰ ਦਾ ਜ਼ਿਕਰ ਹੋ ਰਿਹਾ ਹੈ, ਇਹ ਬੰਗਾਲ ਕੈਡਰ ਦਾ ਹੈ। ਜਦੋਂ ਤੁਸੀਂ ਪਾਸ ਕਰ ਲੈਂਦੇ ਹੋ IAS ਜਾਂ IPS, ਫਿਰ ਤੁਹਾਨੂੰ ਕਾਡਰ ਦਿੱਤਾ ਜਾਂਦਾ ਵੀ ਤੁਸੀਂ ਉਸ ਸਟੇਟ ਸਰਵ ਕਰਨਾ। ਸੋ ਇਹ ਜ਼ਾਹਰ ਹੈ ਵੀ ਪੰਜਾਬੀ ਸਿੱਖ ਹੋਏਗਾ, ਬੰਗਾਲੀ ਵੀ ਹੋ ਸਕਦਾ ਹੈ, ਪਰ ਜ਼ਿਆਦਾ ਚਾਂਸਸ ਨੇ, ਪਰ ਕਾਡਰ ਉਹਦਾ ਵੈਸਟ ਬੰਗਾਲ ਹੈ। ਹੁਣ ਉਹ ਆਪਣੀ ਟੀਮ ਦੇ ਨਾਲ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਔਰ ਇਹ ਜਿਹੜਾ BJP ਦਾ ਲੀਡਰ ਹੈ ਸੁਭੇਂਦਰ ਅਧਿਕਾਰੀ, ਉਹ ਉਹਨੂੰ ਅੱਗੋਂ ਕਾਊਂਟਰ ਕਰਦਾ ਕਿ ਤੁਮ ਖਾਲਿਸਤਾਨੀ ਹੋ, ਹਾਂਜੀ ਹਟੋ ਰਸਤੇ ਸੇ। ਤੇ ਇਸ ਦੇ ਉੱਤੇ ਜਸਪ੍ਰੀਤ ਸਿੰਘ ਪੂਰਾ ਭੜਕ ਜਾਂਦਾ, ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਔਰ ਇਹ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਕਹਿ ਰਿਹਾ ਕਿ ਵੀ ਤੂੰ ਜਿਹੜਾ ਤੁਸੀਂ ਮੈਨੂੰ ਇਸ ਲਈ ਖਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨੀ ਹੋਈ ਹੈ। ਕੀ ਇਹ ਤੁਹਾਡੀ ਹਿੰਮਤ ਹੈ? ਜੇ ਕੋਈ ਪੁਲਿਸ ਵਾਲਾ ਪੱਗ ਬੰਨ ਕੇ ਆਪਣੀ ਡਿਊਟੀ ਕਰਦਾ ਹੈ ਤਾਂ ਉਹ ਖਾਲਿਸਤਾਨੀ ਹੋ ਗਿਆ। ਜਦੋਂ ਮੈਂ ਤੁਹਾਡੇ ਧਰਮ ਬਾਰੇ ਕੁਝ ਨਹੀਂ ਕਹਿ ਰਿਹਾ, ਤੁਸੀਂ ਮੇਰੇ ਧਰਮ ਬਾਰੇ ਕੁਝ ਕਿਵੇਂ ਕਹਿ ਸਕਦੇ ਹੋ? ਇਹ ਪੂਰੀ ਮੈਂ ਵੀ ਸੁਣੀ ਹੈ ਵੀਡੀਓ, ਐਗਜ਼ੈਕਟਲੀ ਇਹੀ ਲਫ਼ਜ਼ ਨੇ, ਪਰ ਪੂਰੇ ਗੁੱਸੇ 'ਚ ਆ, ਉਹਨੂੰ ਕਹਿ ਰਿਹਾ ਵੀ ਤੂੰ ਮੈਨੂੰ ਖਾਲਿਸਤਾਨੀ ਕਿਹਾ, ਇਹ ਤੂੰ ਮੇਰੇ ਧਰਮ ਤੇ ਹਮਲਾ ਕੀਤਾ। ਔਰ ਦੂਸਰਾ, ਹੁਣ ਇਸ 'ਚ ਪਹਿਲਾਂ ਤਾਂ ਅਸੀਂ ਇਹਨਾਂ ਦੀ ਵਰਜਨ ਦਿੰਦੇ, ਇਹ ਹੋਇਆ। ਹੁਣ ਇਸ ਦੇ ਉੱਤੇ ਸਿੱਖਾਂ ਨੂੰ ਵੀ ਗੁੱਸਾ ਚੜਿਆ, ਕਿਉਂਕਿ ਇਹ ਗੱਲ ਮਮਤਾ ਬੈਨਰਜੀ ਨੂੰ ਵੀ ਸੂਟ ਕਰਦੀ ਹੈ ਪੋਲੀਟੀਕਲੀ ਵੀ, ਔਰ ਉਹਨੂੰ ਵੀ IPS ਅਫਸਰ ਨੂੰ ਵੀ ਪ੍ਰੋਟੈਕਸ਼ਨ ਚਾਹੀਦੀ ਹੈ ਪੋਲੀਟੀਕਲੀ। ਔਰ ਉਹਦੇ 'ਚ ਮਮਤਾ ਬੈਨਰਜੀ ਨੇ ਜਿਹੜਾ ਫੌਰਨ ਜਿਹੜਾ ਇਹਦੇ ਤੇ ਟਵੀਟ ਕੀਤਾ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵੰਡ ਦੀ ਸਿਆਸਤ ਹੈ, ਉਹਨੇ ਬੇਸ਼ਰਮੀ ਨਾਲ ਸੰਵਿਧਾਨਕ ਸੀਮਾਵਾਂ ਸਾਰੀਆਂ ਲੰਘ ਲਈਆਂ ਨੇ। ਔਰ ਉਹਨਾਂ ਨੇ ਨਾਲ ਤਾਂ ਉਹ ਵੀਡੀਓ ਸ਼ੇਅਰ ਕੀਤੀ ਜਸਪ੍ਰੀਤ ਸਿੰਘ ਤੋਂ, ਕਹਿ ਰਿਹਾ ਉਹਨੂੰ ਕਿ ਵੀ ਤੂੰ ਮੈਨੂੰ ਖਾਲਿਸਤਾਨੀ ਕਿਹਾ, ਮੈਂ ਪੱਗ ਬੰਨੀ ਹੈ ਇਸ ਲਈ ਤੂੰ ਮੇਰੇ ਧਰਮ 'ਚ ਦਖਲਅੰਦਾਜ਼ੀ ਕਰ ਰਿਹਾ। ਫਿਰ ਉਹਨਾਂ ਨੇ ਕਿਹਾ, ਮਮਤਾ ਬੈਨਰਜੀ ਚੀਫ ਮਿਨਿਸਟਰ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਮੁਤਾਬਕ ਪੱਗ ਬੰਨਣ ਵਾਲਾ ਹਰ ਵਿਅਕਤੀ ਖਾਲਿਸਤਾਨੀ ਹੈ। ਮੈਂ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਦੀ ਸਾਖ ਨੂੰ ਕਮਜ਼ੋਰ ਕਰਨ ਵਾਲੀ ਇਸ ਕੋਸ਼ਿਸ਼ ਦੀ ਨਿੰਦਾ ਕਰਦੀ ਹਾਂ, ਜੋ ਸਾਡੀ ਕੌਮ ਪ੍ਰਤੀ ਆਪਣੀਆਂ ਕੁਰਬਾਨੀਆਂ ਤੇ ਅਟੁੱਟ ਦ੍ਰਿੜਤਾ ਲਈ ਸਤਿਕਾਰੇ ਜਾਂਦੇ ਹਨ। ਉਹ ਸਿੱਖਾਂ ਨੂੰ ਟ੍ਰਿਬਿਊਟ ਦੇ ਰਹੀ ਹੈ
ਕਿ ਵੀ ਇਹ ਕੌਮ ਤਾਂ ਜਾਣੀ ਜਾਂਦੀ ਆ ਕੁਰਬਾਨੀਆਂ ਲਈ, ਔਰ ਦੂਜਾ ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ ਹਾਂ ਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਖਤ ਕਾਨੂੰਨੀ ਉਪਾਅ ਕਰਾਂਗੇ। ਔਰ ਆਲਰੇਡੀ ਇਸ ਦੇ ਉੱਤੇ ਜਿਹੜਾ ਹੈ ਉਹ ਪੂਰਾ ਹੁਣ ਜਿਹਨੂੰ ਬਾਵੇਲਾ ਮਚਿਆ ਹੋਇਆ, ਕਾਂਗਰਸ ਵਾਲੇ ਵੀ ਆਪਣੀ ਆਪਣੀ ਥਾਂ ਤੇ ਬੋਲਣ ਲੱਗ ਗਏ ਨੇ, ਔਰ ਬੰਗਾਲ ਦੇ ਵਿੱਚ ਸਿੱਖਾਂ ਨੇ ਘੱਟੋ ਘੱਟ 3-4 ਥਾਵਾਂ ਤੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਕੀਤੇ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸ਼ੇਮਫੁਲ ਪਾਰਟ ਹੈ, ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਉਹਨਾਂ ਨੇ ਵੀ ਜਿਹੜਾ ਉਹ ਕੁੱਤਾ ਦਿੱਲੀ 'ਚ ਰੱਖਿਆ ਹੈ ਬੀਜੇਪੀ ਨੇ, ਸਿਰਸਾ ਮਨਜਿੰਦਰ ਸਿਰਸਾ ਬਾਉਂ ਬਾਉਂ, ਉਹਨੂੰ ਛੱਡਤਾ ਪਿੱਛੇ। ਉਹ ਵੀ ਕਹਿ ਰਿਹਾ ਹੈ ਝੂਠ ਬੋਲ ਰਿਹਾ ਜਿਸ ਕੋਈ ਐਸਾ ਨਹੀਂ ਕਿਹਾ, ਕੋਈ ਫਲਾਣਾ ਨਹੀਂ। ਉਹ ਆਪਣੇ ਇਸ ਕਿਸਮ ਦੇ ਨੇ ਲੱਗੇ ਹੋਏ ਇਸ ਕੰਮ ਦੇ ਉੱਤੇ। ਲੇਕਿਨ ਹੁਣ ਚਲੋ ਇਹ ਤਾਂ ਖਬਰ ਹੈ, ਐਜ਼ ਏ ਖਬਰ ਹੈ ਵੀ ਵਾਕਈ ਕਈਆਂ ਨੂੰ ਲੱਗ ਰਿਹਾ ਹੋਣਾ ਜੀ ਦੇਖੋ। ਪਰ ਮੈਂ ਇਹ ਕਹਿਣਾ ਚਾਹੁੰਦਾ ਹੈ ਵੀ ਇਹਨਾਂ ਨੂੰ ਇਸ ਕਿਸਮ ਦੇ ਜਸਪ੍ਰੀਤ ਸਿੰਘ ਵਰਗੇ ਹੋਣ IPS ਜਾਂ ਕੋਈ ਹੋਰ ਥਾਵਾਂ ਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਨੂੰ ਈਲੂ ਈਲੂ ਕਹਿਤਾ ਕਿ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਵੀ ਤੁਸੀਂ ਜੇ ਇਹਨਾਂ ਦੇ ਕੁੱਤੇ ਬਣ ਕੇ, ਇਹਨਾਂ ਦੇ ਸੂਰ ਬਣ ਕੇ, ਇਹਨਾਂ ਦੇ ਬਾਂਦਰ ਬਣ ਕੇ ਸਾਰੇ ਰੋਲ ਜੋ ਤੁਹਾਨੂੰ ਦਿੰਦੇ ਨੇ ਤੁਸੀਂ ਬੜੀ ਖੁਸ਼ੀ ਸਿਰ ਤੇ ਪੱਗ ਰੱਖ ਕੇ ਕਰਨ ਨੂੰ ਤਿਆਰ ਹੁੰਦੇ ਹੋ, ਇਹਦੇ ਬਾਵਜੂਦ ਉਹ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਸਿੱਖ ਹੋ, ਖਾਲਿਸਤਾਨੀ ਹੋ। ਫਿਰ ਕੁਛ ਤਾਂ ਕਿਤੇ ਤਾਂ ਸ਼ਰਮ ਕਰੋ, ਕਿਤੇ ਆ ਕੇ ਤਾਂ ਕਹੋ ਕਿ ਬਈ ਠੀਕ ਹੈ ਤੁਸੀਂ ਇਹਨੂੰ ਐਜ਼ ਏ ਸਲਰ ਸਾਡੇ ਤੇ ਗਾਲ ਵਾਂਗ ਵਰਾ ਰਹੇ ਹੋ, ਅਸੀਂ ਹਾਂ ਕਰ ਲੋ ਜੋ ਤੁਸੀਂ ਕਰਨਾ। ਔਰ ਫਿਰ ਇਧਰ ਨੂੰ ਮੁੜੋ। ਇਹ ਕਦੋਂ ਤੱਕ ਇਹੀ ਹਾਲ ਬਹੁਤ ਸਾਰੇ ਫੌਜੀਆਂ ਦਾ ਵੀ ਹੁੰਦਾ ਜਿਹੜੇ ਪੰਜਾਬ 'ਚ 2-3 ਲੱਖ ਬੈਠੇ, ਪਹਿਲਾਂ ਸਾਰੀ ਉਮਰ ਉਹ ਬਰਾਸੋ ਮਾਰਦੇ ਰਹੇ, ਉਹਦੇ ਤੇ ਬੈਲਟ ਦੇ ਉੱਤੇ ਜਾਂ ਜੁੱਤੀਆਂ ਪਾਲਿਸ਼ ਕਰਦੇ ਰਹੇ ਜਾਂ ਜੁੱਤੀ ਨਾਲ ਜੁੱਤੀ ਖੜਕਾਉਂਦੇ ਰਹੇ, ਤੇ ਹੁਣ ਤਿਰੰਗੇ ਨੂੰ ਸਲੂਟ ਮਾਰਨ ਨੂੰ ਜਦੋਂ 26 ਜਨਵਰੀ 15 ਅਗਸਤ ਨੂੰ ਆਵਾਜ਼ ਦਿਓ ਬਾਹਰ ਨਿਕਲ ਆਉਂਦੇ ਨੇ। ਹੁਣ ਉਹਨਾਂ ਨੂੰ ਵੀ ਜਦੋਂ ਕੋਈ ਲੱਗੇ ਤੇ ਉਹ ਕਹਿਣਗੇ ਨਹੀਂ ਇਹ ਅਸੀਂ ਤਾਂ ਸਹੁੰ ਖਾਧੀ ਹੋਈ ਹੈ। ਕਦੋਂ ਤੱਕ ਤੁਸੀਂ ਹਾਲ ਦੇਖਿਆ? ਤੁਸੀਂ ਜਨਰਲ ਸੁਬੇਗ ਸਿੰਘ ਤੋਂ ਲੈ ਕੇ ਜਨਰਲ ਜਗਜੀਤ ਸਿੰਘ ਅਰੋੜਾ ਵਰਗਾ ਜਿਹਨੂੰ ਗਵਰਨਰ ਤੱਕ ਨਹੀਂ ਲਾਇਆ, ਜ਼ਲੀਲ ਕਰਕੇ, ਜਿਹੜਾ ਉਹਨੂੰ ਨਵੰਬਰ 84 'ਚ ਉਹਨੂੰ ਉਹ ਆਈ ਕੇ ਗੁਜਰਾਲ ਨੂੰ ਕਹਿੰਦਾ ਵੀ ਮੈਨੂੰ ਕੱਢੋ ਇੱਥੋਂ, ਉਹ ਕਹਿੰਦਾ ਵੀ ਮੈਂ ਗੱਡੀ ਭੇਜਦਾ ਤੂੰ ਪੱਗ ਲਾ ਕੇ ਤੇ ਪਿਛਲੀ ਸੀਟ ਦੇ ਪਿੱਛੇ ਲੁੱਕ ਕੇ ਆ ਜਾ। ਜਿਹੜਾ ਜਰਨੈਲ ਨੂੰ ਬੜਾ ਨਾਲ ਸਿੱਖ ਬੜੇ ਫਖਰ ਨਾਲ ਕਹਿੰਦੇ ਦੇਖੋ ਜੀ ਜਨਰਲ ਨਿਆਜ਼ੀ ਤੋਂ ਸਟੈਂਡਰਡ ਡਾਕੂਮੈਂਟ ਤੇ ਦਸਤਖਤ ਕਰਾਏ 93,000 ਫੌਜੀਆਂ ਦੇ ਫਲਾਣੇ, ਵੀ ਇਹਨਾਂ ਤੁਸੀਂ ਜ਼ਲੀਲ ਹੁੰਦੇ ਰਹਿਣਾ। ਸੋ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਇਸ ਪ੍ਰੋਗਰਾਮ ਰਾਹੀਂ ਜਿੱਥੋਂ ਤੱਕ ਇਹ ਪਹੁੰਚਦਾ ਕਿ ਭਾਈ ਅਲਟੀਮੇਟਲੀ ਤੁਸੀਂ ਜੋ ਮਰਜ਼ੀ ਕਰ ਲਓ, ਹਰ ਸ਼ੇਡ ਹਿੰਦੂ ਦਾ, ਉਹ ਕਾਂਗਰਸੀ ਹੈ, ਉਹ ਬੀਜੇਪੀ ਹੈ, ਉਹ ਰਾਮ ਦਾ ਭਗਤ ਹੈ, ਕ੍ਰਿਸ਼ਨ ਦਾ ਹੈ, ਉਹ ਨਾਸਤਕ ਹੈ, ਉਹ ਆਸਤਕ ਹੈ, ਸਿੱਖ ਦਾ ਜਿੱਥੇ ਮੁੱਦਾ ਆਂਦਾ ਹੈ ਅਲਟੀਮੇਟਲੀ ਇਹ ਸਾਰੇ ਐਂਟੀ ਸਿੱਖ ਭਰੇ ਹੋਏ ਨੇ ਨਫ਼ਰਤ ਦੇ ਨਾਲ। ਤੁਹਾਨੂੰ ਇੱਕ ਜਿਹੜਾ ਵਾਕਿਆ ਹੀ ਨਹੀਂ ਜ਼ਿੰਦਗੀ ਦੇ ਵਿੱਚ ਤੁਸੀਂ ਉਹ ਤੁਹਾਨੂੰ ਜਦੋਂ ਬਾਰ-ਬਾਰ ਕਹਿੰਦੇ ਨੇ ਕਿ ਬਈ ਇਨਕੋ ਨਵੰਬਰ 84 ਭੁੱਲ ਗਿਆ, ਤੇ ਸਿੱਖਾਂ ਨੂੰ ਭੁੱਲ ਗਿਆ ਨਵੰਬਰ 84 ਵੀ। ਜੂਨ 84 'ਚ ਸਾਡਾ ਅਕਾਲ ਤਖਤ ਦਰਬਾਰ ਸਾਹਿਬ 37 ਇਤਿਹਾਸਕ ਗੁਰਦੁਆਰਿਆਂ ਦੇ ਟੈਂਕਾਂ ਤੋਕਾਂ ਨਾਲ ਹਮਲਾ ਸੀ, ਤੇ ਭਾਰਤ ਭਰ ਦੇ ਵਿੱਚ ਦੀਵਾਲੀ ਵਾਲਾ ਜਸ਼ਨ ਸੀ ਕਿ ਸਿੱਖੋਂ ਕੋ ਸਬਕ ਸਿਖਾ ਦਿਆ। ਜਿਹੜੀ ਪਾਰਲੀਮੈਂਟ ਜਿਹਨੂੰ ਜਮਹੂਰੀਅਤ ਦਾ ਟੈਂਪਲ ਕਿਹਾ ਸੀ ਨਹਿਰੂ ਨੇ, ਔਰ ਬੜਾ ਚੀਕਾਂ ਮਾਰਦੇ ਨੇ ਜਮਹੂਰੀਅਤ ਕਰਕੇ, ਉੱਥੇ ਤਾਂ ਇਹ ਨਾਰੇ ਲੱਗ ਰਹੇ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਜਿਸ ਬੀਜੇਪੀ ਦੇ ਨਾਲ ਸੁਖਬੀਰ ਬਾਦਲ ਐਂਡ ਕੰਪਨੀ ਜਾਣ ਦੇ ਲਈ ਤਰਲੋ ਮੱਛੀ ਹੋ ਰਹੇ ਨੇ, ਜਿਸ ਬੀਜੇਪੀ 'ਚ ਜਾ ਕੇ ਆ ਵੱਡੇ ਵੱਡੇ ਪੱਗੜ ਬੰਨ ਕੇ ਸਿਰ ਦੇ ਉੱਤੇ ਕੈਪਟਨ ਅਮਰਿੰਦਰ ਔਰ ਉਹਦੀ ਨਸਲ ਦੇ ਸਾਰੇ ਜਾ ਕੇ ਨਾਲ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ। ਕੱਲਾ ਇਹੀ ਨਹੀਂ, ਉਸੇ ਹੀ ਬੀਜੇਪੀ ਦੇ ਜਦੋਂ ਰਾਜਸਥਾਨ ਦੇ ਵਿੱਚ ਚੋਣ ਮੁਹਿੰਮ ਚੱਲ ਰਹੀ ਸੀ ਔਰ ਉੱਥੇ ਉਹ ਗੁੰਡਾ ਬੈਠਾ ਯੂਪੀ ਦਾ ਆਦਿੱਤਿਆਨਾਥ ਯੋਗੀ, ਔਰ ਜਿਹੜਾ MP ਬੀਜੇਪੀ ਦਾ ਉਹ ਕਹਿ ਰਿਹਾ ਕਿ ਇਹ ਸਾਡੇ ਰਸਤੇ 'ਚ ਜੇ ਮਸੀਤਾਂ ਔਰ ਗੁਰਦੁਆਰੇ ਰੁਕਾਵਟ ਬਣੀ ਹੋਈ, ਇਹਨਾਂ ਨੂੰ ਬੁਲਡੋਜ਼ ਕਰ ਦਿਓ, ਇਹਨਾਂ ਨੂੰ ਢਾਹ ਦਿਓ ਔਰ ਇਹਨਾਂ ਨੂੰ ਸਬਕ ਸਿਖਾਓ। ਉਦੋਂ ਚੀਕਾਂ ਮਾਰੀਆਂ ਉਹਨੇ, ਸੁਨੀਲ ਜਾਖੜ ਨੇ ਵੀ, ਦੂਜਾ ਕਾਰਵਾਈ ਹੋਣੀ ਚਾਹੀਦੀ ਹੈ, ਉਹ ਜਿੱਤ ਵੀ ਗਿਆ ਕਹਿ ਕੇ ਕਿ ਵੀ ਤੁਹਾਨੂੰ ਉਹ ਹਰ ਪੈਰ ਤੇ ਜ਼ਲੀਲ ਕਰ ਰਹੇ ਨੇ। ਕਦੋਂ ਵਕਤ ਆਏਗਾ ਤੁਸੀਂ ਕਹੋਗੇ ਕਿ ਬਈ ਉਹ ਜਿਹੜਾ ਇੱਕ ਸਟੇਜ ਸੀ ਜਿਹਦੇ 'ਚ 47 ਤੋਂ ਪਹਿਲਾਂ ਇੱਕ ਮੁਸਲਮਾਨ ਲੀਡਰ ਸੀ ਜਿਹਦੇ ਬਾਰੇ ਸੀ ਕਿ ਜੀ ਇਹ ਸਰਕਾਰ ਦਾ ਮਾਮੂ ਹੈ, ਵੀ ਅੰਗਰੇਜ਼ਾਂ ਦਾ ਬੜਾ ਇਹ ਹਮਾਇਤੀ ਹੈ,
ਤੇ ਉਹ ਪਾਰਲੀਮੈਂਟ 'ਚ ਖਲੋਤਾ ਅਸੈਂਬਲੀ 'ਚ, ਤੇ ਉਹਨੇ ਕਿਹਾ, ਉਸ ਸਰ ਕਪੂਰ ਸਿੰਘ ਉਹਨਾਂ ਨੇ ਸਾਚੀ ਸਾਖ 'ਚ ਲਿਖਿਆ, ਉਹਦਾ ਨਾਮ ਵੀ ਹੈ, ਉਹਨੇ ਕਿਹਾ, ਉਹਨੇ ਖਲੋ ਕੇ ਕਿਹਾ कि लोग कहते हैं मैं अंग्रेज सरकार का मामू हूं, मैं कहता हूं कि मैं हूं। ਹੁਣ ਵੀ ਕਿਤੇ ਤਾਂ ਤੁਸੀਂ ਜਾ ਕੇ ਕਹੋ, ਇਹ ਹੀ ਕਹੋਗੇ ਜੀ ਅਸੀਂ ਮਾਮੂ ਹਾਂ, ਇਹ ਸਾਨੂੰ ਇਹ ਕਹਤੇ हैं कि हम खालिस्तानी हैं, मैं कहता हूं कि मैं हूं। ਘੱਟੋ ਘੱਟ ਇੰਨਾ ਹੀ ਮੰਨ ਜਾਓ। ਨਹੀਂ ਕਹਿ ਲਓ। ਹਾਂਜੀ, ਸੋ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਸੁਖਵਿੰਦਰ ਸਿੰਘ ਫਿਰ ਇਸੇ ਤਰ੍ਹਾਂ ਨੇ ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਿਹਾ ਔਰ ਨਾਰੀ ਫਤਿਹ ਵੀ ਬੁਲਾਈ ਹੈ ਔਰ ਕਹਿ ਰਹੇ ਨੇ ਕਿ ਅਸੀਂ ਬੇਸਬਰੀ ਨਾਲ ਜਿਹੜਾ ਤੁਹਾਡਾ ਡਾਕਟਰ ਸਾਹਿਬ ਇੰਤਜ਼ਾਰ ਕਰਦੇ ਹਾਂ। ਔਰ ਇੰਦਰਜੀਤ ਸਿੰਘ ਸੰਧੂ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ, ਅਮਰਜੀਤ ਸੈਣੀ, ਹਰਦੀਪ ਸਿੰਘ ਔਰ ਇਸੇ ਤਰ੍ਹਾਂ ਗੁਰਪਿਹਾੜ ਜਿਹੜੇ ਨੇ ਉਹ ਸਰਾਂ ਕਹਿੰਦੇ ਨੇ ਕਿਸਾਨਾਂ ਦਾ ਜਿਹੜਾ ਵੋਟਾਂ ਸਮੇਂ ਜਿਹੜਾ ਸੰਘਰਸ਼ ਕਰਨਾ ਠੀਕ ਹੈ। ਸੋ ਸੁਖਦੇਵ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸ਼ਿੰਦਾ ਗਿੱਲ ਜੀ ਔਰ ਫਿਰ ਸੁਖਵਿੰਦਰ ਸਿੰਘ ਕਹਿੰਦੇ ਨੇ ਕਿ ਅੱਜ ਤੁਹਾਨੂੰ ਗੁਜਰਾਤ ਦੇ ਇੱਕ ਰੇਲਵੇ ਸਟੇਸ਼ਨ ਤੇ ਬੈਠ ਕੇ ਸੁਣ ਰਹੇ ਹਾਂ। ਸੋ ਨਾਈਸ, ਸ਼ੁਕਰੀਆ। ਸੋ ਜਤਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਗੁਜਰਾਤੀ ਢੋਕਲਾ ਨਾ ਪੰਜਾਬੀ ਪਰੌਂਠੇ ਖਾਣਾ ਰੈਸਟੋਰੈਂਟ ਲੱਭ ਕੇ, ਜੇ ਦਿਓਲ ਜੀ ਵੀ ਨੇ ਔਰ ਗੁਰਨੇਕ ਨਿੱਜਰ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਦੋਂ ਪਿਛਲੇ ਅੰਦੋਲਨ ਵੇਲੇ ਦੀਪ ਸਿੱਧੂ ਸਭ ਤੋਂ ਪਹਿਲਾਂ ਸ਼ੰਭੂ ਬੈਰੀਅਰ ਤੇ ਪਹੁੰਚਿਆ ਸੀ, ਉਹ ਸਾਰਾ ਜਿਹੜਾ ਦ੍ਰਿਸ਼ ਮੈਂ ਲਾਈਵ ਦੇਖਿਆ ਸੀ ਰਾਤ 12 ਵਜੇ। ਔਰ ਜਿਸ ਟਰੈਕਟਰ ਦੇ ਉੱਤੇ ਉਹ ਪਹਿਲਾਂ ਦਿੱਲੀ ਵੱਲ ਨਿਕਲੇ ਸਾਰੇ ਚੁੱਕ ਕੇ ਰੁਕਾਵਟਾਂ, ਉਹਦੇ ਮੂਹਰੇ ਸੰਤ ਪਿੰਡਰਾਣਿਆਂ ਦੀ ਫੋਟੋ ਲੱਗੀ ਹੋਈ ਸੀ। ਜਦੋਂ ਨੌਜਵਾਨਾਂ ਨੇ 15 ਫੁੱਟ ਟੋਏ ਪੂਰ ਦਿੱਤੇ, ਕਹਿ ਰਹੇ ਨੇ ਕਿ ਡਾਕਟਰ ਸਾਹਿਬ ਕੰਮਕਾਰ ਕਰਕੇ ਪੰਜਾਬ ਤੋਂ ਦੂਰ ਬੈਠੇ ਆ ਪਰ ਦਿਲ ਪੰਜਾਬ 'ਚ ਹੀ ਹੈ। ਸੋ ਪਿੰਡਾਂ ਵਾਲੇ ਬॉयਜ਼ ਕਹਿੰਦੇ ਪਿੰਡ ਲੋਕਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਔਰ ਸ਼ਿੰਦਾ ਗਿੱਲ ਜੀ ਵੀ ਹਾਂਜੀ ਸਾਰੇ ਨੇ ਔਰ ਹਰਜੋਤ ਮਾਲ ਕਮ ਸੋਦਾ, ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਔਰ ਕੁਲਦੀਪ ਕੌਰ, ਫਿਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਨੇ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਮੈਨੂੰ ਕਹਿ ਰਹੇ ਕਿ ਡੀਅਰ ਨੀਲਮ ਕੌਰ ਜੀ, ਥੈਂਕਸ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਪਲੀਜ਼ ਕੀਪ ਇਟ ਅਪ, ਗੋਡ ਬਲੈਸ ਯੂ ਐਂਡ ਯੂਅਰ TV84। ਸੋ ਨਾਈਸ, ਕਹਿੰਦੇ ਮੈਂ ਤੁਹਾਡਾ ਜਿਹੜਾ ਸ਼ੋਅ ਆ ਮਿਸ ਨਹੀਂ ਕਰਦਾ ਕਦੇ ਵੀ, ਕਹਿੰਦੇ ਰਿਪੀਟ ਦੇਖਦਾ ਮਿਡਨਾਈਟ ਨੂੰ। ਸੋ ਨਾਈਸ ਐਂਡ ਸੁਖਜੀਵਨ ਬੱਚੂ ਜੀ, ਗੁੱਡ ਜੌਬ, ਕੀਪ ਇਟ ਅਪ, ਥੈਂਕਸ ਕਹਿੰਦੇ ਨੇ। ਔਰ ਇਸ ਤਰ੍ਹਾਂ ਪਾਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਅਮਰੀਕ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਨੇ TV84 ਜ਼ਿੰਦਾਬਾਦ ਜ਼ਿੰਦਾਬਾਦ, ਸਟ੍ਰਾਈਕ ਸਟ੍ਰੇਟ ਨੀਡ ਟੂ ਇੰਡੀਅਨ ਰੋਗ ਸਟੇਟ, ਆਲ ਆਈ ਹਿੰਦੂਤਵਾ ਇਜ਼ ਏ ਕ੍ਰਿਮੀਨਲ ਅਗੇਂਸਟ ਟਰੂਥ, ਖਾਲਸਾ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਉਹਨੇ ਕਿਹਾ। ਮੇਰਾ ਖਿਆਲ ਹੈ ਵੀ ਹੁਣ ਕਿਉਂਕਿ ਘੜੀ ਜਾ ਰਹੀ ਹੈ ਤੇਜ਼ੀ ਨਾਲ ਗਾਂ ਨੂੰ। ਹਾਂਜੀ ਸਰ ਗੁਰਨਾਮ ਸਿੰਘ ਕਹਿੰਦੇ ਨੇ ਗ੍ਰੇਟ ਐਨਾਲਿਸਿਸ, ਰੀਅਲੀ ਸੱਚੋ ਸੱਚ, ਬਹੁਤ ਸ਼ੁਕਰੀਆ ਭਾਈ ਸਾਹਿਬ। ਰਾਜਵਿੰਦਰ ਸਿੰਘ, ਦਵਿੰਦਰ ਸੰਧੂ, ਪ੍ਰਭਦਿਆਲ ਸਿੰਘ, ਜਸਬੀਰ ਸਿੰਘ, ਰੰਧਾਵਾ ਗੁਰਵਿੰਦਰ, ਬੌਬ ਸਿੰਘ, ਸੋਹਣ ਸਿੰਘ ਮਾਇਲ, ਸਾਰਿਆਂ ਦੀ ਫਤਿਹ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਹੈ। ਹਾਂਜੀ। ਔਰ ਫਿਰ ਬਲਵਿੰਦਰ ਸਿੰਘ, ਵਾਹਿਗੁਰੂ ਜੀ। ਪ੍ਰਦੀਪ ਸਿੰਘ, ਜਸਬੀਰ ਸਿੰਘ ਕਹਿੰਦੇ ਨੇ ਇੰਡੀਅਨ ਰਾ ਕੀਪ ਡੂਇੰਗ ਡਰਟੀ ਵਰਕ ਮੋਰ ਐਂਡ ਮੋਰ ਐਵਰੀ ਡੇ, नो डाउट। और राजबिंदर सिंह कहते हैं वाहिगुरू जी का खालसा वाहिगुरू जी की फतेह। These terrorist Indians are playing stupid. Either way of things have anything. How many jail officials are fired, punished? Lies are going to destroy the Indian state. बिल्कुल अल्टीमेटली ये अपने ही झूठ से जिहड़ा है वो ढेर दे विच इन्हां ने खप जाने। और किरपाल सिंह चीमा उन्हां दी लिखत लास्ट लिखत है फेसबुक दी जी, किरत करो नाम जपो वंड छको, इस दे बड़े डूंगे सिद्धांतिक ते रूहानियत भरे अर्थ हन भाई। किरत करनी है नाम दी मतलब धर्म दी, ताकि मनुखता विच हर चीज़ दी बराबर वंड हो सके। किरत विरत कर धर्म दी, हथों दे के भला मनावे। किरत विरत कर धर्म दी, लै प्रसाद आन वरतन दा। ये दोवें ही भाई गुरदास जी दीयां रचनावां चों ने। किरत दे ज्ञान ते नाम दी प्राप्ति नाल सरबत दा भला करना है। उत्तम खेती, किसान, मालक वर्ग, मध्यम व्यापार, विचोले कारोबारी वर्ग, नखिद चाकरी, नौकर दरबारी वर्ग। जिस दिन सिख कौम नूं ये समझ लग गई कि गुरु नानक देव जी ने जियां ने खेतीबाड़ी का किता ही क्यों चुनिया, उस दिन पंथ नूं बहुत कुछ अपने आप समझ आ जाएगा। खेती कानूनां दा सच अते पवन गुरु पाणी पिता
ਪਾਣੀ ਪਿਤਾ ਜ਼ਮੀਨ ਮਾਤਾ ਧਰਤ ਮਹਤ ਦੀ ਅਸਲੀ ਕੀਮਤ ਦਾ ਵੀ ਤੁਹਾਨੂੰ ਉਸੇ ਦਿਨ ਹੀ ਪਤਾ ਲੱਗ ਜਾਏਗਾ। ਹਮ ਰਾਖਤ ਪਾਤਸ਼ਾਹੀ ਦਾਵਾ, ਕਿਉਂਕਿ ਇਹ ਬਹੁਤ ਸਿੰਬੋਲਿਕ ਤੁਕਾਂ ਦੇ ਨਾਲ ਆਪਣੀ ਗੱਲ ਕਹਿੰਦੇ ਨੇ ਜਿਹੜੀਆਂ ਬਹੁਤ ਅਹਿਮੀਅਤ ਵਾਲੀਆਂ ਨੇ। ਰਾਜ ਕਰੇਗਾ ਖਾਲਸਾ ਦਾ ਅਰਥ ਵੀ ਸਾਫ਼ ਸਪਸ਼ਟ ਤੇ ਪ੍ਰਗਟ ਹੋ ਜਾਵੇਗਾ ਭਾਈ, ਕਿਉਂਕਿ ਕਿਰਤ ਕਰਨ ਦਾ ਮਤਲਬ ਅੱਜ ਕੱਲ ਦਾ ਪੜ੍ਹਿਆ ਲਿਖਿਆ ਵਰਗ ਨੌਕਰੀ ਹੀ ਕੱਢੀ ਜਾ ਰਿਹਾ ਹੈ। ਨਾਮ ਜਪਣ ਤੇ ਵੰਡ ਛਕਣ ਵਾਲੀ ਜੁਗਤੀ ਤੇ ਤਾਂ ਅਸੀਂ ਪਹਿਲਾਂ ਹੀ ਪਹੁੰਚੇ ਬੈਠੇ ਹਾਂ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਅੰਤ ਵਿੱਚ ਅਗਰ ਜ਼ਮੀਨ ਹੀ ਨਹੀਂ ਹੈ ਤਾਂ ਕਿਹੜੀ ਕਿਰਤ ਕਰੋਗੇ ਭਾਈ? ਬਿਨਾਂ ਕਿਰਤ ਤੋਂ ਕਿਹੜਾ ਨਾਮ ਜਪੋਗੇ ਤੇ ਬਿਨਾਂ ਕੁਝ ਉਗਾਇਆ ਕੀ ਵੰਡੋਗੇ ਤੇ ਕਿਹੜੀ ਸੇਵਾ ਕਰੋਗੇ ਭਾਈ? ਫਿਰ ਉਹਨਾਂ ਨੇ ਨੋਟ 'ਚ ਕਿਹਾ, ਪਵਨ ਦੀ ਕਦਰ ਮਤਲਬ ਗੁਰੂ ਦੀ ਕਦਰ ਕਰਨਾ ਹੈ, ਪਾਣੀ ਦੀ ਕਦਰ ਮਤਲਬ ਪਿਤਾ ਦੀ ਕਦਰ ਕਰਨਾ ਹੈ, ਧਰਤੀ ਦੀ ਕਦਰ ਮਤਲਬ ਮਾਤਾ ਦੀ ਕਦਰ ਕਰਨਾ ਹੈ। ਇਹ ਗਹਿਰੇ ਰੂਹਾਨੀਅਤ ਸਿਧਾਂਤ ਤੁਹਾਡੇ ਸਦੀਵੀ ਅਕਾਲੀ ਆਜ਼ਾਦੀ ਤੇ ਆਪਣੇ ਖਾਲਸੇ ਰਾਜ ਨਾਲ ਜੁੜੇ ਹੋਏ ਹਨ ਭਾਈ। ਜਾਗੋ ਭਾਈ, ਕਿਉਂਕਿ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਜੀ ਹੁਣ ਅਸੀਂ ਅਖੀਰ ਦੇ ਵਿੱਚ ਗੁਰਬਾਣੀ ਵਿਚਾਰ ਸ਼ਲੋਕ ਪੰਜਵੇਂ ਪਾਤਸ਼ਾਹ ਦਾ ਔਰ ਨਾਲ ਹੀ ਪੌੜੀ ਹੈ ਉਹਦੇ। ਮੁੰਡੋਂ ਭੁੱਲੀ ਨਾਨਕਾ ਫਿਰ ਜਨਮ ਮੁਆਸ, ਕਸਤੂਰੀ ਕੈ ਭੋਲੜੈ ਗੰਦੇ ਡੂਮ ਪਿਆਸ। ਇਹ ਇੱਕ ਲਾਈਨਰ ਦੋ ਲਾਈਨਰ ਹੀ ਸ਼ਲੋਕ ਹੈ, ਇਸ ਦੀ ਅੱਗੋਂ ਪੌੜੀ ਹੈ। ਮੁੰਡੋਂ ਭੁੱਲੀ ਨਾਨਕਾ ਫਿਰ ਜਨਮ ਮੁਆਸ, ਕਿ ਜਦੋਂ ਤੁਸੀਂ ਉਸ ਵਾਹਿਗੁਰੂ ਨੂੰ ਜਿਹੜਾ ਜੀਵਨ ਦਾ ਮੁੱਢ ਹੈ, ਆਧਾਰ ਹੈ, ਉਸ ਨੂੰ ਭੁੱਲ ਜਾਂਦੇ ਹੋ, ਫਿਰ ਬਾਰ-ਬਾਰ ਜਨਮ ਲੈਣਾ ਪੈਂਦਾ ਹੈ, ਭਟਕਣਾ ਹੁੰਦੀ ਹੈ, ਜਨਮ ਮਰਨ ਦੇ ਗੇਟ 'ਚ ਪੈ ਜਾਂਦੇ ਨੇ। ਜਿਵੇਂ ਕਸਤੂਰੀ ਕੈ ਭੋਲੜ ਹੈ, ਹੁਣ ਕਸਤੂਰੀ ਜ਼ਾਹਰ ਹੈ ਅਸੀਂ ਹਿਰਨ ਦੀ ਨਾਭੀ ਦੇ ਵਿੱਚ ਹੁੰਦੀ ਹੈ, ਬਹੁਤ ਮਹਿੰਗੀ, ਕਿੰਨੇ ਹਜ਼ਾਰ ਰੁਪਏ ਦਾ ਤੋੜਾ ਹੁੰਦਾ, ਔਰ ਖੁਸ਼ਬੂ ਉਹਨੂੰ ਮਸਕ ਕਹਿੰਦੇ ਨੇ ਅੰਗਰੇਜ਼ੀ 'ਚ ਕਸਤੂਰੀ ਨੂੰ। ਚਾਰ ਚੁਫੇਰੇ ਫੈਲੀ ਹੁੰਦੀ ਹੈ, ਉਹ ਤਾਂ ਬਹੁਤ ਰੇਅਰ ਜਿਹੜੇ ਲੋਕ ਅਫੋਰਡ ਕਰਦੇ ਨੇ। ਪਰ ਗੁਰੂ ਸਾਹਿਬ ਨੇ ਇਸ ਨੂੰ ਗੰਦੇ ਪਾਣੀ ਦਾ ਛੱਪੜ ਔਰ ਕਸਤੂਰੀ ਦੀ ਖੁਸ਼ਬੂ, ਕਿ ਜੇ ਤਾਂ ਰੱਬ ਵੱਲ ਤੁਸੀਂ ਮੁੜ ਪੈਂਦੇ ਹੋ, ਤੁਹਾਡੇ ਜੀਵਨ ਦੇ ਅੰਦਰ ਕਸਤੂਰੀ ਵਾਲੀ ਖੁਸ਼ਬੂ ਹੁੰਦੀ ਹੈ। ਇੱਕ ਜੀਵਨ ਉਹ ਹੈ ਤੇ ਇੱਕ ਮਾਇਆ ਵੇੜਿਆ ਜੀਵਨ ਹੈ ਜਿਹੜਾ ਬਿਲਕੁਲ ਗੰਦੇ ਡੁੰਮ ਪਈ ਆਸ, ਕਿ ਭਾਈ ਤੁਸੀਂ ਗੰਦੇ ਪਾਣੀ ਦੇ ਜਿਹਦੇ ਚੋਂ ਬੋ ਮਾਰ ਰਿਹਾ ਪਾਣੀ ਹੈ, ਸਟਿੰਕ ਕਰ ਰਿਹਾ, ਉਸ ਦੇ ਵਿੱਚ ਤੁਸੀਂ ਡਿੱਗੇ ਹੋਏ ਹੋ। ਔਰ ਇਸੇ ਨੂੰ ਹੀ ਫਿਰ ਪੌੜੀ ਦੇ ਰੂਪ ਦੇ ਵਿੱਚ ਅੱਗੇ ਵਰਣਨ ਕੀਤਾ ਹੈ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਕਿ ਇਹ ਮੇਰੇ ਮਨ ਐਸੇ ਵਾਹਿਗੁਰੂ ਦੇ ਨਾਮ ਨੂੰ ਧਿਆਨ ਦੇ ਵਿੱਚ ਲਿਆ, ਜਿਸ ਵਾਹਿਗੁਰੂ ਦਾ ਹੁਕਮ ਸਭ ਦੇ ਉੱਤੇ ਚੱਲਦਾ ਹੈ। ਉਸ ਵਾਹਿਗੁਰੂ ਦਾ ਨਾਮ ਜਪ ਜਿਹੜਾ ਅਖੀਰ ਵੇਲੇ ਤੈਨੂੰ ਇਸ ਮੌਤ ਦੇ ਖੌਫ ਤੋਂ ਆਜ਼ਾਦ ਕਰੇਗਾ, ਇਸ ਮਾਇਆ ਦੀ ਜਕੜ ਚੋਂ ਛੁਡਾਏਗਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡ ਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਇਹ ਮੇਰੇ ਮਨ ਉਸ ਵਾਹਿਗੁਰੂ ਦੇ ਨਾਮ ਨੂੰ ਜਪ, ਜਿਹਦੇ ਨਾਲ ਤੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਤੇ ਸਾਰੀਆਂ ਭੁੱਖਾਂ ਖਤਮ ਹੋ ਜਾਣਗੀਆਂ। ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਆ ਜਿਹੜਾ ਗੁਰਮੁਖ ਬਣ ਜਾਂਦਾ ਹੈ, ਉਹ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ। ਔਰ ਉਸ ਦੇ ਨਿੰਦਕ ਤੇ ਦੁਸ਼ਟ ਵੀ ਆ ਕੇ ਉਸ ਤੇ ਪੈਰੀ ਪੈ ਜਾਂਦੇ ਨੇ, ਕਿਉਂਕਿ ਉਹਦੇ ਅੰਦਰੋਂ ਹੀ ਉਹ ਨਿੰਦਾ ਔਰ ਉਸਤਤ ਦੋਨੋਂ ਭਾਵ ਹੀ ਖਤਮ ਹੋ ਜਾਂਦੇ ਨੇ। ਉਹਨੂੰ ਫਿਰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਸਤਤ ਕਰੇ ਜਾਂ ਕੋਈ ਨਿੰਦਿਆ ਕਰੇ, ਕਿਉਂਕਿ ਨਿੰਦਕ ਨਾਲ ਜਦੋਂ ਤੁਹਾਡੀ ਟੱਕਰ ਹੁੰਦੀ ਹੈ, ਤੁਸੀਂ ਜਦੋਂ ਨਿੰਦਕ ਦੀ ਅੱਗੋਂ ਨਿੰਦਿਆ ਕਰਦੇ ਹੋ ਤੇ ਉਹਦਾ ਮੋਟੀਵੇਸ਼ਨ ਹੁੰਦਾ ਉਹ ਫਿਰ। ਤੇ ਜਦੋਂ ਤੁਸੀਂ ਉਹਨੂੰ ਕਹਿੰਦਾ ਹੀ ਹੋ ਕਿ ਭਾਈ ਇਹਨਾਂ ਦੇ ਹੱਥ ਵਸ ਕੀ ਹੈ, ਇਹ ਵਿਚਾਰੇ ਤਾਂ ਜਿਤ ਲਾਏ ਤਿਤ ਲਗੇ ਹਰਨਾਥ, ਨਾਨਕ ਕਹਿਣ ਕੇ ਕਛੂ ਨਾ ਹਾਥ, ਉਹ ਕਿੰਨੀ ਕੁ ਵਾਰੀ ਰਿਐਕਟ ਕਰਨਗੇ, ਉਹ ਵੀ ਫਿਰ ਤੁਹਾਡੇ ਆ ਕੇ ਪੈਰੀ ਪੈਂਦੇ। ਸੋ ਗੁਰਮੁਖ ਨਾਮ ਜਪਿਆ ਵਡ ਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਧ, ਸਭਨਾ ਤੇ ਵੱਡਾ, ਸਭ ਨਾਮੈ ਅੱਗੇ ਆਣ ਨਿਵਾਏ। ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਭਾਈ ਉਸ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰੋ ਜਿਹੜਾ ਸਭ ਤੋਂ ਵੱਡਾ ਹੈ, ਵਾਹਿਗੁਰੂ ਦਾ ਨਾਮ। ਫਿਰ ਉਸ ਵਾਹਿਗੁਰੂ ਦੇ ਅੱਗੇ ਤਾਂ ਆ ਕੇ ਦੁਨੀਆ ਦਾ ਹਰ ਬਸਰ, ਹਰ ਸ਼ਖਸ, ਹਰ ਚੀਜ਼ ਉਸ ਦੇ ਅੱਗੇ ਝੁਕਦੀ ਹੈ ਤੇ ਤੁਸੀਂ ਉਸ ਦੇ ਪਿਆਰੇ ਬਣ ਜਾਓ।
ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।